ਮਿੱਠੇ ਬੋਲ ਪੂਰਾ ਅੱਜ ਦਾਦਾ ਮਿੱਠਾ ਕੀ ਆ ਮਿੱਠੇ ਕਿਦਾਂ ਕੀ ਬਾਟਵਾ ਨਿਕਲ ਆਇਆ ਇੱਕ ਮਿੰਟ ਉਹਦੀ ਬੜਾ ਗਿੱਲੇ ਚੁਵੇਂ ਵਰਗਾ ਹੋ ਗਿਆ ਜਿਹੜੀ ਖਰਾਬ ਗਾਹਕ ਨੂੰ ਦੇਖ ਨਾ ਫਟਾਫਟ ਉਹੀ ਪਾਣੀ ਨਾ ਆਪ ਖਾ ਗਿਆ ਇੰਨਾ ਪਰੇਸ਼ਾਨ ਹੋਇਆ ਸਰ ਵੀਡੀਓ ਬਣਾਉਣ ਦੀ ਜ਼ਰੂਰਤ ਹੀ ਨਹੀਂ ਬਣ ਗਈ ਵੀਡੀਓ ਜਿਹੜੀ ਬਣੀ अस्सलाम वालेकुम जी टी टाइम में खुश आमदीद दिस इज द मुगलई टी टाइम मुगलई एक ठेका ਹੁੰਦਾ ਤਬਲੇ 'ਚ ਉਹਦੇ 7 ਮਾਤਰੇ ਹੁੰਦੇ ਆ ਹਾਂ 3 ਤੇ 3 6 ਤੇ 1 7 ਦਿਸ ਇਜ਼ ਦ ਮੁਗਲਈ ਟੀ ਟਾਈਮ ਉਸਤਾਦ ਜੀ ਨਾ ਬਰਾਦਰੀ ਦਾ ਨਾਂ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਨਾ ਉਸਤਾਦ ਜੀ ਮੇਰੇ ਬੱਚੇ ਵੀ ਗੁੱਸਾ ਕਰਦੇ ਬਰਾਦਰੀ ਤੇ ਗੱਲ ਕੋਈ ਆਉ ਜਾਵੇ ਨਾ ਕਰਿਆ ਕਰੋ ਹਾਂਜੀ ਇਹ 'ਚ ਕਿਹੜੀ ਬਰਾਦਰੀ ਤੁਸੀਂ ਮੁਗਲਾਂ ਨੂੰ ਕਿਉਂ ਕਰ ਰਹੇ ਹੋ ਅੱਛਾ ਹੁਣ ਇੱਕ ਮਿਸਾਲ ਕੋ ਬੰਦਾ ਕਰ ਯਾਰ ਤੂੰ ਸ਼ੇਖ ਹੀ ਮਾਰਦਾ ਤੇ ਮੈਂ ਉਹਨੂੰ ਕਹਾਂ ਸਾਡਾ ਕੋ ਨਾਂ ਲੈ ਰਿਹਾ ਸੀ ਸ਼ੇਖ ਨਹੀਂ ਨਹੀਂ ਤੁਸੀਂ ਸ਼ੇਖ ਨਹੀਂ ਕਰ ਲਓ ਕੁਛ ਹਾਂਜੀ ਹੁਣ ਇੱਕ ਬੰਦਾ ਕਹਿੰਦਾ ਜੱਟ ਪੱਟ ਕਰ ਯਾਰ ਅਸੀਂ ਗੁੱਸਾ ਕਰ ਜੀ ਉਹਨੇ ਉਹ ਝੱਟ-ਪੱਟ ਆ ਜੱਟ-ਪੱਟ ਨਹੀਂ 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 ਉਸਤਾਦ ਜੀ ਹੁਣ ਦੁਬਈ ਦੇ ਵਿੱਚ ਇੱਕ ਮਿਰਾਸੀ ਸਟਰੀਟ ਆ ਇੱਕ ਜਗ੍ਹਾ ਉਹਦਾ ਨਾਮ ਆ ਮਿਰਾਸੀ ਹੁਣ ਉਹ ਕੀ ਇਹਦਾ ਮਤਲਬ ਵੀ ਸਾਰੇ ਇਤਰਾਉਂਦੇ ਫਿਰ ਚੌੜੇ ਕੋ ਫਿਰਨ ਵੀ ਸਾਡੇ ਨਾਂ ਦਾ ਜੀ ਦੁਬਈ ਦੇ ਵਿੱਚ ਇੱਕ ਸ਼ਹਿਰ ਉਹ ਹੋਰ ਚੀਜ਼ ਆ ਇਹ ਮੇਰਾ ਸੀ ਉਹ ਲਫ਼ਜ਼ ਹੋਰ ਹੈ ਤੁਸੀਂ ਉਹਨੂੰ ਉਧਰਲੀ ਸਾਈਡ ਤੇ ਨਾ ਲੈ ਗਏ ਹਾਂਜੀ ਹੁਣ ਉਸਤਾਦ ਜੀ ਮੈਂ ਚਲੋ ਭਾਣ ਉਹਨੇ ਬਰਬਾਦ ਕਰਨਾ ਸੀ ਸ਼ੋਅ ਸ਼ੁਰੂ ਹੁੰਦਿਆਂ ਹੀ ਉਹਨੇ ਕਰ ਦਿੱਤਾ ਇਹ ਹੀ ਉਹਦਾ ਕੰਮ ਆ ਇਹ ਸ਼ੈਤਾਨ ਦੀ ਡਿਊਟੀ ਇੱਕ ਲੱਗੀ ਹੈ ਬਸ ਉਹਨੇ ਕਰਨਾ ਵਾ ਕਿ ਉਹਨੇ ਸਟਾਰਟ ਕੀਤਾ ਸੀ ਉਹਨੇ ਤਬਾਹ ਕਰਨਾ ਸੀ ਉਹਨੇ ਕਰਕੇ ਰੱਖ ਦਿੱਤਾ ਆਲੋ ਨਾ ਹੁਣ ਮੈਨੂੰ ਸਮਝ ਆਉਂਦੀ ਕੀ ਕਰਨਾ ਜਿਹੜਾ ਮੇਰੇ ਦਿਮਾਗ 'ਚ ਕੱਢ ਕੁੱਟ ਦਿੱਤਾ ਸਾਰਾ ਕੁਝ ਖਤਮ ਹੋ ਗਈ ਗੱਲ ਚਲੋ ਅੱਗੇ ਵੀ ਕਰ ਲਓ ਸ਼ੋਅ ਆਪੇ ਸਰ ਇਫ ਮਿੱਟੀ ਹੋ ਗਿਆ ਸਾਰਾ ਕੁਝ ਚਲੋ ਇਫ ਯੂ ਡੋਨਟ ਮਾਈਂਡ ਮੁਗਲਈ ਕਿਹੜਾ ਤੁਸੀਂ ਚਲੋ ਕਹਿ ਰਹੇ ਹੋ ਉਹਨਾਂ ਨਾਲ ਗੱਲ ਕਰ ਲਓ ਨਾ ਉਹਨਾਂ ਨਾਲ ਗੱਲ ਕਰ ਲਓ ਨਹੀਂ ਰਹਿਣ ਦਿਓ ਨਹੀਂ ਕਰਦਾ ਮੈਂ ਤੁਸੀਂ ਦੇਖ ਲੈਣਾ ਹਾਂ ਜਿਸ ਸ਼ੋਅ 'ਚ ਫੈਸਲਾ ਹੋਏਗਾ ਮੈਂ ਘੰਟੇ 'ਚ ਸਿਰਫ 20 ਮਿੰਟ ਬੋਲਾਂਗਾ ਬਾਕੀ ਸਿਰਫ ਇੰਜ ਕਰਕੇ ਬੈਠਾ ਰਵਾਂਗਾ ਕਦੀ ਗੌਰ ਕਰ ਲੈਣਾ ਚਲੋ ਠੀਕ ਹੋ ਗਿਆ ਉਸਤਾਦ ਆਹਾ ਮੈਂ ਅੱਗੇ ਤੋਂ ਬੈਠੇ ਹੀ ਨਹੀਂ ਕਰਨਾ ਨਹੀਂ ਇਹਦਾ ਕੀ ਮਤਲਬ ਕਰਦੇ ਉੱਪਰ ਨਹੀਂ ਬਹਿਣਾ ਕੋਈ ਐਡੀ ਕਿਹੜੀ ਗੱਲ ਹੋ ਗਈ ਉਸਤਾਦ ਜੀ ਪੰਜ ਫੈਸਲ ਤੁਹਾਡਾ ਸਾਹ ਕਢਾਉਂਦੇ ਆ ਉਹ ਨਹੀਂ ਸਾਹ ਨਹੀਂ ਕਢਾਉਂਦੇ ਭਾਈ ਕਹਿੰਦੇ ਉਸਤਾਦ ਜੀ ਰਿਲੈਕਸ ਰਹਿਣ ਰਿਲੈਕਸ ਲੈ ਆਹਾ ਉਸਤਾਦ ਜੀ ਕਾਨ ਨਾ ਤੋੜ ਲਿਓ ਆਪਣਾ ਭਾਈ ਫੈਸਲ ਘੰਟਾ ਪਿਆ ਸੀ ਕਿਤੇ ਨਾ ਕਿਤੇ ਸ਼ੋਅ ਤੁਹਾਡੇ ਹੱਥ ਆ ਜਾਣਾ ਸੀ ਤੁਸੀਂ ਸ਼ੁਰੂ ਤੋਂ ਉਹ ਨਹੀਂ ਯਾਰ ਮੈਂ ਗੱਲ ਸੀਰੀਅਸ ਕਰਦਾ ਭਾਈ ਮੇਰੀ ਬਰਾਦਰੀ ਤੇ ਨਾ ਗੱਲ ਕਰੋ ਕੋਈ ਯਾਰ ਨਾ ਲੈਂਜਾਂ ਵਾਲੇ ਕੰਮ ਕਰਿਆ ਕਰੋ ਯਾਰ ਨਾਲੇ ਭਾਜੀ ਜਿਹੜੇ ਹੈਡ ਹੁੰਦੇ ਨੇ ਭਾਵੇਂ ਇੱਕ ਬੰਦੇ ਦੇ ਵੀ ਹੈਡ ਹੋਣ ਉਹਨਾਂ ਨੂੰ ਸਟਾਰਟ ਆਪਣੇ ਤੋਂ ਕਰਾਉਣਾ ਚਾਹੀਦਾ ਵਾ 10 ਮਿੰਟ ਉਹਨਾਂ ਨੂੰ ਲਾ ਲੈਂਦੇ ਆ ਕਿ ਹੋ ਗਏ ਆਖਰ ਫਿਰ ਵੀ ਤਨਖਾਹਾਂ ਲੈਣੀਆਂ ਹੁੰਦੀਆਂ ਸ਼ਾਂਤ ਰਾਮੀ ਸਾਹਿਬ ਓਕੇ ਇੱਕ ਵੈਗਨ 'ਚ ਬਹਿ ਗਏ ਤੇ 15 ਮਿੰਟ ਸਵਾਰੀ ਨਹੀਂ ਬੈਠੀ ਬੰਦਾ ਕਹਿੰਦਾ ਪਾਪ ਤਰ ਜਾ ਤੇਰੀ ਵਜ੍ਹਾ ਤੇ ਨਹੀਂ ਬਹਿਣ ਨਹੀਂ ਯਾਰ ਭਲਵਾਨ ਸੀ ਦੂਜੇ ਭਲਵਾਨ ਨੇ ਇੰਜ ਕਰਕੇ ਧੱਕਾ ਮਾਰਾ ਸਿੱਧਾ ਢੋਲ 'ਚ ਵੱਜੇ ਠਾ ਠੀਕ ਹੈ ਮੈਂ ਆ ਗਿਆ ਸ਼ੋਅ ਜ਼ਮੀਨ ਨਾਲ ਚਲੋ ਖਤਮ ਤੇ ਗਏ ਤੇ ਥੱਲੇ ਨਾ ਉਹ ਮੁਬਾਰਕ ਹੋਵੇ ਕੀ ਹੋ ਗਿਆ ਮੁਬਾਰਕ ਹੋਵੇ ਨਹੀਂ ਬੜੀ ਗੱਲ ਜੇ ਤੂੰ ਹੰਸੀ ਦਾ ਗੋਲ ਗੱਪਾ ਹੋਏਗਾ ਤਾਂ ਬਾਹਰ ਹੋਏਗਾ ਫੈਸਲ ਨਾਮੇ ਹੋਏਗਾ ਬਾਹਰ ਹੋਏਗਾ ਇੱਥੇ ਤੂੰ ਕੱਖ ਵੀ ਨਹੀਂ ਅੱਗੇ ਮਾਸ਼ਾਅੱਲਾ ਇੱਥੇ ਮੈਂ ਕਹਿੰਦਾ ਤੂੰ ਕੱਖ ਵੀ ਨਹੀਂ ਫੈਸਲ ਮੈਂ ਤੈਨੂੰ ਕਹਿੰਦਾ ਪੂਰੇ ਸ਼ੋਅ 'ਚ ਤੇਰੀ ਆਵਾਜ਼ ਨਾ ਨਿਕਲੇ ਜਦੋਂ ਮੈਂ ਆਪਣੀ ਆਈ ਤੇ ਆ ਗਿਆ ਸਮਝ ਆਈ ਖੈਰ ਮੇਰੇ ਹਾਂ ਬਾਪ ਉਹ ਇਹ ਤੁਹਾਡੀਆਂ ਗਲਤ ਫਹਿਮੀਆਂ ਨੇ ਕਿ ਤੁਸੀਂ ਸਮਝਦੇ ਕਿ ਗਿੱਦੜ ਬਣ ਕੇ ਮੈਨੂੰ ਆ ਗਈ ਜਾਂਚ ਆ ਜਾਓ ਤੇ ਚਾਰ ਉਦਾਂ ਦੇ ਗਿੱਦੜ ਇਕੱਠੇ ਕਰਕੇ ਤੁਸੀਂ ਮੇਰਾ ਪਿਆਨੋ ਵੀ ਨਹੀਂ ਪੁੱਟ ਸਕਦੇ ਇਹ ਪੱਟ ਬੱਟੇ ਗੱਲ ਹਾਂਜੀ ਵਿੱਚ ਕੋਈ ਨਾ ਆਵੇ ਉਹ ਵਿੱਚ ਕੋਈ ਆਏਗਾ ਉਸਤਾਦ ਚੱਲ ਵੀ ਉਸਤਾਦ ਉਹ ਆਏਗਾ ਬਸ ਸਮਝ ਆਈ ਤੂੰ ਘਰ ਜਾ ਕੇ ਸੋਚਣਾ ਉਸਤਾਦ ਨੇ ਮੈਨੂੰ ਕਹਿ ਕੀ ਦਿੱਤਾ ਵਾ ਮੈਂ ਹੁਣ ਹਿਸਾਬ ਕਰਦਾ ਵਾਂ ਉੱਥੇ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਇੱਕ ਗੱਲ ਤੂੰ ਰਾਤ ਨੂੰ ਸੋਚਣੀ ਆ ਕਿ ਯਾਰ ਉਸਤਾਦ ਨੇ ਅੱਛਾ ਓਏ ਹੈ ਕੀ ਕਿਹਾ ਉਸਤਾਦ ਨੇ ਮੈਨੂੰ ਤੂੰ ਬੁੱਢੀ ਆਪਣੀ ਨੂੰ ਪੁੱਛਣਾ ਦੱਸੀ ਤੇਰਾ ਇਹਦਾ ਮਤਲਬ ਆ ਹੀ ਹੈ ਨਾ ਜੋ ਮੈਂ ਦੇਖ ਰਿਹਾ ਜੀ ਕੀ ਯਾਰ ਹਾਂ ਐਡਾ ਤੂੰ ਤੇਜ਼ ਐਵੇਂ ਗੱਲ ਖਰਾਬ ਕਰਦਾ ਮੈਂ ਚੰਗਾ ਭਲਾ ਸ਼ੋਅ ਇੰਜ ਕਰਕੇ ਚੁੱਕਣ ਲੱਗਦਾ ਥੱਲਿਓਂ ਫੜ ਕੇ ਸਾਲਾ ਖਿੱਚ ਲੈਂਦਾ ਐ ਇਹ ਜੀ ਛਾਜਾ ਨਾ ਕੋ ਲਿਆ ਤੂੰ ਸਾਲਾ ਮੁਗਲਾਂ ਦਾ ਇੱਕ ਮੁਗਲ ਆ ਤੂੰ ਉਹ ਜਿਸ ਦੌਰ ਦਾ ਤੂੰ ਮੁਗਲ ਆ ਉਸ ਦੌਰ 'ਚ ਸਾਰੇ ਮੁਗਲ ਸੀ ਉਸ ਦੌਰ 'ਚ ਲੋਹਾਰ ਜਿਹੜੇ ਬਾਹਰ ਕੰਮ ਕਰ ਰਹੇ ਜਿਹੜੇ ਮੋਚੀ ਸੀ ਉਹ ਵੀ ਮੁਗਲ ਸੀ ਤੂੰ ਆਪਣੇ ਆਪ ਨੂੰ ਬਾਦਸ਼ਾਹ ਦੇ ਘਰ ਹੀ ਵਾੜੀ ਜਾ ਰਿਹਾ ਉਹ ਤੇਰੀਆਂ 7 ਨਸਲਾਂ 'ਚ ਅਕਬਰ ਬਾਦਸ਼ਾਹ ਦੇ ਇੱਧਰ ਉਹ ਤਾਂ ਤੁਹਾਨੂੰ ਵੜਨ ਨਹੀਂ ਸੀ ਤੇ ਕਿਲੇ 'ਚ ਟਿਕਟ ਲੈ ਕੇ ਨਹੀਂ ਪੜਨ ਦਿੰਦੇ ਓਏ ਨਾ ਸਮਝ ਆ ਰਹੀ ਭਾਈ ਇੱਕ ਬਰਾਦਰੀ ਹੁੰਦੀ ਨਾ ਲੋ ਮੇਰੀ ਗੱਲ ਸੁਣ ਇੱਕ ਬਰਾਦਰੀ ਹੁੰਦੀ ਬੰਦਾ ਕਹਿੰਦਾ ਯਾਰ ਅਸੀਂ ਵੀ ਮਲਕ ਆ ਵੀ ਮਲਕ ਆ ਲੇਕਿਨ ਇਹ ਮਾੜੇ ਮਲਕ ਆ ਯਾਰ ਤੂੰ ਮਾੜਾ ਮੁਗਲ ਆ ਉਹ ਹੁਣ ਹੈ ਨਹੀਂ ਅਸੀਂ ਉਹਨਾਂ ਕੋਲ ਪੁੱਛ ਨਹੀਂ ਸਕਦੇ ਤੂੰ ਚੌੜਾ ਆ ਉਹਨਾਂ ਦੇ ਨਾਲ ਰਲਿਆ ਉਹਨਾਂ ਦਾ ਇੱਕ ਵੀ ਬੱਚਾ ਆ ਗਿਆ ਨਾ ਸਾਹਮਣੇ ਉਹਨੇ ਵੇਖਦੇ ਤੈਨੂੰ ਕਹਿਣਾ ਭਾਜੀ ਇਹ ਕੌਣ ਆ ਇਹਨੂੰ ਮੰਨਦੇ ਹੀ ਨਹੀਂ ਉਹ ਨਾਲੇ ਧੱਕੇ ਨਾ ਇਹ ਮੁਗਲਈ ਕਿਉਂ ਕਹਿਤਾ ਮੁਗਲਈ ਦੱਸ ਆਪਣੇ ਸ਼ਿੰਜਰਾ ਨਸਰ ਤੈਨੂੰ ਮੈਂ ਪੁੱਛਿਆ ਨਾ ਤੇਰਾ ਉਸ ਲਵਾਰ ਨਾਲ ਜਾ ਕੇ ਮਿਲਣਾ ਜਿਹੜਾ ਸਿਰਫ ਲੈਟਰਿਨਾਂ ਦੇ ਬਾਹਰ ਖਲੋਤਾ ਹੁੰਦਾ ਜੋ ਵੀ ਮੁਗਲ ਸੀ ਹਾਂਜੀ ਛੇਰਾ ਲਵਾਰ ਐਵੇਂ ਕਿਸੇ ਮੁਗਲ ਨੂੰ ਪੁੱਛ ਲਓ ਆਪਣੇ ਆਪ ਯਾਰ ਲੱਖਾਂ ਮੁਗਲਾਂ ਦੀਆਂ ਫੈਮਲੀਆਂ ਸੀ ਹਾਂਜੀ ਅਕਬਰ ਬਾਦਸ਼ਾਹ ਮੁਗਲ ਸੀ
ਉਸ ਦੌਰ 'ਚ ਉਸ ਸ਼ਹਿਰ 'ਚ 36000 ਹੋਰ ਵੀ ਮੁਗਲ ਸੀ। ਹੈਗੇ। ਹਿੰਦੁਸਤਾਨ 'ਚ ਉਹਨਾਂ ਨੇ ਹਕੂਮਤ ਕੀਤੀ। ਹਿੰਦੁਸਤਾਨ ਦੇ ਇੱਕ ਨੁੱਕਰ 'ਚੋਂ ਦੂਜੀ ਨੁੱਕਰ 'ਚ ਵੀ ਕੋਈ ਮੁਗਲ ਰਹਿੰਦਾ ਹੋ ਸਕਦਾ ਤੂੰ ਉਹ 'ਚੋਂ ਹੋਵੇਂ। ਹਾਂਜੀ ਠੀਕ ਆ। ਉਹ ਜਿਹੜੇ ਉਸ ਟਾਈਮ ਉਹ ਚੱਲਦੇ ਹੁੰਦੇ ਸੀ, ਉਹ ਜਿਹੜੀਆਂ ਉਹ ਤੋਂ ਧਾਗਾ ਬੰਨ ਕੇ ਥੱਲੇ ਉਹ ਪਪੇਟ ਨੂੰ ਐ ਕਰਨਾ, ਉਹਦਾ ਬੱਚਾ ਹੋਵੇ ਤੂੰ। ਔਰ ਉਹਦਾ ਬੱਚਾ ਤੂੰ ਹੋਏਗਾ ਤੇ ਅੱਜ ਵੀ ਤੂੰ ਉਹ ਕੰਮ ਕਰ ਰਿਹਾ। ਮੁਗਲਾਂ ਦਾ ਤੇਰੇ 'ਚ ਕਿਹੜਾ ਕੰਮ ਆ? ਆਹੋ ਸ਼ੇਖ ਤੇ ਕਾਂਗਰਸ ਚ ਬਹਿੰਦੇ ਸੀ ਨਾ। ਚਲੋ ਫੇਰ ਵੀ ਕੀ ਗੱਲ ਕਰਤੀ, ਆ ਭਾਜੀ ਸਾਡੇ ਬੱਚਿਆਂ ਬੇਲਿੰਗ ਕੀ ਗੱਲ ਕਰਤੀ ਫੇਰ। ਸ਼ੇਖ ਨੇ ਕਲੇਮ ਹੀ ਨਹੀਂ ਕੀਤਾ ਕਿ ਜੀ ਮੈਂ ਸਾਊਦੀ ਅਰਬ ਦੇ ਸ਼ੇਖ ਦੇ ਵਿੱਚੋਂ ਆ, ਮੈਂ ਕਲੇਮ ਹੀ ਨਹੀਂ ਕੀਤਾ। ਤੂੰ ਤੇ ਕਲੇਮ ਕਰ। ਮੈਂ ਮੁਗਲਈ ਦੀ ਗੱਲ ਕੀਤੀ। ਮੁਗਲਈ ਖਾਨ ਸਾਹਿਬਾਂ ਨਹੀਂ, ਮਿਊਜ਼ਿਕ ਦੀ ਟਰਮਸ ਦੇ ਵਿੱਚ ਠੇਕੇ ਦਾ ਇੱਕ ਨਾਮ ਆ ਮੁਗਲਈ ਠੇਕਾ। 7 ਮਾਤਰੇ, ਦਾਦਰਾ 6 ਮਾਤਰੇ, ਠੀਕ ਆ ਜੀ, 8 ਮਾਤਰੇ ਘੈਰਵਾ, 10 ਮਾਤਰੇ ਜਪਤਾਲ, ਹਾਂ ਚੰਚਲ, 14 ਮਾਤਰੇ ਚੰਚਲ। ਸ਼ੇਖ ਹੁਣ ਮੈਂ ਕਿਸੇ ਦੇ ਘਰ ਦੇ ਬਾਹਰ ਖਲੋਤਾ, ਇੱਕ ਮਿਸਾਲ ਆ, ਕੋਈ ਵਿਚਾਰਾ ਖਾਨ ਸਾਹਿਬ ਨੇ ਢੋਲਕੀਆਂ ਲੈ ਕੇ ਨਹੀਂ ਵਾਜੇ ਲੈ ਕੇ ਜਾਂਦੇ, ਉਹ ਕਿਸੇ ਘਰ ਦੇ ਅੱਗੇ ਖਲੋ ਕੇ ਕਹਿੰਦੇ ਸਰ ਆਪਕੋ ਚੰਚਲ ਸੁਣਾਇਆ, ਉਹਨੇ ਕਹਿਣਾ ਸਾਡੀ ਕੁੜੀ ਨੂੰ ਛੇੜ ਰਿਹਾ। ਹਾਂਜੀ ਸਹੀ ਹੈ। ਉਹਨੂੰ ਚੰਚਲ ਕਹਿ ਰਿਹਾ। ਚੰਚਲ ਕਹਿ ਰਹੇ। ਘੱਟ ਜਾ ਮੁਗਲ ਨਹੀਂ ਹੈਗਾ ਤੂੰ। ਅੱਛਾ ਉਸਤਾਦ ਜੀ ਦੱਸ ਯਾਰ ਹੁਣ ਕੀ ਬਚੀ? ਕਿਹੜਾ ਮੁਗਲ ਆ ਜਿਹਨੇ ਦੁਨੀਆ ਦਾ ਹਰ ਕੁੱਤਾ ਘਰ ਰੱਖਿਆ ਔਰ ਉਹਦੇ ਕੋਲ ਖਾਣ ਨੂੰ ਕੁਝ ਨਹੀਂ ਹੈਗਾ, ਔਰ ਅੱਲਾ ਮਾਫੀ ਦੇਵੇ ਸਿੱਧੀ ਤੌਰ ਦੇ ਨਾਲ ਬੰਦਾ ਤੇਰੇ ਘਰ ਹੀ ਨਹੀਂ ਵੜ ਸਕਦਾ। ਇੰਜ ਨਾਰਮਲ ਤਰੀਕੇ ਨਾਲ ਤੇਰੇ ਘਰ ਨਹੀਂ ਬੰਦਾ ਜਾ ਸਕਦਾ। ਤੈਨੂੰ ਮਸਲਾ ਕੀ ਆ? ਕੀ ਗੱਲ ਆ? ਮਜ਼ਾ ਆ ਰਿਹਾ ਵਾ। ਕੀ ਆ? ਤੂੰ ਆਪਣੀ ਬੈਠਕ ਚੋਂ ਕਮਰੇ 'ਚ ਜਾਣਾ ਹੋਵੇ ਇੰਜ ਲੱਗਦਾ ਲੁਕਣ ਮੀਟੀ ਖੇਲਣ ਦੇ ਆ। ਐ ਕਰਕੇ ਅੱਗੋਂ ਐ ਕਰਕੇ ਇੱਕ ਕਦਮ ਸਿੱਧਾ ਤੁਰ ਕੇ ਫਿਰ ਅੱਗੋਂ ਐ ਕਰਕੇ ਫਿਰ ਤੂੰ ਕਮਰੇ 'ਚ ਜਾਣਾ। ਪੱਠੇ ਖਿੱਚੇ ਜਾਂਦੇ। ਆਹੋ ਮੁਗਲ, ਉਹ ਮੁਗਲਾਂ ਦਾ ਤੂੰ ਨਾ ਪਹਿਲੇ ਕਮਾ ਤੇ ਲਾ, ਪਹਿਲੇ ਆਪਣਾ ਕੋਈ ਮਹਿਲ ਬਣਾ ਲਾ ਉਹਦਾ ਕੋਈ 5-6 ਮਰਲੇ ਦਾ। ਯਾਰ ਬੇੜਾ ਗਰਕ ਹੋ ਜਾ। ਬੱਚਿਆਂ ਦੇ 5-5 ਜੁਗਤਾ ਉਹਨਾਂ ਮੁਗਲਾਂ ਨੇ ਪੂਰੇ ਹਿੰਦੁਸਤਾਨ ਤੇ ਰਾਜ ਕੀਤਾ। ਤੂੰ ਕਿਹੜਾ ਮੁਗਲ ਆ? 60 ਸਾਲ ਤੋਂ ਤੂੰ ਭੱਟੋ ਸਾਹਿਬ ਦੇ ਦਿੱਤੇ ਘਰ 'ਚ ਰਹਿੰਦੇ। ਫੈਸਲ ਨਾਮੇ ਨੂੰ ਦੇ ਉਹ ਕਿਹੜਾ ਮੁਗਲ ਆ? ਤੂੰ ਮੈਨੂੰ ਮੁਗਲ ਦੱਸ ਨਾ। ਮੁਗਲਈ ਇੱਕ ਠੇਕੇ ਦਾ ਨਾਮ ਆ। 7 ਮਾਤਰੇ ਉਹਨੂੰ ਕਹਿੰਦੇ ਜੀ ਮੁਗਲਈ। ਬਸ ਕਰਿਆ ਠੀਕ ਆ ਜੀ। ਆ ਮੁਗਲ ਸਟੀਲ ਗਾਰਡਰ ਵਾਲੇ ਜਿਹੜੇ ਆ, ਇਹ ਤੈਨੂੰ ਪਤਾ ਨਹੀਂ ਹੋਣਾ ਕੌਣ ਆ। ਉਹਨਾਂ ਨੂੰ ਤੇਰੇ ਤੋਂ ਵੀ ਜ਼ਿਆਦਾ ਨਹੀਂ ਪਤਾ ਹੋਣਾ ਵੀ ਤੂੰ ਕੌਣ ਆ। ਉਹਨਾਂ ਨੇ ਨਾਂ ਰੱਖਿਆ ਆਪਣੇ ਪ੍ਰੋਡਕਟ ਦਾ ਮੁਗਲ ਗਾਰਡਰ ਸਟੀਲ। ਤੂੰ ਕਿਸ ਪ੍ਰੋਡਕਟ ਦਾ ਨਾਮ ਮੁਗਲ ਤੇ ਰੱਖਿਆ? ਦੱਸੋ। ਚਲੋ ਪੈਸੇ ਖਰਚੇ ਉਹਨਾਂ ਨੇ। ਤੂੰ ਕਿਹੜਾ ਮੁਗਲ ਆ? ਤੂੰ ਆਪਣੇ ਆਪ ਨੂੰ ਇਹ ਨਹੀਂ ਕਹਾਇਆ ਕਿ ਫੈਸਲ ਮੁਗਲ, ਤੂੰ ਫੈਸਲ ਰਾਮੇ ਕਹਾਇਆ। ਤੂੰ ਨਸਲੀ ਹੁੰਦਾ ਮੁਗਲਾਂ ਦਾ, ਤੂੰ ਰੱਖਦਾ ਫੈਸਲ ਮੁਗਲ। ਹਾਂਜੀ ਬਹੁਤ ਅੱਛੇ। ਤੇ ਮੁਗਲਾਂ ਦੇ ਗੱਲ ਹੁੰਦੀ ਤੈਨੂੰ ਅੱਗ ਲੱਗਦੀ, ਨਾ ਤੇਰਾ ਫੈਸਲ ਰਾਮੇ ਆ। ਰਾਮੇ ਜੱਟ ਹੁੰਦੇ ਆ ਪਤਾ। ਯਾਰ ਕਿਹੜੇ ਪਾਸੇ ਤੁਰਿਆ ਫਿਰਦਾ ਤੂੰ ਐਵੇਂ ਮੁਗਲ ਲਈ? ਹਾਂਜੀ ਭਾਜੀ ਚਲੋ आप सही गल है। इसके बारे में कुछ कहना चाहेंगे? ਉਦੋਂ ਕਈ ਮੁਗਲ ਸੀ, ਦੌਰ ਸੀ। ਅੱਛਾ ਕਹਿੰਦੇ ਨਾ ਮੁਗਲਾਂ ਦਾ ਦੌਰ ਸੀ, ਇਹਦਾ ਮਤਲਬ ਇਹ ਨਹੀਂ ਪੂਰੇ ਹਿੰਦੁਸਤਾਨ 'ਚ ਮੁਗਲ ਸੀ। ਉੱਥੇ ਹਿੰਦੂ ਸਿੱਖ ਮੁਸਲਮ ਸਾਰੇ ਹੀ ਸੀ, ਬੜੇ ਬੜੇ ਰੌਲੇ ਉਹਨਾਂ ਦੇ। ਲੇਕਿਨ ਮੁਗਲ ਬਰਾਦਰੀ ਹੋ ਸਕਦਾ ਹਿੰਦੁਸਤਾਨ ਦੇ ਦੂਜੀ ਨੁੱਕਰ 'ਚ ਇੱਕ ਮੁਗਲ ਤੂੰ ਉਹਦਾ ਬੱਚਾ ਹੋਵੇ, ਨਹਿਰਾਂ ਤੇ ਤੁਹਾਡੀ ਡਿਊਟੀ ਲੱਗੀ ਹੋਵੇ। इदी ਹੋਰ ਲੜੀ ਆ ਤੇਰੀ ਯਾਰ ਮੰਨ ਲਾ। ਚਲੋ ਐਵੇਂ ਧੱਕੇ ਨਾਲ ਹੀ ਮਤਲਬ ਸ਼ਹਿਨशाह ਉਹ ਅਨਾਰਕਲੀ ਸ਼ਹਿਨशाह ਕਦੋਂ ਕਹਿ ਰਹੇ ਆ? ਜਿਹੜੀ ਉਹ ਸੀ ਉਹਦੀ ਬੁੱਢੀ ਜਿਹਨੇ ਤਾਂ ਆਪਣਾ ਨੂਰਜਾਂ ਤੁਹਾਡੀ ਕੀ ਲੱਗਦੀ ਸੀ? ਹੁਣ ਇਹਨੇ ਉਹਦੇ ਚੋਂ ਨਹੀਂ ਆਉਣਾ, ਇਹਨੇ ਕਹਿਣਾ ਨਹੀਂ ਮੈਂ ਉਹਦੇ ਬੰਦੇ ਚੋਂ ਸਾਡੇ ਨਸਲ ਆ। ਇਹ ਬੇਸਿਕਲੀ ਇੱਕ ਅੱਛੇ ਸਿੰਗਰ ਸਨ, ਮੁਲਕ ਦਾ ਨਾਮ ਨਹੀਂ ਉਹ ਨੂਰਜਾਂ ਨਹੀਂ, ਉੱਤਰਾਖੰਡ ਨਹੀਂ ਨੂਰਜਾਂ ਨਹੀਂ। ਹੁਣ ਤੂੰ ਦੁਆਲ ਫੋਲ ਹੋ ਗਿਆ 10 ਮਿੰਟ ਦੇ ਵਿੱਚ ਹੀ। ਯਾਰ ਦੇਖ ਮੈਂ ਤੈਨੂੰ ਕਹਿ ਰਿਹਾ ਜਿਹੜਾ ਜਿਹੜੀ ਨੂਰਜਾਂ ਸੀ ਉਹ ਵੀ ਉਹਨੇ ਸ਼ਾਦੀ ਕੀਤੀ ਜਿਹਦਾ ਉਹਨੇ ਉਹ ਬਣਾਇਆ। ਉਹ ਨੂਰਜਾਂ ਹੋਰ ਸੀ, ਉਹਦਾ ਨਾਮ ਸੀ ਮੁਮਤਾਜ਼। ਮੁਮਤਾਜ਼ ਹਾਂਜੀ ਮੁਮਤਾਜ਼ जी ਅਨਾਰਕਲੀ ਹੋਰ ਸੀ। ਮੁਮਤਾਜ਼ ਜਿਹੜੀ ਸੀ ਉਹ ਵੀ ਮਲਕਾ ਸੀ ਜਿਹਦੇ ਕਰਕੇ ਜਹਾਂਗੀਰ ਹਾਂ ਮੁਮਤਾਜ਼ ਤੁਹਾਡੀ ਕੀ ਲੱਗਦੀ? ਅਸੀਂ ਉੱਥੇ ਕੰਮ ਕਰਦੇ ਹੁੰਦੇ ਸੀਗੇ, ਬਾਜੀ ਆ ਗਏ। ਮਹਿਲ ਦੀ ਸਫਾਈ ਕਰਦੇ ਹੁੰਦੇ ਸੀਗੇ, ਠੀਕ ਹੈ ਨਾ? ਹਾਂਜੀ ਯਾਰ ਉਹ ਉੱਥੇ ਸ਼ਾਹੀ ਰਕਾਸ਼ਾ ਚਲਾਉਂਦੇ ਸੀ। ਕਹਿੰਦਾ ਉਧਰ ਸ਼ਾਹੀ ਰਕਾਸ਼ਾ ਚਲਾਉਂਦੇ ਸੀ। ਰਕਸ਼ਾ ਓਏ ਆਹੋ ਇਹ ਮੁਦੱਸਰ ਸਾਹਿਬ ਐਦਾਂ ਹੀ ਹੁੰਦੇ ਭਾਈ। ਅੱਜ ਮੈਨੂੰ ਯਾਰ ਮਾਰਤ ਕਰੋ ਵੀ ਬੱਚੇ ਨਹੀਂ ਜੁਗਤਾ ਫਸਣਾ। ਸੌਰੀ ਫੈਸਲ ਸਾਹਿਬ ਵੱਡੇ ਆਦਮੀ ਆ, ਤੁਸੀਂ ਵੀ ਵੱਡੇ ਆਦਮੀ ਉਸਤਾਦ ਆਦਮੀ ਹੋ, ਤੁਹਾਡੇ ਨਾਲ ਪੰਗਾ ਬਣਦਾ ਹੀ ਨਹੀਂ ਹੈ। ਬੱਚਿਆਂ ਨੇ ਥੋੜੀਆਂ ਜਿਹੀਆਂ ਯਾਰ ਭਾਈ याद कीतियां सी। ਉਸਤਾਦ ਜੀ ਨਾਲ ਯਾਰ ਕਿੱਥੇ ਕਿੱਥੇ ਬੈਨੀਫਿਟ ਲੈ ਰਿਹਾ ਮੁਗਲ ਦਾ। ਅਸੀਂ ਲਾਹੌਰ ਜਾ ਰਹੇ ਮੋਟਰਵੇ ਦੇ ਉੱਤੇ, ਤੇ ਉੱਥੇ ਉਹਨੇ ਲਿਖਿਆ VIP ਉਹ ਵਾਸ਼ਰੂਮ ਜਿਹੜੇ ਹੁੰਦੇ ਆ ਉਹਦਾ 100 ਰੁਪਏ 150 ਰੁਪਏ ਲੈਂਦੇ ਆ ਅਕਸਰ। ਉਹ ਜਿਹੜਾ ਕੈਮਤ ਆਮਨ ਇੱਕ ਤਾਂ ਨਾਰਮਲ ਵਾਸ਼ਰੂਮ ਆ, ਇੱਕ ਤੁਸੀਂ ਗੌਰ ਕਰਨਾ ਸਾਈਡ ਤੋਂ 200 ਰੁਪਏ ਲੈਂਦੇ ਉਹਨਾਂ ਨੇ। ਅੰਦਰੋਂ ਐਂ ਮਹਿਲ ਟੈਪ ਬਣਾਇਆ ਹੁੰਦਾ, ਐਦਾਂ ਹੀ ਠੀਕ ਹੈ। ਉੱਥੇ ਉਹਨੂੰ ਕਹਿ ਰਿਹਾ ਵੀ ਮੈਂ ਮੁਗਲ, ਮਤਲਬ ਐਸੀ ਜਗ੍ਹਾ ਤੇ ਮੁਗਲ ਦੱਸ ਕੇ ਪੈਸੇ ਮਾਫ ਕਰਾਉਂਦਾ, ਅੱਲਾ ਮਾਫੀ ਦੇਵੇ। ਬਾਥਰੂਮਾਂ ਚ
ਯਾਰ ਲਹਿਰਪੁਰ ਗੈਲਰੀ ਦੇ ਪੌੜੀਆਂ ਉਤਰ ਇੱਕ ਮਾਈ ਨੇ ਕਿਹਾ ਪੁੱਤਾਂ ਸਮਾਨ ਫੜੇ, ਕਹਿੰਦਾ ਨਹੀਂ ਮੈਂ ਮੁਗਲ ਬਣਾਉਂਗਾ। ਸਮਾਨ ਤਾਂ ਫੜ ਲਾ ਯਾਰ, ਇਹ ਕਿਹੜਾ ਕੰਮ ਹੈ? ਨੇਕੀ ਦਾ ਕੰਮ ਕਰਨਾ ਚਾਹੀਦਾ। ਉਸਤਾਦ ਜੀ ਕਿਲੇ ਦੇ ਬਾਹਰ ਮੈਨੂੰ ਲੱਗਦਾ ਕਿਰਾਏ ਤੇ ਰਹਿੰਦੇ ਸੀ ਪਰਲੀ ਸਾਈਡ। ਨਹੀਂ ਭਾਜੀ ਇਹ ਕੰਧ ਉਹ ਸ਼ੇਖਾਂ ਨੇ ਤੇ ਏਦਾਂ ਮੁਲਕ ਬਣਾਇਆ ਪਾਕਿਸਤਾਨ, ਸ਼ੇਖਾਂ ਨੇ ਕਲੇਮ ਹੀ ਨਹੀਂ ਕੀਤਾ ਕਿ ਅਸੀਂ ਇਦਾਂ ਇਹ ਵੀ ਨਹੀਂ ਕੀਤਾ। ਉਹਦੇ ਬੇਟਾ ਆਧਾਰ ਗੱਲ ਸ਼ੇਖਾਂ ਨੂੰ ਕਰੀ ਜਾ, ਮੈਂ ਤੈਨੂੰ ਕਹਿਣਾ ਹੀ ਨਹੀਂ। ਮੈਂ ਆਪ ਤੂੰ ਇਦਾਂ ਵਾਹ ਦਾ ਤਾਜ ਜੀ ਦਾ ਤੁਸੀਂ ਮੁਗਲੇ ਸਾਡਾ ਨਾਂ ਕੋ ਲਿਆ, ਤੁਹਾਡਾ ਨਾਂ ਕੋ ਲਿਆ, ਜੀ ਤੁਸੀਂ ਅੱਜ ਕੱਲ ਤੰਜ਼ ਬਹੁਤ ਤੁਹਾਡਾ ਨਾਂ ਕੋ ਲਿਆ। ਕਿਹੜੇ ਮੁਗਲ ਜੋਤ ਜਹਾਨ ਦੇ ਖਾਨ ਸਾਹਿਬ ਤੁਸੀਂ ਸੁਣੇ? ਹਾਂ ਉਤੋਂ ਤੁਸੀਂ ਮੁਗਲ ਹੋਏ ਹੋ। ਠੀਕ ਆ ਜੀ, ਜੋਤ ਜਹਾਨ ਦੇ ਮਹਿਲਾਂ 'ਚ ਬਲਾ ਖਾਨ ਸਾਹਿਬ ਵਿਚਾਰੇ ਬਰੀਕ ਲੋਕ, ਬਾਈਆਂ ਤੇ ਉਹ ਜਿਹੜੀਆਂ ਦੂਜੀਆਂ ਗਵਈਏ ਰਾਗ, ਤੁਸੀਂ ਕਿਹੜੇ ਮੁਗਲ ਹੋ ਕਿ ਖਾਨ ਸਾਹਿਬ ਗਾਉਣ ਲੱਗਿਆ ਡਰਦੇ ਸੀ ਕਿ ਇਹਨੂੰ ਇੰਨਾ ਸੁਰ ਦਾ ਪਤਾ ਵਾ, ਅਸੀਂ ਮਾੜੇ ਜੇ ਬਸੁਰੇ ਹੋਏ ਇਹਨੇ ਸਾਡਾ ਨਾਮ ਖੋਹ ਲੈਣਾ ਤੇ ਦਿਲ ਕਰੇ ਸਦਾ ਵੀ ਦੇਵੇ। ਕਿਹੜੇ ਮੁਗਲ ਹੋ ਤੁਸੀਂ? ਸੁਰੀਲੇ ਆ ਕੰਨਾਂ ਦੇ। ਕੰਨਾਂ ਦੇ ਸੁਰੀਲੇ ਤੇ ਫੇਰ ਨਾ ਫੇਰ ਇਹਦੀ ਇਕੱਠੇ ਹੀ ਰਹੇ ਤੁਸੀਂ। ਹਰ ਹਫਤੇ ਉੱਤੇ ਖਾਨ ਸਾਹਿਬਾਂ ਦੀ ਮਹਿਫਲ ਹੁੰਦੀ ਸੀ, ਵੱਡੇ ਵੱਡੇ ਖਾਨ ਸਾਹਿਬ ਮਹਿਦੀ ਹਸਨ ਨੇ ਆਪਣੇ ਮੂੰਹ ਕਿਹਾ ਕਿ ਹਮਾਰੇ ਬੜੇ ਜੋ ਹੈ ਉਹ ਮੁਗਲੋਂ ਕੇ ਦਰਬਾਰੋਂ में गाते थे जाके। ਬਿਲਕੁਲ ਸਹੀ। ਤੁਸੀਂ ਕਿੱਦਾਂ ਉਹਨਾਂ ਤੋਂ ਲੈ ਜੀ? ਅੱਜ ਮੈਂ ਮੁਗਲਈ ਦਾ ਜ਼ਿਕਰ ਕਰ ਲਿਆ ਭਾਜੀ, ਜਿਹੜੇ ਮਹਿਲ 'ਚ ਰੋਜ਼ ਸਵੇਰ ਸ਼ਾਮ ਗਾਣਾ ਹੁੰਦਾ, ਉਸ ਮਹਿਲ ਦੇ ਨਾਂ ਤੋਂ ਜਾਂ ਉਹਨਾਂ ਮੁਗਲਾਂ ਦੇ ਨਾਂ ਤੋਂ ਇੱਕ ਮੁਗਲਈ ਠੇਕਾ ਨਹੀਂ ਰੱਖਿਆ ਜਾ ਸਕਦਾ। ਜਿਹੜਾ ਝੂਠ ਹੱਸਦਾ। ਉਹਨਾਂ ਦਾ ਤਲਕ ਸੀ। ਤੇਰੇ ਬਾਦਰ ਸ਼ਾਹ ਜ਼ਫਰ ਸਾਹਿਬ ਸ਼ਾਇਰ ਸੀ ਬੜੇ ਵੱਡੇ। ਕਿਉਂ ਸ਼ਾਇਰ ਸੀ? ਬਾਦਸ਼ਾਹ ਸਨ। ਸ਼ਾਇਰ ਕਿਉਂ ਸੀ? ਇਸ਼ਕ ਸੀਗਾ, ਕਿਹਦੇ ਨਾਲ? ਜਿਹਦੇ ਨਾਲ ਮਰਜ਼ੀ ਹੋਵੇ। ਆਪੇ ਫਸ ਗਏ। ਇਹਦਾ ਲੁਕੋ ਰਿਹਾ ਨਾ ਕਿ ਜਿਹਦੇ ਨਾਲ ਮਰਜ਼ੀ ਹੋਵੇ, ਤੁਹਾਨੂੰ ਕੀ ਇਹਦਾ ਮਤਲਬ ਕੁਝ ਲੁਕੋ ਰਿਹਾ। ਖੁੱਲ ਕੇ ਦੱਸ ਹੁਣ, ਉਹ ਬਾਤ ਕਰੋ ਸਾਡੀ। ਹੁਣ ਖੁੱਲ ਕੇ ਦੱਸ ਤੁਸੀਂ ਕਿਹਦੇ ਨਾਲ? ਕਹਿੰਦੇ ਹੋ ਕਿ ਮੈਨੂੰ ਕਤਲ ਕਰ ਦੇਵੇ, ਤੂੰ ਕੀ ਬੱਟਾ ਪਤਾ। ਚਲੋ ਮੈਂ ਹਿਸਾਬ ਲਾਇਆ ਅੱਜ ਕੋਈ 25 ਕੁ ਸਾਲ ਪੁਰਾਣੇ ਸਜਾਦ ਜਾਨੀ ਸਾਹਿਬ ਬਾਹਰ ਆਏ ਨੇ, ਇਹਨਾਂ ਦਾ ਤੇਰਾ ਉਹਨਾਂ ਦੀ ਯਾਰ ਟੀਮ ਹੀ ਨਹੀਂ ਗੱਲ ਯਾਰ, ਕਰ ਲੈਣ ਜੁਗਤਾਂ। ਮੈਂ ਹਥਿਆਰ ਸਿੱਟੇ ਚਲਾਣੇ ਨਹੀਂ ਭੁੱਲਿਆ। ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ। ਚਾਰ ਹੀ ਵੱਜਣਗੇ। ਚਾਰ ਹੀ ਵੱਜਣਗੇ। ਨਾ ਟੈਨਸ਼ਨ ਲਵੋ। ਸਾਫਾ ਰਹਿਣ ਦਿਓ, ਆਹੀ ਅੱਜ ਕਰ ਅੱਜ ਮੇਰੀ ਵੈਸੇ ਉਸਤਾਦ ਜੀ, ਅੱਜ ਮੇਰੀ ਸਾਲਗਿਰਹ, ਮੈਂ ਖੁਸ਼ ਹਾਂ, ਕਰੀ ਜਾਓ। ਹਾਏ ਹਾਏ, ਸੋ ਬਹੁਤ ਮੈਨੂੰ ਖੁਸ਼ੀ ਹੋਈ ਕਿ ਤੁਸੀਂ ਖੁੱਲੇ ਹੋ। ਕੋਈ ਦਾਨ ਤਾਂ ਦੀजिए ਬਾਦਸ਼ਾਹ ਸਲਾਮਤ। ਹਾਂਜੀ ਖੁੱਲੋ ਉਸਤਾਦ ਜੀ, ਕਰਿਆ ਕਰੋ ਜੁਗਤਾਂ, ਕਰਿਆ ਕਰੋ ਇੰਜ, ਯਾਨੀ ਕਿ ਗੱਲਾਂ ਕਰਿਆ ਕਰੋ। ਗੱਲਾਂ ਦੁਨੀਆ ਤੁਹਾਨੂੰ ਇਹੀ ਪਸੰਦ ਕਰਦੀ ਹੈ, ਗੱਲਾਂ ਕਰੋ ਮਾਸ਼ਾਅੱਲਾ ਮੁਗਲਾਂ ਜੀ ਫੁੱਲ ਪੂਰੀ। ਹੋਰ ਕੀ ਕੀਤਾ ਮੁਗਲਾਂ ਨੇ, ਦੱਸੋ ਜ਼ਰਾ ਉਸਤਾਦ ਜੀ। ਭਾਈ ਫੈਸਲ ਜੋ ਵੀ ਮੁਗਲਾਂ ਨੇ ਕੀਤਾ, ਤੂੰ ਉਹਦਾ ਕ੍ਰੈਡਿਟ ਕਿਉਂ ਲੈ ਰਿਹਾ ਸਾਰੇ ਅੱਜ ਵੀ 2025 ਚ? ਕ੍ਰੈਡਿਟ ਲੈਣਾ ਹੀ ਹੈ। ਹੁਣ ਮੈਂ ਤੁਹਾਡੇ ਨਾਲ ਵਾ ਮਾਸ਼ਾਅੱਲਾ, ਅਸੀਂ ਤੁਹਾਡਾ ਵੀ ਕ੍ਰੈਡਿਟ ਲੈ ਰਹੇ ਹਾਂ। ਅੱਲਾਹ ਵਾਹਿਦ ਦੀ ਕਸਮ ਹੈ। ਉਧਰ ਲਾਹੌਰ ਗਏ ਆ, ਅੱਧੀ ਦੁਨੀਆ ਨੇ ਸਾਨੂੰ ਇਹੀ ਕਿਹਾ ਉਹ ਜਾਨੀ ਟੀਮ ਬੈਠੀ ਫਿਰਦੀ ਵੀ, ਉਹ ਜਾਨੀ ਟੀਮ ਫਿਰਦੀ ਵੀ। ਅਸੀਂ ਤੁਹਾਡੇ ਕ੍ਰੈਡਿਟ ਲੈ ਰਹੇ। ਵਾਹ ਵਾਹ ਵਾਹ। ਅੱਲਾ ਜਾਣਦਾ ਮੈਂ। ਚਲੋ ਤੂੰ ਤੇ ਸਹੀ ਲੈ ਰਿਹਾ, ਇੱਥੇ ਕਈ ਜਾਨੀ ਟੀਮ ਤੇ ਹੈ ਹੀ ਨਹੀਂ, ਮੁੱਕ ਗਿਆ ਕੰਮ, ਉਹ ਅੱਜ ਤੱਕ ਕਈ ਜਾ ਰਹੇ। ਗੁੱਡਾ ਕੱਟਿਆ ਮੁਗਲ ਬੋਲ ਕੋਈ ਨਹੀਂ, ਮੁਗਲਾਂ ਦਰਬਾਰ ਚਾਹ ਵਾਲਾ ਲੈਟਰ ਨਹੀਂ ਸੁਦਾ, ਉਹ ਪੁੱਠਾ ਖੋਲ ਕੇ ਚੰਡਾ ਖਾ ਲੈਂਦੇ। ਕਿਹੜਾ ਚਾਹ ਲੱਗੀ? ਉਹ ਜਿਹੜਾ ਨਹੀਂ ਲੈਟਰ ਸੀ ਖੋਲੋ ਨਾ ਕਰਕੇ। ਨਹੀਂ ਇਮਾਨ ਨੇ ਦੱਸੋ, ਸਹੀ ਮੁਗਲ ਹੁੰਦੇ ਉਹਨਾਂ ਕੋਲ ਇਦਾਂ ਦੀ ਗੱਡੀ ਹੋਣੀ ਸੀ? ਯਾਰ ਸਾਰੀ ਜ਼ਿੰਦਗੀ ਇਹਨਾਂ ਨੂੰ ਇਹ ਨਹੀਂ ਜਾਹਲ ਵੀ ਉਹ ਬਾਦਸ਼ਾਹ ਵਾ, ਉਹ ਤੈਨੂੰ ਦੇ ਰਿਹਾ ਪਿਆਰ ਨਾਲ, ਕਹਿੰਦਾ ਫੈਸਲਾ ਮੈਂ ਮੰਗੋ ਕਿਆ ਮੰਗਦੇ? ਨਹੀਂ ਜੀ ਅੱਲਾ ਦਾ ਦਿੱਤਾ ਸਾਰਾ ਕੁਝ ਰਹਿਣ ਦੇ। ਤੇ ਘਰ ਆਈ ਨਹੀਂ ਸੀ, ਤੇ ਘਰ ਆ ਕੇ 6 ਮਹੀਨੇ ਇਸੇ ਗੱਲ ਤੋਂ ਅਫਸੋਸ ਕਰਦਾ ਰਹਿੰਦਾ, ਯਾਰ ਮੈਂ ਕਿਉਂ ਇਦਾਂ ਕਹਿਤਾ। ਮੁੜ ਕੇ ਸ਼ਾਹ ਵੱਡੇ ਮੰਗਣਾ ਦਾ ਕੁਝ। ਅੱਜ ਬੇਸਿਕਲੀ ਮੁਗਲਾਂ ਦਰਬਾਰ ਸਾਰੀ ਜ਼ਿੰਦਗੀ ਮੁੜ ਕੇ ਉਹ ਦਲੀਲ ਬਣਾਈ ਹੁੰਦੀ ਹਰ ਕਿਸੇ ਨੂੰ। ਉਹ ਤੂੰ ਆ 20 ਰੁਪਏ ਦੀ ਗੱਲ ਕਰਦਾ, ਮੈਨੂੰ ਤੇ ਬਾਦਸ਼ਾਹ ਨੇ ਕਿਹਾ ਸੀ, ਮੈਂ ਉਹਨੂੰ ਕਹਿਤਾ। ਸਾਰੀ ਜ਼ਿੰਦਗੀ ਇਸ ਦਲੀਲ ਦੀ ਜ਼ਿੰਦਗੀ, ਸਾਰੀ ਜ਼ਿੰਦਗੀ ਇਸੇ ਦਲੀਲ ਦਾ ਜ਼ਿੰਦਗੀ ਦਾ ਅੰਦਰ ਤੱਕ ਦੁੱਖ ਹੁੰਦਾ। ਕਿਆ ਹਾਂ ਬਈ ਯਾਰ ਫੈਸਲ ਤੂੰ ਇਹ ਤਾਂ ਕਹਿ ਰਿਹਾ 20 ਰੁਪਏ ਦੀ, ਉਹ 20 ਰੁਪਏ ਦੀ ਮੈਨੂੰ ਤੇ ਬਾਦਸ਼ਾਹ ਨੇ ਕਿਹਾ ਸੀ, ਮੈਂ ਉਹਨੂੰ ਕਹਤਾ ਅੱਲਾ ਦਾ ਸ਼ੁਕਰ ਹੈ ਤੂੰ 20 ਰੁਪਏ ਦੀ ਗੱਲ ਕਰ। ਤੂੰ ਕੀ ਹੈ? ਉਸਤਾਦ ਜੀ ਮੈਨੂੰ ਲੱਗਦਾ ਇਹ ਕਿਲੇ ਦੇ ਗੇਟ ਤੇ ਖਲੋਤੇ ਹੁੰਦੇ ਜਾਂਦੇ ਬੰਦੇ ਨੂੰ ਇਹੀ ਕਹਿੰਦੇ ਆਉਂਦਾ ਪਾਪੜ ਫੜੀ ਲਿਆਈਆਂ। ਭਾਜੀ ਇਹਨਾਂ ਦੇ ਵੱਡਿਆਂ ਨੇ ਕਿਲਾ ਦੂਰੋਂ ਵੀ ਨਹੀਂ ਕਦੀ ਵੇਖਿਆ ਹੋਣਾ। ਹਾਂਜੀ ਉਹਨਾਂ ਨੇ ਲਾਗੋ ਹੀ ਦੇਖਿਆ। ਇਹਨਾਂ ਨੂੰ ਸਿਮਤ ਵੀ ਗਲਤ ਪਤਾ ਸੀ ਕਿ ਕਿਲਾ ਕਿੱਧਰ ਆ, ਇੰਨੀ ਦੂਰ ਸੀ। ਓਏ ਇਹਨੂੰ ਸੀ ਸਿਮ- ਇਹ ਐਨੂੰ ਕਹੀ ਜਾਂਦੇ ਸੀ। ਉਸਤਾਦ ਜੀ ਤੁਸੀਂ ਮੁਗਲਈ ਦਾ ਜ਼ਿਕਰ ਕਰਨ ਦੇ ਸੀ, ਉਹ ਤਾਂ ਸੁਣਾਓ। ਬੇਸਿਕਲੀ ਮੁਗਲ ਸਾਹਿਬ ਦੇ ਬਾਦਸ਼ਾਹ ਦੇ ਦਰਬਾਰ ਚ ਹੁੰਦੇ ਸੀਗੇ, ਪੱਖਾ ਨਹੀਂ ਸੁਦਾ, ਉਹ ਪੁੱਠਾ ਆਪਣੇ ਨੂੰ ਕਰਕੇ ਨਾ ਐਂ ਕਰਕੇ ਹਵਾ ਦੇਣ ਲੱਗੇ, ਉਹਨੂੰ ਕੁੱਟਿਆ। ਹਾਂ ਹੌਸਲਾ ਕਰ, ਕੀ ਹੋਇਆ? ਪਰੇਸ਼ਾਨ ਕੀ ਥੀ। ਗੱਲ ਹੋਈ ਹੈ? ਕੀ ਹੋਇਆ? ਆ ਵੇਖੋ ਅਲਹਮਦੁਲਿਲਾ ਜੱਟ ਹੈਗੇ ਆ, ਕੋਈ ਗਾਲ ਵੀ ਕੱਢ ਜੇ ਚੁੱਪ ਕਰ ਜੀਦਾ ਯਾਰ, ਇਹ ਭਾਈ ਚਲਾ ਹੋਵੇ। ਆ ਜੱਟ ਜੇ ਇਹ ਗੱਲ ਮੁਕਾਈ ਦੀ ਹੁੰਦੀ ਆ, ਮੁਗਲੀ ਮਾੜਾ ਜਿਹਾ ਕਹਿ ਕੇ ਫਸ ਕੇ ਅੱਧਾ ਘੰਟਾ ਆਪਣੇ ਤੋਂ ਲਵਾ ਲਿਆ, ਚੁੱਪ ਕਰਕੇ ਬੈਠੇ ਰਹੋ, ਮਾਫੀ ਮੰਗ ਲਓ। ਇਧਰ ਅਲਹਮਦੁਲਿਲਾ ਜੋ ਵੀ ਆ ਸਹੀ ਆ। ਹਾਂ ਇਤਨਾ ਹਲੇ ਕਨਫਰਮ ਵੀ ਨਹੀਂ ਹੈ, ਉਸ ਹਿਸਾਬ ਨਾਲ ਤੇ ਟਰੈਕ ਰੱਖੀਏ। ਜਿਹੜੇ ਨਿਆਣਿਆਂ ਨੇ ਜਿਹੜੀਆਂ ਨਿਆਣਿਆਂ ਨੇ ਜੁਗਤਾਂ ਯਾਦ ਕੀਤੀਆਂ ਸੀ ਉਹ ਸਾਰੀ ਖੁਸ਼ ਆਪਣਾ ਕਰਾ ਦਿੱਤੀਆਂ। ਬੱਚਿਆਂ ਦੇ ਪੰਜ ਉਸਤਾਦ ਜੀ ਆਪਣਾ ਕੀ ਰੱਬ ਦਸਰ ਸਾਹਿਬ, ਤੁਹਾਨੂੰ ਪਤਾ ਸੀ ਇੱਕ ਗੇਮ ਸ਼ੁਰੂ ਕੀਤੀ ਪਨਿਸ਼ਮੈਂਟ ਵਾਲੀ, ਦੇਖ ਰਹੇ ਹੋ ਤੁਸੀਂ? ਹਾਂਜੀ ਉਹ ਭਾਈਜਾਨ ਉਥਾਂ ਚ ਕੀ ਬਣਿਆ ਸਾਜ ਜੀ? ਉਸਤਾਦ ਜੀ ਬਹੁਤ ਗੇਮ ਮਜ਼ੇਦਾਰ ਹੋ ਰਹੀ ਹੈ। ਅੱਛਾ ਜੀ। ਹਾਂ
ਉਹ ਕਿੱਥੇ ਸ਼ੁਰੂ ਨਹੀਂ ਕੀਤੀ? ਤਾਂ ਉਹ ਕਮੈਂਟ ਕੀ ਨਿਜ਼ਾਮ ਕੀ ਕਹਿੰਦੇ ਕਮੈਂਟ ਨਹੀਂ ਬਾਬਾ ਜੀ, ਮੈਂ ਗੱਲਬਾਤ ਹੁਣ ਲੋਕੀ ਥੋੜੇ ਜਿਹਾ ਟਰੈਕ ਤੇ ਆ ਰਹੇ, ਹੁਣ ਥੋੜਾ ਉਹਨਾਂ ਨੂੰ ਸਮਝ ਆ ਰਿਹਾ ਕਿ ਇਹਨਾਂ ਕੋ ਕਰਾਈਏ ਕੀ। 8 ਚੀਜ਼ਾਂ ਮੈਂ ਲਿਖੀਆਂ ਕਿ ਅਸੀਂ ਆਹ ਕਰਾਂਗੇ। ਠੀਕ ਆ ਭਾਈਜਨ? ਠੀਕ ਹੈ। ਇੱਕ ਬੰਦੇ ਨੇ ਮੈਸੇਂਜਰ ਤੇ ਮੈਨੂੰ ਕਿਹਾ ਕਿ ਉਸਤਾਦ ਮੈਸੇਜ ਪੜਾਈ, ਅਗਰ ਮਿੱਠੇ ਤੇ ਪੂਰੇ ਸ਼ੋਅ ਚੁੱਪ ਰਵੇ ਨਾ ਮੈਂ ਤੁਹਾਨੂੰ 11000 ਰੁਪਏ ਭੇਜੂੰਗਾ। ਮੈਂ 10000 ਕਿ 11000 ਨਹੀਂ, ਮੈਂ ਕਿਹਾ ਯਾਰ ਮੇਰੀ ਗੱਲ ਸੁਣੋ ਭਾਜੀ, ਆ ਪਤਾ ਕਿ ਜਿਹ ਚ ਤਜ਼ਲੀਲ ਆ ਕੋਈ ਗੱਲ ਉਹ ਨਾ ਕਰਿਆ ਕਰੋ ਜੀ। ਉਸਤਾਦ ਜੀ ਮਿੱਠਾ ਗਲ ਚ ਫਲਾਣਾ ਪਾ ਕੇ ਰੋਡ ਤੇ ਮੰਗੇ ਤੇ ਮੈਂ ਉਹਨੂੰ ਜਿੰਨੇ ਮੰਗ ਲੇਗਾ ਮੈਂ ਉਹਨੂੰ ਡਬਲ ਦਿਆਂਗਾ। ਮਤਲਬ 200 ਰੁਪਏ ਮੰਗੇ ਤੂੰ 400 ਰੁਪਏ ਦੇਂਗਾ ਨੂੰ ਯਾਰ। ਨਹੀਂ ਯਾਰ ਗੱਲ ਕਰਿਆ ਕਰੋ ਨਾ ਕਿ ਤੁਸੀਂ ਇਹ ਸਮਝੋ ਯਾਰ ਮੇਰਾ ਭਰਾ ਵਾ, ਸਾਡਾ ਭਰਾ ਵਾ, ਸਾਡਾ ਫੈਮਿਲੀ ਮੈਂਬਰ ਹੈ, ਮੰਗਦਾ ਹੋਵੇ ਉੱਥੇ, ਫਿਰ ਅਸੀਂ ਕਿਸੇ ਨੂੰ ਇਹ ਵੀ ਨਹੀਂ ਦੱਸ ਸਕਦੇ ਵੀ ਮਿੱਠਾ ਪੂਰੀਆ ਮੰਗਣਾ ਤੇ ਇਹ ਡਬਲ 1000 ਰੁਪਇਆ ਮੰਗ ਲੇਗਾ ਭਾਈ ਤੂੰ 2000 ਦੇ ਦੇਗਾ। ਇੰਝ ਨਹੀਂ ਜਿਹਦੇ ਚ ਇਹ ਨਾ ਹੋਵੇ ਦਾਨਿਸ਼ ਹੈ ਜਿਹੜਾ ਕੁੜੀ ਬਣਦਾ ਕੁੜੀ ਬਣ ਕੇ ਇਹ 3 ਪ੍ਰੋਗਰਾਮ ਮੰਗੇ, ਲਓ ਬਾਜ਼ਾਰ ਜਾ ਕੇ 3 ਪ੍ਰੋਗਰਾਮ ਮੰਗੇ, ਮੈਂ ਉਹਨੂੰ ਨਵੀਂ ਮੋਟਰਸਾਈਕਲ ਲੈ ਦਾਂਗਾ, ਉਹਨੂੰ ਨਵਾਂ ਜਹਾਜ਼ ਕਿਹਾ ਤਾਂ ਵੀ ਨਹੀਂ ਜਾਏਗਾ। ਪੁੱਛ ਲਓ ਨਾ। ਸਹੀ ਗੱਲ। ਇੰਝ ਨਹੀਂ ਕਿਉਂਕਿ ਜਿੱਥੇ ਉਹਨੇ ਖਲੋਤੇ ਹੋਣਾ ਉਹ ਜਿਹੜੇ ਲੋਕ ਦੇਖ ਰਹੇ ਨੇ ਉਹ ਚ ਉਹਦਾ ਕੋਈ ਉਹਨੂੰ ਕੀ ਪਤਾ। ਸਹੀ ਬਾਤ। ਠੀਕ ਹੈ ਨਾ, ਤੇ ਉਹਦੇ ਤੇ ਛਾਪ ਲੱਗ ਜਾਏ ਵੀ ਉੱਤੋਂ 3 ਪ੍ਰੋਗਰਾਮ। ਥੋੜਾ ਇੱਥੇ ਦਾ ਕੋਈ ਹਿਸਾਬ ਕਿਤਾਬ ਦੱਸਿਆ। ਬਾਹਰ ਤਾਂ ਮੈਂ ਕਿਹਾ ਸੀ, ਲੇਕਿਨ ਬਾਹਰ ਕੋਈ ਇਦਾਂ ਦਾ ਕਿ ਕੋਈ ਪਨਿਸ਼ਮੈਂਟ ਐਸੀ ਹੋਵੇ ਕਿ ਜੇ ਕਿਸੇ ਦੀ ਕੋਈ ਤਜ਼ਲੀਲ ਕੋਈ ਜ਼ਲਾਲਤ ਕੋਈ ਗੱਲ ਕੋ ਘਟੇ ਨਾ ਹਾਂਜੀ ਔਰ ਉਹ ਬੰਦਾ ਖੁਸ਼ੀ ਨਾ ਕਰ ਲਵੇ। ਹਾਂਜੀ ਹੁਣ ਮੈਂ ਸੱਚੀ ਗੱਲ ਕਰ ਰਿਹਾ, ਮੈਂ ਇਹਨੂੰ ਕਹਿ ਵੀ ਦੇਵਾਂ ਨਾ ਕਿ ਦਾਨਿਸ਼ ਕਰ ਲਾ, ਉਹਨੇ ਨਹੀਂ ਕਰਨੀ। ਕਰੇਗਾ ਤੂੰ? ਉਹ ਔਰਤ ਵਾਲਾ ਬਣ ਕੇ ਘੰਟਾ ਘਰ ਚੌਂਕ 'ਚ ਤੂੰ ਕੁਝ ਕਰੇਗਾ? ਕਦੀ ਜ਼ਿੰਦਗੀ 'ਚ ਨਹੀਂ ਕਰੇਗਾ। ਮੋਟਰਸਾਈਕਲ ਉਹਨੂੰ ਕਸਮੇ ਅੱਲਾ ਦੀ ਉਹਨੂੰ ਜਹਾਜ਼ ਕਹਿ ਦੇ ਉਹਨੇ ਤਾਂ ਵੀ ਨਹੀਂ ਕਰਨਾ। ਕੋਈ ਸ਼ੱਕ ਨਹੀਂ ਸਰ। ਉਹ ਮੈਨੂੰ ਪਤਾ ਨਾ ਇਹਨਾਂ ਦਾ, ਲੇਕਿਨ ਉਹ ਆ ਦੇਖੋ ਹੁਣ ਪਨਿਸ਼ਮੈਂਟ ਕੀ ਮਜ਼ੇਦਾਰ ਆ। ਅਸੀਂ ਹੁਣ ਸਮਾਨ ਮੰਗਾ ਰਹੇ ਆ, 2-3 ਚੀਜ਼ਾਂ ਮੈਂ ਮੰਗਾਈਆਂ, ਇੱਕ ਮੈਂ ਉਹ ਪਤਕ ਮੰਗਾਈ ਟੀ ਉਹ ਅਸੀਂ ਬਾਹਰ ਖੇਲਣਾ। ਠੀਕ ਆ ਜੀ। ਇੱਕ ਹੋਰ ਉਦਾਂ ਦਾ ਹੈਗਾ, ਉਹ 'ਚੋਂ ਝਾੜੂ ਮਾਰਦਾ ਕਰੈਕਟਰ ਚਾਈਨੀਜ਼, ਇੱਕ ਕਰੈਕਟਰ ਦਾ ਉਹਨੂੰ ਤਾਨਾ ਬੰਨ ਲੈਂਦਾ ਉਹਦਾ। ਉਹ ਉਸਤਾਦ ਜੀ ਉਹਦੇ 4 ਉਹ ਕੋਈ ਬੋਲਦਾ ਵੀ ਨਹੀਂ, ਉਹ 4 ਝਾੜੂ ਉਹਦੇ ਪੈਂਦਾ, ਇੱਥੋਂ ਠਾਪਾ ਤੇ ਉਹ ਇੰਜ ਕਰਕੇ ਨਾ ਚੁੱਪ। ਇੱਕ ਬਹੁਤ ਮਜ਼ੇਦਾਰ ਗੇਮ ਆ ਸਿਟੀ ਦੀ ਪਰ ਉਹ ਮੂੰਹ 'ਚ ਲੈ ਲੈਣੀ ਹੈ ਤੇ ਇੰਜ ਖਲੋ ਜਾਣਾ ਤੇ ਪਿੱਛੋਂ ਇੱਕ ਬੰਦੇ ਨੇ ਆ ਕੇ ਨਾ ਇੱਕ ਸ਼ੈਂਟਾ ਮਾਰਨਾ ਤੇ ਹੁਣ ਉਹ ਸੀਟੀ ਵੱਜਦੀ, ਉਹ ਵੱਜਣੀ ਨਹੀਂ ਚਾਹੀਦੀ, ਬਾਹਰ ਨਹੀਂ ਨਿਕਲਣੀ ਚਾਹੀਦੀ। ਉਸਤਾਦ ਜੀ ਉਹ ਇੰਜ ਸੀਟੀ ਹੈ ਨਾ ਤੇ ਉਹ ਪੈਂਦੀ ਨਾ ਜੇ ਆਵਾਜ਼ ਨਿਕਲੀ ਤੇ ਦੁਬਾਰਾ ਫੇਰ ਪੈਣੀ ਹੈ। ਯਾਨੀ ਅੱਛਾ ਇਹ ਪਨਿਸ਼ਮੈਂਟ ਇਹ ਆ ਕਿ ਤੇਰੇ ਪਿੱਛੋਂ ਟਾਂ ਤੇ ਪੈਣੀ ਆ ਤੇ ਤੇਰੀ ਕੋਈ ਸੀਟੀ ਨਾ ਵੱਜੇ। ਇਹ ਤਾਂ ਮਜ਼ੇਦਾਰ ਕੰਮ ਬਣਾ। ਸੀਟੀ ਨਾ ਵੱਜੇ। ਹਾਂ ਇੰਟਰਟੇਨਿੰਗ। ਠੀਕ ਆ ਇਹ ਉਹ ਪਤਾ ਬੜੀ ਐਂਟਰਟੇਨਮੈਂਟ। ਉਸਤਾਦ ਜੀ ਉਹ ਬੋਤਲ ਵਾਲੇ ਵੀ ਕਰਦੇ, ਬੋਤਲ ਬੰਨ ਕੇ ਤੇ ਅੱਖਾਂ ਬੰਦ ਕਰਕੇ ਤੇ ਇੰਜ ਕਰਕੇ ਮਾਰਦੇ ਤੇ ਉਹ ਤੋਂ ਬਚਣਾ ਬੋਤਲ ਤੋਂ। ਉਹ ਵੀ ਸਿੱਧੀ ਨਹੀਂ ਉਹ ਤਾਂ ਤੁਸੀਂ ਬਚ ਸਕਦੇ ਹੋ ਕਿ ਤੁਸੀਂ ਸਿੱਧੀ ਕਰਕੇ ਤੇ ਇੰਜ ਕਰ ਲਓ ਤੇ ਉਹ ਬਚ ਹੀ ਜਾਣਾ। ਇੰਨਾ ਕੁ ਆਈਡੀਆ ਇਹ ਹੈ ਕਿ ਆਈਡੀਆ ਹੀ ਨਾ ਹੋਵੇ। ਬੜੀਆਂ ਪਨਿਸ਼ਮੈਂਟਾਂ ਦੱਸੀਆਂ ਭਾਈ ਲੋਕਾਂ ਉਹ ਨੇ ਛਾਂਟੇ ਸਹੀ ਮਾਰਨੇ ਨੇ ਤੇ ਤਦੀ ਤੇ ਸੀਟੀ ਨਿਕਲਣੀ। ਜਦੋਂ ਸੀਟ ਨਿਕਲੇਗੀ ਉਸਤਾਦ ਜੀ। ਬੜਾ ਉਹਦੇ ਵਿੱਚ ਇਹ ਨਹੀਂ ਹੋਣਾ ਕਿ ਵੀ ਮੈਂ ਹਯਾ ਕਰਨਾ, ਮੇਰੇ ਉਸਤਾਦ ਜੀ ਨੇ, ਇਹ ਮੇਰਾ ਪੁੱਤਰ ਹੈ, ਇਹ ਉਹ। ਅਸੀਂ ਸੱਚੀ ਮੁੱਚੀ ਫਿਰ ਹਾਂ ਓਕੇ ਉਸਤਾਦ ਜੀ, ਮੈਨੂੰ ਤਾਂ ਨਹੀਂ ਖਿਲਾਣੀ ਜੇ ਵਿੱਚ। ਦੂਜੀ ਗੱਲ ਇਹ ਆ ਮੈਂ ਖਿੱਚ ਕੱਢੂੰਗਾ, ਮੈਂ ਛੱਡਣਾ ਨਹੀਂ। ਦੂਜੀ ਗੱਲ ਇਹ ਆ ਕਿ ਭਾਵੇਂ ਅਸੀਂ ਜਿਹੜਾ ਪਨਿਸ਼ਮੈਂਟ ਅਸੀਂ ਇਹ ਅਗਰ ਗੇਮ ਸ਼ੋ ਕਰਦੇ ਨਾ ਫਿਰ ਉਹਦੇ 'ਚ ਇਹ ਨਹੀਂ ਕਹਿਣਾ ਕਿ ਆਹ ਕਿੱਦਾਂ ਦਾ ਤੇ ਆਹ ਕਿੱਦਾਂ। ਫਿਰ ਗੇਮ ਹੀ ਆ। ਫਿਰ ਉਹਦਾ ਕੋਈ ਰੂਲ ਨਹੀਂ। ਆਹੋ ਲੇਕਿਨ ਹੋਵੇ ਇੱਥੇ ਯਾਨੀ ਜਿਹਦੇ 'ਚ ਤਜ਼ਲੀਲ ਨਾ ਹੋਵੇ, ਰਿਸਪੈਕਟ ਦੇ ਨਾਲ ਹੋਵੇ, ਲੇਕਿਨ ਉਹ ਹੋਵੇ ਜਿੱਦਾਂ ਦੀ ਮਰਜ਼ੀ। ਹਾਂਜੀ ਆਪਸ ਦੇ ਵਿੱਚ ਹੋਵੇ ਸਾਡਾ, ਕਿਸੇ ਤੀਸਰੇ ਬੰਦੇ ਦੇ ਅੱਗੇ ਅਸੀਂ ਬਿਸਤ ਨਾ ਹੋਈਏ। ਸਹੀ ਬਾਤ। ਅੱਛਾ ਇੱਕ ਉਸਤਾਦ ਜੀ ਹੋਰ ਗੱਲ ਕਰਨੀ। ਉਸਤਾਦ ਜੀ ਜਿਹੜੀ ਮੈਂ ਤੁਹਾਡੇ ਨਾਲ ਪਿਆਰ ਮੁਹੱਬਤ ਦੇ ਨਾਲ ਇਹ ਉਹ ਇਤਰਾਮ ਮੇਰੇ ਦਿਲ 'ਚ ਤੁਹਾਡਾ ਪਤਾ ਨਹੀਂ ਕਿੰਨਾ ਕਿ ਮੁਕਾਮ ਤੁਹਾਡਾ, ਉਹ ਮੈਂ ਉਂਝ ਤੁਹਾਡੇ ਨਾਲ ਲੱਗਾ ਰਹਿਣਾ। ਮੈਂ ਉਸਤਾਦ ਜੀ ਕਈ ਲੋਕ ਬੜਾ ਸੀਰੀਅਸ ਜਿਹਾ ਲੈ ਲੈਂਦੇ ਹੈਗੇ ਨੇ ਕਿ ਫੈਸਲੇ ਯਾਰ ਗਲਤ ਕਰ ਰਿਹਾ। ਉਹ ਪਤਾ ਹੀ ਆ ਸਾਨੂੰ, ਪਤਾ ਹੀ ਆ ਸੀਰੀਅਸ ਨਹੀਂ, ਉਹਨਾਂ ਨੂੰ ਪਤਾ ਵਾ ਸਾਰਾ ਹੀ ਪਤਾ ਵਾ। ਭਾਈ ਫੈਸਲ ਸੱਚੀ ਮੁੱਚੀ ਦਾ ਗਾਡਰ ਚਾਹ ਚ ਡੁਬੋ ਕੇ ਖਾਵੇ। ਸਹੀ ਹੋ ਗਿਆ। ਤੇ ਉਸਤਾਦ ਜੀ ਉਹ ਸੀਟੀ ਵਾਲੀ ਗੇਮ ਜਦੋਂ ਕਰਨੀ ਹੈ ਨਾ, ਸੋਟੀ ਮਾਰਨ ਵਾਲੀ, ਉਹ ਮੈਂ ਲਾਜ਼ਮੀ ਕਰਨੀ ਤੁਹਾਡੇ ਨਾਲ। ਨਹੀਂ ਉਸਤਾਦ ਜੀ ਨੇ ਕਰਾਣੀਆਂ ਗੇਮਾਂ। ਤੇਰਾ ਸਮਝਿਆ, ਤੇਰਾ ਸੁਣਿਆ ਗੀਟੀ ਮਰ ਗਈ ਇੱਕ। ਪੱਕੀ ਗੀਟੀ ਮਰੀ, ਪੱਕੀ ਤੋੜ ਕੀਤਾ ਹੋਇਆ ਹੈ। ਕਪਲ ਸ਼ਰਮਾ ਤੇਰਾ ਗਲਾਟੀ ਚਲਾ ਗਿਆ। ਕੋਈ ਨਹੀਂ, ਉਹ ਭਰਾ ਵਾ। ਨਹੀਂ ਉਹ ਪੁੱਤਰ ਆ, ਪੁੱਤਰ ਵੀ ਆ, ਭਰਾ ਵੀ ਆ, ਕੋਈ ਅਸੀਂ ਸਾਰਾ ਕੁਝ ਹੀ ਆ। ਸਾਰੀ ਮੁਹੱਬਤ ਉਹਦੇ ਨਾਲ ਉਂਝ ਹੀ ਆ ਔਰ ਦੁਆ ਦਿਲੋਂ ਇਹ ਹੈ ਕਿ ਅੱਲਾਹ ਪਾਕ ਉਹਨੂੰ ਤਰੱਕੀ ਦੇਵੇ ਬਸ। ਅੱਛਾ ਜੀ। ਉਸਤਾਦ ਜੀ ਵੈਸੇ ਤੁਸੀਂ ਚੇਂਜ ਹੋ ਗਏ ਹੋ ਮਾਸ਼ਾਅੱਲਾ ਕਾਫੀ। ਕਿਉਂ ਉਸਤਾਦ ਜੀ ਅੱਛੀ ਗੱਲ ਹੈ। ਚੇਂਜ ਮਤਲਬ ਚੇਂਜ ਆ ਸੇਂਜਾਂ ਵੀ ਧੜੀਆਂ ਰੰਗ ਸਾਫ਼ ਹੋਇਆ ਨਾ। ਭਾਈ ਮਜਰੀਮਾ ਔਰਤਾਂ ਵਾਲੀਆਂ ਲਾਂਡੇ। ਆਹੋ ਤਾਂ ਅੱਜ ਮੈਂ ਖਾ ਵੇਖਿਆ ਤੂੰ ਹਾਂਜੀ ਹਾਂ ਵਿੱਚ ਤੁਹਾਨੂੰ ਵੇਖਿਆ। ਬੁੱਢਾ ਹੋਇਆ ਮੈਂ, ਨਹੀਂ ਛੋਟੀ ਫੜੀ ਆ।
ਹੁਣ ਤੁਸੀਂ ਜਵਾਨ ਜੇ ਛੋਟੇ ਜਿਹੇ ਬੱਚੇ ਆ ਤੁਸੀਂ ਬਚਪਨ ਚ ਤੇ ਮੈਂ ਕਹਿੰਦਾ ਉਸਤਾਦ ਜੀ ਤੁਸੀਂ ਇਹ ਕਿੱਧਰ ਤੇ ਤੁਸੀਂ ਕਹਿੰਦੇ ਨਹੀਂ ਮੈਨੂੰ ਚੁੱਕ ਕੇ ਵੇਲੇ ਖੜਾ ਯਾਰ ਤੂੰ ਖਾਬ ਜਿਸ ਰਕਸ਼ੇ ਦੇਖਦਾ ਉਹ ਤੇ ਹਰ ਤਰ੍ਹਾਂ ਦੀ ਸਵਾਰੀ ਲੱਤ ਦੀ ਚੜਦੀ ਆ ਤੈਨੂੰ ਖਾਬ ਦਾ ਨਹੀਂ ਪਤਾ ਲੱਗਦਾ ਜੋ ਹਾਂ ਤੂੰ ਸੋਨਾ ਜਿਸ ਰਕਸ਼ੇ 'ਚ ਨਾ ਉੱਥੇ ਬੱਚੇ ਵੀ ਚੜਦੇ ਆ ਬਾਬੇ ਵੀ ਚੜਦੇ ਤੈਨੂੰ ਉਸ ਹਿਸਾਬ ਨਾਲ ਖਾਬ ਆਈ ਉਸ ਹਿਸਾਬ ਨਾਲ ਤੇਰੇ ਖਾਬ ਹੋ ਰਹੇ ਅੱਛਾ ਕੀ ਹੋਇਆ ਯਾਰ ਐਡੀ ਪਰੇਸ਼ਾਨੀ ਵਾਲੀ ਕਿਹੜੀ ਗੱਲ ਆ ਕੀ ਗੱਲ ਹੋ ਗਈ ਨਹੀਂ ਕੁਛ ਵੀ ਨਹੀਂ ਐਡਾ ਤੂੰ ਚੁੱਪ ਤੇ ਐਡਾ ਤੂੰ ਗੱਲ ਸਵੇਰੇ 6 ਵਜੇ ਦਾ ਨਸਾ ਗਿਆ ਮੇਰੇ ਕੋਲ ਕੀ ਹੋਇਆ ਨਹੀਂ ਜਦੋਂ ਆਪਣੇ ਪੈਰ ਸੜਦੇ ਨਾ ਉਦੋਂ ਬੰਦਾ ਦੌੜਦਾ ਮੈਂ ਕਿਹਾ ਹਾਂ ਸਾਨੂੰ ਕਦੀ ਫੋਨ ਹੁਣ- ਕਰਕੇ ਨਹੀਂ ਪੁੱਛਿਆ ਕਿੱਥੇ ਹੁਣ ਦੱਸ ਮੈਂ ਕਿਹਾ ਸਾਨੂੰ ਕਦੀ ਫੋਨ ਕਰਕੇ ਨੇ ਪੁੱਛਿਆ ਉਸਤਾਦ ਜੀ ਕੀ ਹੋ ਰਿਹਾ ਯਾਰ ਅਸੀਂ ਤੁਹਾਡੇ ਨਾਲ ਆ ਆਪਣਾ ਇੰਜ ਨਸਾਇਆ ਸਵੇਰੇ ਸਵੇਰੇ ਕੰਮ ਛੱਡ ਕੇ ਗਾਹਕ ਛੱਡ ਕੇ ਦੁਕਾਨਾਂ ਛੱਡ ਕੇ ਦਾੜੀ ਵੀ ਵਧਾਈ ਸਾਜੀ ਦੇਖੋ ਆਹੋ ਨਹੀਂ ਤਾਂ ਨਾਲੇ ਏਡਾ ਪਾਗਲ ਦੇਖੋ ਪਾਗਲ ਕਿੱਡਾ ਹੋ ਗਿਆ ਥੱਲੋਂ ਫੁੱਲ ਬਾਜੂ ਪਾਈ ਫਿਰਨ ਡਿਆ ਸਾਜੀ ਉਹਨੇ ਕੰਮ 'ਚ ਦਾੜੀ ਵਧਾ ਲਈ ਵੇਖ ਲਓ ਮੈਨੂੰ ਬਿਠੇ ਦਾ ਫੋਨ ਆਇਆ ਉਸਤਾਦ ਜੀ ਕਹਿੰਦਾ ਕੋਈ ਚੀਜ਼ ਫੜ ਲਾ ਕਿਉਂ? ਮੈਂ ਕਿਹਾ ਤੇਰੇ ਵਾਸਤੇ ਸਰਪ੍ਰਾਈਜ਼ ਆ ਖੁਸ਼ੀ ਮੈਂ ਚੀਜ਼ ਫੜ ਲਾ ਕਿਉਂ ਕੋਈ ਸ਼ੈ ਘੁੱਟ ਕੇ ਫੜ ਲਾ ਅੱਛਾ ਯਾਨੀ ਕਿਸੇ ਚੀਜ਼ ਨੂੰ ਹੱਥ ਪਾ ਲਾ ਦੇਖਦਾ ਜਾਵੇ ਦੇਖਣਾ ਪਈ ਅੱਛਾ ਮੈਂ ਕਿਹਾ ਖੈਰ ਆ ਕੀ ਹੋਇਆ ਕਹਿੰਦਾ ਸਰਪ੍ਰਾਈਜ਼ ਹੈ ਤੇਰੇ ਵਾਸਤੇ ਮੈਂ ਕਿਹਾ ਕੀ ਕਹਿੰਦਾ ਰਾਸ਼ਕੀ ਨਾਕਾ ਮੈਂ ਕਿਹਾ ਤੂੰ ਗੱਲ ਤੇ ਦੱਸ ਕਹਿੰਦਾ ਕੋਈ ਬੰਦਾ ਨਾ ਫੜ ਕੇ ਮਾਰ ਕਹਿੰਦਾ ਦੇ ਡੌਨ ਚਲੇ ਗਿਆ ਮੈਂ ਕਿਹਾ ਕੋਈ ਨਹੀਂ ਯਾਰ ਡੌਨ ਸਾਡਾ ਪੁੱਤਰ ਆ ਭਰਾ ਵਾ ਅੱਛਾ ਟਾਈਮ ਗੁਜ਼ਰਿਆ ਡੌਨ ਨਾਲ ਕਿਤੇ ਨਹੀਂ ਗਿਆ ਇੱਥੇ ਹੀ ਆ ਉਹਨੇ ਨਹੀਂ ਨਹੀਂ ਉਹ ਕੋਈ ਰੋਣਾ ਨਹੀਂ ਇੰਜ ਫੋਨ ਬੰਦ ਕਰਕੇ ਫਿਰ ਸ਼ੀਸ਼ੇ 'ਚ ਮੁੱਕਾ ਮਾਰਿਆ ਨੇ ਐ ਕਿਉਂ ਗਿਆ ਯਾਰ ਤੁਸੀਂ ਮਾਰਿਆ ਨਹੀਂ ਉਹ ਨਹੀਂ ਜਿਹੜੀ ਖਰਾਕ ਗਾਹਕ ਨੂੰ ਦੇਖਦੇ ਨਾ ਫਟਾਫਟ ਉਹੀ ਪਾਣੀ ਨਾ ਆਪ ਖਾ ਗਿਆ ਇੰਨਾ ਪਰੇਸ਼ਾਨ ਹੋਇਆ ਵਿਚਾਰਾ। ਨਹੀਂ ਕੋਈ ਟੈਨਸ਼ਨ ਨਹੀਂ ਕੁਛ ਨਹੀਂ ਹੁੰਦਾ ਦੱਸ ਕਹਿਣ ਡਿਆ ਕਿ ਉਹ ਸਾਡਾ ਪੁੱਤਰ ਆ, ਉਹਨੂੰ ਲੱਗਾ ਉਹਨੂੰ ਜਿੱਦਾਂ ਉਹਨੂੰ ਲੱਗਾ ਠੀਕ ਹੈ ਦੇਖਣ ਲੱਗਾ ਜਿੱਦਾਂ ਉਸਤਾਦ ਜੀ, ਮੈਂ ਵੀ ਖਾਬ ਦੇਖਿਆ ਉਸਤਾਦ ਜੀ ਨਾਲੇ ਨਾ ਫੈਸਲ ਭਾਈ ਜ਼ਿੰਦਗੀ 'ਚ ਕੋਈ ਵੀ ਚੀਜ਼ ਹਮੇਸ਼ਾ ਲਈ ਨਹੀਂ ਹੁੰਦੀ ਹਾਏ 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 ਕਿਸੇ ਨੂੰ ਵਾਸਤੇ ਸਦਕੇ ਜਾਵਾਂ ਸਰ ਅਸੀਂ ਅੱਜ ਇੱਥੇ ਹੈਗੇ ਆ ਕੱਲ ਇੱਥੇ ਕਈ ਹੈਗੇ ਸੀਗੇ ਕਈ ਨਹੀਂ ਮੇਰੀ ਗੱਲ ਸੁਣ ਲੇਕਿਨ ਮੇਰੀ ਇੱਕ ਮਿੰਟ ਗੱਲ ਸੁਣ ਨਾ ਬੰਦਾ ਛੱਡ ਕੇ ਕਿਸੇ ਨੂੰ ਜਾਵੇ ਨਾ ਫਿਰ ਉੱਥੇ ਇਸ ਤਰ੍ਹਾਂ ਦਾ ਛੱਡ ਕੇ ਜਾਓਗੇ ਦੁਬਾਰਾ ਵੀ ਮਿਲਣ ਜੋਗਾ ਹੋਵੇ ਦੇਖ ਲੋ ਜ਼ੇਨ ਤੇ ਇੰਨੀ ਗੱਲ ਲਈ ਤੁਹਾਡੀ ਸੁਣਨ ਨਹੀਂ ਦਿਆ ਕੋਈ ਕੋਈ ਐਸੀ ਗੱਲ ਤੈਨੂੰ ਮੂੰਹ ਕੱਢ ਕੇ ਗਿਆ ਤੇਰੇ ਖਿਲਾਫ ਨਹੀਂ ਨਹੀਂ ਕੋਈ ਤੈਨੂੰ ਪਤਾ ਲੱਗਾ ਵੀ ਡੌਨ ਉੱਥੇ ਆ ਬਕਵਾਸ ਕਰ ਰਿਹਾ ਨਹੀਂ ਨਹੀਂ ਤੈਨੂੰ ਪਤਾ ਲੱਗਾ ਵੀ ਡੌਨ ਮੁਦੱਸਰ ਦੇ ਕੋਲ ਰਹਿ ਕੇ ਉਸ ਤੋਂ ਬਾਅਦ ਮੁਦੱਸਰ ਦੇ ਘਰਦਿਆਂ ਦੀ ਗੱਲ ਕਰ ਰਿਹਾ ਨਹੀਂ 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 ਮੁਦੱਸਰ ਦੀ ਬੀਵੀ ਬੱਚਿਆਂ ਨੂੰ ਗੱਲਾਂ ਕਰ ਰਿਹਾ ਨਹੀਂ ਨਹੀਂ ਤੇਰੇ ਘਰ ਵੀ ਗਿਆ ਹੋਏਗਾ ਤੇਰੇ ਘਰੋਂ ਉਹਨੇ ਖਾਦਾ ਪੀਤਾ ਵੀ ਖਾਦਾ ਹੋਏਗਾ ਪੀਤਾ ਸਾਰਾ ਕੁਝ ਇਦਾਂ ਦੀ ਕੋਈ ਗੱਲ ਹੋਈ ਕੋਈ ਕਿ ਗੱਲ ਤੇਰੀ ਨਹੀਂ। ਜ਼ਾਤ ਤੇ ਉਹਨੇ ਕੋਈ ਗੱਲ ਕੀਤੀ ਤੇਰੀ ਬੀਵੀ ਤੇ ਬੱਚਿਆਂ ਤੇ ਤੇਰੀ ਅੰਮੀ ਤੇ ਤੇਰੀਆਂ ਭੈਣਾਂ ਤੇ ਕੋਈ ਗੱਲ ਕੀਤੀ ਕਰ ਵੀ ਨਹੀਂ ਸਕਦਾ ਉਹ ਹਲਾਲ ਹੀ ਆ ਹਾਂ ਹਾਏ ਵਾਹ 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 ਸਮਝ ਆ ਗਈ ਤੇ ਨੋ ਟੈਨਸ਼ਨ ਹਾਂਜੀ। ਉਹਨੇ ਫੇਰ ਆ ਜਾਣਾ ਵਾਪਸ ਹਾਂਜੀ ਫਿਰ ਆਵੇ ਨਾ ਆਵੇ ਜਦੋਂ ਇਦਾਂ ਕਿਤਾ ਨੂੰ ਕਹੀ ਪ੍ਰੋਬਲਮ ਉਦੋਂ ਹੁੰਦੀ ਇੱਥੇ ਮੈਂ ਇੱਧਰ ਦੇਖ ਉਹ ਇੱਧਰ ਸਮਝ ਆ ਰਹੀ ਗੱਲ ਦੀ ਹਾਂਜੀ ਇਹਨੇ ਤਾਂ ਕਿ ਖੰਮ ਮੈਂ ਕੀ ਤੈਨੂੰ ਤੇ ਉਹਨੇ ਕਿਹਾ ਹੀ ਕੁਛ ਨਹੀਂ ਨਹੀਂ ਇਹਨੇ ਖੰਮ ਲਾਇਆ ਕਹਿੰਦਾ ਮੈਂ ਬਲੇਡ ਮਾਰ ਰਿਹਾ ਬਾਜ਼ੂ ਤੇ ਸਾਜੀ ਮਿੱਠੇ ਨੇ ਖਾਦਾ ਇੱਕ ਵਿੱਚੋਂ ਉਸਤਾਦ ਜੀ ਇੱਕ ਗੱਲ ਕਰ ਲਵਾਂ ਇੰਨਾ ਹਰਾ ਖੀਰਾ ਹੁੰਦਾ ਨਹੀਂ ਕਿਤੇ ਕੁਆਰ ਗੰਦ ਤਾਂ ਨਹੀਂ ਕੱਟਦੀ ਉਹ ਦੇਖ ਲਿਆ ਇਹਦੀ ਐਡੀਟਿੰਗ ਤੇ ਨਹੀਂ ਕਰਦੀ ਦੇਖੀ ਤਾਂ ਅਗਸਤ ਦੇ ਮਹੀਨੇ 'ਚ ਹੀ ਇਹਦੀ ਸੈਚੂਰੇਸ਼ਨ ਵਧਾਈ ਥੋੜੀ ਕ੍ਰੀਏਟਿੰਗ ਕਰਾ ਉਸਤਾਦ ਜੀ ਭਾਈ ਫੈਸਲ ਨੇ ਟ੍ਰੇਨ 'ਚ ਨਾ ਖੱਪ ਖੱਪ ਕੇ ਟ੍ਰੇਨ 'ਚ ਉਹ ਸੀਟ ਲੱਭੀ ਇੰਨੀ ਦੇਰ 'ਚ ਸਟਾਪ ਆ ਗਿਆ ਕੱਲ ਪਰਸੋਂ ਚੌਥ ਵਾਲਾ ਪ੍ਰੋਗਰਾਮ ਕੋਈ ਅਪਲੋਡ ਹੋਇਆ ਆਪਣਾ ਜਿਹ ਚ ਬਾਸ ਆਇਆ ਹਾਂਜੀ ਹਾਂਜੀ ਅਬਾਸ ਉਸਤਾਦ ਜੀ ਉਹਦੇ ਕਿੰਨੇ ਨੇ ਕਿ 3-4 ਘੰਟੇ ਹੋਏ ਸੀ ਹਲੇ ਯਾਨੀ ਉਹ ਪੌਣੇ 2 ਘੰਟੇ ਦਾ ਪ੍ਰੋਗਰਾਮ ਅੱਛਾ ਅੱਛਾ ਤੇ ਹਾਲੇ ਪਹਿਲੇ ਤਾਂ ਗੱਲ ਉਹਦੇ ਹਲੇ 30 ਮਿੰਟ ਹੋਏ ਸੀ ਪੌਣੇ 2 ਘੰਟੇ ਦੇ ਪ੍ਰੋਗਰਾਮ ਦੇ 30 ਮਿੰਟ ਹੋਏ ਸੀ ਅਪਲੋਡ ਹੋਏ ਨੂੰ ਤੇ 200 ਕਮੈਂਟਸ ਸੀ 30 ਮਿੰਟ ਚ ਕਿਉਂਕਿ ਲੋਕ ਜਿਹੜਾ ਦੇਖਦੇ ਜਿਹੜੀ ਗੱਲ ਹੁੰਦੀ ਉਸੇ ਟਾਈਮ ਦਾ ਕਮੈਂਟ ਕਰੀ ਜਾਂਦੇ ਮਿੰਟਸ ਕਰੀ 6-7 ਘੰਟੇ ਬਾਅਦ ਮੈਂ ਦੇਖਿਆ 1K ਕਮੈਂਟ ਸੀ ਮਾਸ਼ਾਅੱਲਾ 1K ਦਾ 1K ਹੀ ਕਮੈਂਟ ਤੂੰ ਪੜੇਗਾ ਤੂੰ ਕਹੇਗਾ ਉਸਤਾਦ ਜੀ ਸੁਭਾਨ ਅੱਲਾਹ ਤੁਹਾਨੂੰ ਲੋੜ ਹੀ ਕੋਈ ਨਹੀਂ ਵਾਹ ਵਾਹ ਕੀ ਬਾਤ ਹੈ ਸਰ ਜਿੰਨੀ ਦੇਰ ਤੱਕ ਮੇਰਾ ਰੱਬ ਨਹੀਂ ਨਾ ਚਾਹੇਗਾ ਬਿਲਕੁਲ ਤੁਸੀਂ ਮੈਨੂੰ ਥੱਲੇ ਨਹੀਂ ਸਿੱਟ ਸਕਦੇ ਬੇਸ਼ੱਕ ਕੋਈ ਸ਼ੱਕ ਜਿਸਮ ਦੀ ਹਰ ਜਗ੍ਹਾ ਤੋਂ ਜ਼ੋਰ ਲਾ ਕੇ ਦੇਖ ਲਓ ਵਾਹ ਹਾਏ ਹਾਏ ਵਾਹ 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 ਕਿਆ ਜਿੰਨੀ ਦੇਰ ਤੱਕ ਮੇਰਾ ਰੱਬ ਨਹੀਂ ਨਾ ਚਾਹੇਗਾ क्या कहने इकट्ठे हो जाओ जब मैं इन पे हाथ डालूंगा ये सब इकट्ठे हो जाएंगे हैं? ਆਹੋ ਨਹੀਂ ਨਹੀਂ ਮੈਨੂੰ ਇੱਕ ਰੈਫਰੈਂਸ ਆਇਆ ਉਹ ਡਾਇਲੌਗ ਯਾਦ ਆਇਆ ਅੱਗੋਂ ਨਹੀਂ ਸੋਚਣਾ ਵੀ ਮੈਂ ਕੋਈ ਬਸ ਇੱਕ ਡਾਇਲੌਗ ਯਾਦ ਆਇਆ ਵਾਹ ਵਾਹ ਜਿਹਦੇ ਤੇ ਮੈਂ ਹੱਥ ਪਾਉਣਾ ਨਾ ਉਹ ਨੱਸ ਕੇ ਸਾਰੇ ਪਾ ਉਹ ਇੱਕੋ ਮੇ ਕੋਈ ਫਿਰਦੇ ਵਿਚਾਰੇ ਪਾਗਲ ਹੋਏ ਫਿਰਦੇ ਵੱਜਦੇ ਫਿਰਦੇ ਇੱਕ ਦੂਜੇ 'ਚ ਤੇ ਗੱਲ ਇਹ ਆ ਰਾਤ ਦਿਨ ਲੱਗੇ ਰਹੋ ਪਲੈਨਿੰਗਾਂ ਕਰੋ ਫੈਮਲੀਆਂ ਤੱਕ ਗੱਲਾਂ ਕਰੋ ਜੋ ਦਿਲ ਕਰ ਲਾ ਕਰ ਲੋ ਖੁਦਾ ਦੀ ਕਸਮੇ
ਮੇਰੀ ਦਿਨ ਬ ਦਿਨ ਰੱਬ ਉਨੀ ਪਿਆਰ ਤੇ ਇੱਜ਼ਤ ਵਧਾਈ ਜਾ ਰਿਹਾ। ਵਾਹ ਮਾਸ਼ਾਅੱਲਾ, ਜਿਹਨੂੰ ਤੁਸੀਂ ਸਿੱਟਣ ਲਈ ਤੁਰੇ ਹੋ, ਅੱਲਾ ਨੇ ਜੋ ਦਿਲ ਕਰਦਾ ਕਰ ਲਓ। ਆ ਬਾਸਲਾ ਪ੍ਰੋਗਰਾਮ ਸਿਰਫ ਥੱਲੇ ਕਮੈਂਟ ਪੜ ਲਓ ਤੇ ਮੇਰਾ ਖਿਆਲ ਆ ਕਿ ਇੰਨਾ ਕੁ ਪਾਣੀ ਤੁਹਾਨੂੰ ਮਿਲ ਹੀ ਜਾਏਗਾ, ਕਿਤੋਂ ਘਰੋਂ ਟੂਟੀ ਜਾਂਦਾ ਹੀ ਹੋਏਗਾ। ਨਹੀਂ ਤਾਂ ਬਾਹਰੋਂ ਮੰਗਾ ਲੈਣਾ। ਆਹੋ ਉਹ ਮਿਲ ਜਾਏ, ਸਿਰਫ ਕਮੈਂਟ ਪੜ ਲਓ। ਲੇਕਿਨ ਕੀ ਕਰਨ ਦੇ ਯਾਰ, ਹਟ ਜਾਓ, ਹਟ। ਇਹ ਤਰੀਕਾ ਨਹੀਂ ਗਾ ਉਹ ਕਾਮਯਾਬ ਹੋਣ ਦਾ। ਇੰਨੇ ਆਲ ਫਾਲ ਹੋ ਗਏ, ਨਿੱਕੇ ਨਿੱਕੇ ਬੱਚੇ ਤੋੜਨ ਡਏ ਹੁਣ ਤੇ। ਯਾਰ ਮੁਦੱਸਰ, ਤੂੰ ਉਸ ਦਿਨ ਉਹਨੂੰ ਵੇਖ ਲੈਂਦਾ ਨਾ ਬਾਸ ਨੂੰ, ਕਿਤੇ ਤੇਰਾ ਰੋਣਾ ਨਿਕਲਣਾ ਸੀਗਾ। ਸਹੀ ਗੱਲ। ਯਾਰ ਅੱਖਾਂ ਉਹਦੀਆਂ ਵਿੱਚ ਬੜੀਆਂ, ਮੈਂ ਮੇਰੇ ਕੋਲ ਵੇਖਿਆ ਹੀ ਨਹੀਂ ਗਿਆ ਯਾਰ। ਮੈਂ ਅੱਲਾ ਉਹਨੂੰ ਸ਼ਿਫਾ ਦੇਵੇ ਯਾਰ। ਤੇ ਗੱਲ ਇਹ ਆ, ਜਦੋਂ ਅੱਛਾ ਇੱਕ ਹੋਰ ਗੱਲ ਹੈ, ਜਦੋਂ ਜੇ ਮੈਨੂੰ ਉਹਨੇ ਸਿੱਟਣਾ ਨਾ ਥੱਲੇ ਤੇ ਮੈਂ ਡਿੱਗ ਵੀ ਪਿਆ ਤੇ ਮੈਂ ਉਦੋਂ ਵੀ 1% ਹੀ ਨਹੀਂ ਸਿੱਟਣਾ ਕਿ ਤੁਸੀਂ ਕੋਈ ਸ਼ਾਇਰੀ ਕੀਤੀ। ਉਹਦੀ ਮਰਜ਼ੀ ਆ। ਉਹਨੇ ਮੈਂ ਇੱਕ ਦਿਨ ਗੱਲ ਕੀਤੀ ਸੀ ਤੇ ਕਿ ਯਾਰ ਮੈਂ ਭਾਈ ਕੱਲ ਨੂੰ ਖੁਦਾ ਨਾ ਖਾਸਤਾ ਮੇਰਾ ਸਾਰਾ ਕੁਝ ਚਲਾ ਵੀ ਜਾਂਦਾ ਵਾ ਤੇ ਮੈਂ ਤੁਹਾਡੇ ਚੋਂ 10-15 ਜਣ ਦਊਂਗਾ, ਭਾਈ ਮੈਂ ਮਰ ਗਿਆ, ਮੈਨੂੰ ਸਾਰੇ ਮਹੀਨੇ ਦਾ ਲੱਖ ਰੁਪਈਆ ਭੇਜੋ, ਮੈਂ ਆਪਣਾ ਬੱਚੇ ਪਾਲਣੇ। ਤੇ ਕਰੈਕਟਰ ਉਦੋਂ ਇੱਥੇ ਬੈਠਾ ਸੀ ਨਾਲ, ਜਦੋਂ ਮੈਂ ਗੱਲ ਕੀਤੀ। ਉਹਨੇ ਕੀ ਦਿਮਾਗ 'ਚ ਗੱਲ ਲਈ, ਉਹ ਹਵਾਲੇ ਦੇ ਰਿਹਾ ਲੋਕਾਂ ਨੂੰ ਕਿ ਆਪ ਤੇ ਇਦਾਂ ਬੈਠੇ ਕਹਿੰਦੇ ਸੀ, ਮੈਨੂੰ ਕਹਿ ਰਹੇ ਮੰਗਦਾ, ਆਪ ਤੇ ਸਰਿਆਮ ਕਹਿੰਦੇ ਸੀ ਕਿ ਜੇ ਮੇਰਾ ਕੁਛ ਨਾ ਰਿਹਾ ਤੇ ਤੁਸੀਂ ਮੈਨੂੰ ਪੈਸੇ ਦੇਣ। ਯਾਨੀ ਉਹਦੀ ਮੁਨਾਫਕਤ ਦੀ ਅਜ਼ਮਤ ਚੈੱਕ ਕਰ, ਕਿਉਂ ਨਹੀਂ ਉਹ ਗੱਲਾਂ ਦਾ ਅੱਜ ਰੈਫਰੈਂਸ ਦੇ ਰਿਹਾ ਮੇਰੀ ਉਸ ਗੱਲ ਦਾ, ਕਿ ਆਪ ਨਹੀਂ ਕਿਹਾ ਲੋਕਾਂ ਨੂੰ ਕਿ ਜੇ ਮੇਰਾ ਕੁਛ ਨਾ ਰਿਹਾ ਤੇ ਮੈਨੂੰ ਤੁਸੀਂ ਦੇਣਾ। ਯਾਨੀ ਇਹ ਹਵਾਲਾ ਉਹਨੇ ਦਿੱਤਾ। ਕੈਸੀ ਗੱਲ ਆ ਕੈਸਾ ਚਨਿਆਂ ਦੇ ਨਾਲ ਖੀਰੇ ਇਹ ਕੈਸੀ ਕੰਬੋ ਖੀਰ ਚ ਨਈਆ ਹੋਇਆ ਇਹ ਫਲਵੈਰੀ ਹੋ ਜਾਣੀ ਏਦਾਂ, ਹੂੰ ਫਲਵੈਰੀ ਹੋ ਜਾਣੀ, ਉਹ ਚਿੱਟੇ ਆ ਹਰੇ ਆ, ਆਹ ਸਿਰ ਜਾਂਦੀ ਰਹਿਣੀ। ਆਰਫ ਰੋਜ਼ ਬਣ ਜਾਣਾ ਤੁਸੀਂ। ਗਾਨੀ ਫਰੋਜ਼। ਆਰਫ ਰੋਜ਼ ਬਣਨਾ ਕੋਈ ਐਵੇਂ ਹੀ ਐਡਾ ਸਟੀਲਾ ਐਡਾ ਬੰਦਾ। ਹਾਂ ਹਾਂ ਆਰਫ ਰੋਜ਼ ਸਾਹਿਬ ਕੀ ਬਾਤ। ਨਾਲ ਹੀ ਉਸਤਾਦ ਜੀ ਨੇ ਕਿਹਾ ਇਹਦਾ ਹੀ ਕੰਮ। ਮੇਰੇ ਫੇਵਰੇਟ। ਅੱਛਾ ਇਹਦਾ ਹੀ ਕੰਮ ਆ। ਇਹ ਨਾ ਝੂਠੇ ਐਕਸਪ੍ਰੈਸ਼ਨ ਬਹੁਤ ਇਹਦੇ। ਤੂੰ ਨਾਰਮਲ ਗੱਲ ਕਰਨੀ ਆ, ਹਲਕੀ ਜਿਹੀ ਤੇ ਗੱਲ ਕਹਿਣੀ ਆ ਕਿ ਯਾਰ ਇੱਕ ਬੰਦੇ ਨੇ ਕਮੈਂਟ ਕੀਤਾ ਤੇ ਮੈਨੂੰ ਬੜਾ ਦੁੱਖ ਹੋਇਆ, ਬਸ ਇੰਨਾ ਕਹਿਣਾ। ਤੇ ਅੱਗੇ ਦਾ ਰਿਐਕਟ ਜਿਹੜਾ ਮਿੱਠੇ ਦਾ ਹੁੰਦਾ ਉਹ ਦੱਸੀ। ਵੇਖੀ ਜਰਾ ਆਮਨਾ ਮਿੱਠਾ ਚੱਲ ਕਹਿ। ਨਾਜ਼ਰੀਨ, ਇੱਕ ਬੰਦੇ ਨੇ ਕਮੈਂਟ ਕੀਤਾ, ਮੈਨੂੰ ਬੜਾ ਹੀ ਦੁੱਖ ਹੋਇਆ। ਹਾਏ 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 ਮਾਮਾ ਉਹ ਗੱਲ ਦੇ ਹਿਸਾਬ ਨਾਲ ਕਰ ਰਿਐਕਟ। ਤੂੰ ਸਾਹ ਫੜਿਆ ਜਾਂਦਾ, ਤੂੰ ਕਿ ਓਵਰ ਕਰ ਰਿਹਾ। ਅਸਤਗਫਿਰullah। ਹਾਏ 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 ਓਏ ਹੋਏ ਹੋਏ। ਬਾਹਰ ਕਰ ਰਹਾ ਹੈ। ਬਾਅਦ ਚ ਉਹ ਗੱਲ ਵੀ ਨਿਕਲ ਆਉਂਦਾ ਤੇ ਫਿਰ ਤਰੇ ਯਾਰ ਉਹ ਭਾਈ ਨੂੰ ਕਹਿੰਦੇ ਸ਼ੋਅ ਹੀ ਡਿਲੀਟ ਕਰਾ ਦੋ ਯਾਰ। ਜੀ ਉਹ ਤੇ ਤੁਸੀਂ ਕਰਕੇ ਦਿਖਾਇਆ ਨੀ। ਕਿਹੜੀ ਓਏ? ਉਹ ਜੀ ਉਹ ਜੀ ਬਹੁਤ ਅੱਛੀ। ਬਹੁਤ ਅੱਛੀ ਸਾਜੀ, ਬਹੁਤ ਅੱਛੀ। ਅੱਛਾ ਇਹ ਵੀ ਪਤਾ ਕੀ ਗੱਲ ਆ, ਇਹ ਸਾਡਾ ਜਿਹੜਾ ਹਾਂਜੀ ਸਿਸਟਮ ਹੈ ਨਾ, ਇਹਦਾ ਹਿੱਸਾ ਵਾ ਇਹ। ਹਿੱਸਾ। ਹਾਂ ਇਹਦਾ ਹਿੱਸਾ ਵਾ। ਲੇਕਿਨ ਇਹ ਆ ਕਿ ਤੁਸੀਂ ਆਪਣਾ ਕੰਮ ਸ਼ਮ ਕਰੋ ਆਪਣੇ ਹਿਸਾਬ ਕਿਤਾਬ ਦੇ ਨਾਲ। ਨਹੀਂ ਨਹੀਂ, ਅੱਲਾ ਦੇ ਹੁਕਮ ਨਾਲ ਉਸਤਾਦ ਜੀ। ਰੌਲਾ ਇਹ ਹੈ ਕਿ ਹੁਣ ਇੰਨੀ ਅਕਲ ਹੈ ਨਹੀਂ ਕਿ ਨਵਾਂ ਬੰਦਾ ਫੈਸਲਾਬਾਦ ਭਰਿਆ ਪਿਆ ਨਵੇਂ ਟੈਲੈਂਟ। ਮੈਂ ਅੱਜ ਨਿਕਲਣਾ ਮਾਈਕ ਲੈ ਕੇ ਤੇ ਮੈਂ ਇੱਕ ਹਫ਼ਤੇ ਦੇ ਵਿੱਚ 6 ਜਣੇ ਫਿਰ ਤੁਹਾਡੇ ਵਰਗੇ ਨਵੇਂ ਇਕੱਠੇ ਕਰ ਫੈਸਲਾਬਾਦ। ਉਹ ਜਿਹੜੀ ਪਛਾਣ ਆ ਦੇਖ ਕੇ ਕਿ ਯਾਰ ਇਹ ਬੰਦਾ ਚਾਹੀਦਾ, ਉਹ ਹੈ ਨਹੀਂ। ਹਾਂ 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 ਹਾਂ। ਇਸ ਤੋਂ ਪਹਿਲੇ ਲੱਭੇ ਲਭਾਇਆਂ ਦੇ ਮਗਰਾਂ ਉਸਤਾਦ ਜੀ ਕਾਲੂ ਇੱਕ ਬਰਾਤ ਤੇ ਪੈਸੇ ਲਟਾਉਣ ਡਿਆ, ਇੱਕ ਬੰਦੇ ਨੇ ਕਿਹਾ ਕਿਉਂ ਰਸ਼ ਪਾਉਣੇ, ਉੱਤੇ ਚੜ ਕੇ ਉਹ ਲਟਾ ਦੇ। ਇੰਨੀ ਉੱਚੀ ਚਲਾ ਗਿਆ ਅੱਛਾ ਫੇਰ ਨਾ ਉਸ ਤੋਂ ਬਾਅਦ ਉਸਤਾਦ ਜੀ। ਅਗਲੀ ਗੱਲ ਇਹ ਆ ਕਿ ਚਲੋ ਇੱਕ ਬੰਦਾ ਲੈ ਵੀ ਆਂਦਾ ਨਾਲ ਭਾ ਕੇ ਇੰਨੀ ਅਕਲ ਨਹੀਂ ਗਈ ਕਿ ਹੁਣ ਇਹਨੂੰ ਚਲਾਉਣਾ ਕਿੱਦਾਂ। ਉਹਦੇ ਨਾਲ ਵੇਖੀ ਜਾਣਾ ਕਿ ਹਾਂ ਬਾਸ ਆ ਜਾਵੇ ਨਾ। ਉਹ ਬਾਸ ਨਹੀਂ ਆ ਜਾਵੇ, ਬਾਸ ਸਿਰਫ ਇੱਕ ਐਸਾ ਡੱਬਾ ਜਿਹਦੇ ਚ ਖੱਤ ਪਾਈਦਾ ਕਿ ਆ ਬੋਲੇਗਾ ਹੁਣ। ਇਦਾਂ ਹੀ ਆ। ਵੀ ਕਿਸੇ ਕਿਸਮ ਦਾ ਤੁਹਾਨੂੰ ਐਵੇਂ ਨਜਾਇਜ਼ ਦੌੜਾਂ ਲਾਈਆਂ ਨੇ ਤੁਸੀਂ। ਉੱਪਰੋਂ ਅਗਰ ਮੈਂ ਹੁਣ ਮੈਰ ਸੀ, ਬਾਹਰ ਮੈਂ ਸ਼ੋਅ ਕੀਤਾ, ਮੈਰ ਨੂੰ ਕਿਹਾ ਮੈਰ ਅਰਬੀ ਬਣ, ਏਦਾਂ ਕਰਨਾ, ਤੂੰ ਆਹ ਕਰਨਾ ਉਹ ਤਾਂ ਹੈ। ਹੁਣ ਪਤਾ ਲੱਗਦਾ ਏਦਾਂ ਮੈਂ ਅਗਰ ਕਿਸੇ ਨੂੰ ਬਣਾ ਲਿਆ ਕੋਈ ਕਰੈਕਟਰ ਉਹਦਾ ਨਾਂ ਲੈ ਕੇ, ਉਹ ਠੀਕ ਬਾਹਰ ਜਾ ਕੇ ਕਹਿੰਦਾ ਮੈਂ ਆਪ ਕੀਤਾ, ਮੇਰਾ ਆਈਡੀਆ ਸੀ। ਸਮਝ ਆ ਰਹੀ? ਮੈਂ ਪਤਾ ਨਹੀਂ ਕਿਹੜਾ ਦੇਖ ਰਿਹਾ ਸੀ, ਉਹਨੇ ਕਿਹਾ ਹਨੀ ਸਿੰਘ ਭਾਜੀ ਨੇ। ਹਨੀ ਸਿੰਘ ਭਾਜੀ ਕਹਿੰਦੇ ਉਹ ਇੱਕ ਰਫਤਾਰ ਆ। ਹਾਂਜੀ ਰਫਤਾਰ ਰੈਪਰ। ਉਹਨਾਂ ਨੇ ਕਿਹਾ ਯਾਰ ਰਫਤਾਰ, ਉਹਨੇ ਕਿਹਾ ਰਫਤਾਰ ਕਹਿ ਰਿਹਾ ਕਿ ਮੈਂ ਫਲਾਣਾ ਬਰਾਊਨ ਰੰਗ ਮੇਰਾ ਸੀ, ਉਹ ਮੈਂ ਲਿਖਿਆ। ਉਹਨੇ ਕਿਹਾ ਯਾਰ ਜੇ ਰਫਤਾਰ ਨੇ ਬਰਾਊਨ ਰੰਗ ਲਿਖਿਆ ਸੀ ਤੇ ਉਸ ਤੋਂ ਬਾਅਦ 15 ਸਾਲ ਹੋ ਗਏ, ਉਹ ਆਪਣੇ ਲਈ ਕਿਉਂ ਨਹੀਂ ਲਿਖ ਸਕਿਆ? ਸਹੀ ਗੱਲ ਹੈਨਾ? ਤੁਸੀਂ ਕਹਿੰਦੇ ਮੇਰਾ ਆਈਡੀਆ ਸੀ, ਮੇਰਾ ਫਲਾਣਾ ਸੀ, ਮੇਰਾ ਏਦਾਂ ਸੀ, ਆ ਮੈਂ ਨਾਂ ਰੱਖਿਆ ਸੀ, ਆ ਮੇਰਾ ਸੀ, ਤੇ ਦੁਬਾਰਾ ਅੱਜ ਤੱਕ ਆਪਣਾ ਕਿਉਂ ਨਹੀਂ ਕੀਤਾ? ਉਹੀ ਪ੍ਰੋਗਰਾਮ ਬਣਾ ਰਹੇ ਹੋ, ਫਿਰ ਰੈਸਲਾਂ ਕਰ ਰਹੇ ਹੋ ਕਿ ਉਹੀ ਦੁਬਾਰਾ ਕਰੀਏ ਅਸੀਂ, ਕਿਉਂਕਿ ਉਹ ਤੁਹਾਡਾ ਆਪਣਾ ਸੀ। ਆਪਣੇ ਆਪ ਨੂੰ ਇਹ ਤਸੱਲੀ ਦੇਣਗੇ ਸਾਡਾ ਆਪਣਾ ਸੀ ਤੇ ਹੁਣ ਸ਼ੁਰੂ ਕਰ ਲੈਣਗੇ ਅਨਕਰੀ ਵੇਖ ਲੈਣਾ ਤੁਸੀਂ। ਅਬਾਸ ਦੇ ਘਰੋਂ ਮੈਂ ਗਿਆ ਸੀਗਾ, ਉਹਦੇ ਵਾਲਦ ਸਾਹਿਬ ਨੂੰ ਮਿਲੇ। ਇੱਕ ਪਾਰਟੀ ਗਈ ਸੀ ਉਹਦੇ ਕੋਲ, ਉਹਨਾਂ ਦੇ ਵਾਲਦ ਸਾਹਿਬ ਕੋਲ, ਕਿ ਅਸੀਂ ਇਹਨੂੰ ਦਾਖਲ ਕਰਾ ਦਿੰਨੇ ਆ। ਹੈ ਹਾਂਜੀ ਇੱਥੇ ਆਪਣੇ ਤੋਂ ਪਹਿਲੇ ਸਕੂਲੇ ਨਹੀਂ, ਹਸਪੀਟਲ ਚ ਉੱਥੇ। ਹਸਪੀਟਲ ਤੇ ਫਿਰ ਬਾਅਦ ਚੋਂ ਅਸੀਂ ਕਰ ਲਾਂਗੇ ਤੁਹਾਡੇ ਨਾਲ ਲੈਂਦੇ ਆ, ਤੁਸੀਂ ਨਾ ਟੈਨਸ਼ਨ ਲਓ। ਫਿਰ
ਤੇ ਮੈਂ ਕਿਹਾ ਚਾਚਾ ਜੀ ਤੁਸੀਂ ਕੀ ਕਿਹਾ? ਕਹਿੰਦਾ ਨਹੀਂ ਮੈਂ ਉਹਨਾਂ ਨੂੰ ਡਰਾਤਾ ਸੀ। ਉਧਰ ਦਿੰਦਾ ਚਾਚਾ ਜੀ ਸਮਝਦਾਰ ਆ। ਨਹੀਂ ਉਹਨਾਂ ਨੂੰ ਪਤਾ ਵਾ ਕਿ ਉਧਰ ਆ, ਔਰ ਉਹਨਾਂ ਤੋਂ ਇਲਾਵਾ ਕੋਈ ਵੀ ਨਹੀਂ ਗਾ। ਕਹਿੰਦਾ ਮੈਨੂੰ 2-3 ਬੰਦਿਆਂ ਦੇ ਫੋਨ ਆਏ, ਬਸ਼ਮੂਲ ਉਹਨੇ ਜਿਹਨੇ ਗੋਟੀ ਨਹੀਂ ਮਾਰੀ ਹਾਂ ਉਹਦਾ ਵੀ। ਉਹਨੇ ਤਾਂ ਬਹੁਤ ਫੋਨ ਕੀਤੇ ਉਹਦਾ ਵੀ ਫੋਨ ਆਇਆ। ਹਾਂਜੀ ਹਾਂ ਉਹ ਤੇ ਵਿਚਾਰੇ ਉਹਦੇ ਬੈਲੈਂਸ ਉਹਨਾਂ ਦਾ 1000 ਰੁਪਏ ਦਾ ਰੋਜ਼ ਬੈਲੈਂਸ ਇਸੇ ਚੈਨਲ ਦੇ ਵਜ੍ਹਾ ਤੋਂ ਲੱਗਦਾ। ਅੱਜ ਜੀ ਗੱਲ ਕੋ ਹੋਰ ਦਿਨ ਬ ਦਿਨ ਮੁਹੱਬਤ बढ़ती ਜਾਏਗੀ। ਲੋ ਜੀ ਹੁਣ ਤੁਹਾਨੂੰ ਮੈਂ ਦੱਸਣ ਲੱਗਾ ਕਿ ਬਾਸ ਨੂੰ ਅਸੀਂ ਜਿੱਥੇ ਜਮ੍ਹਾਂ ਕਰਾਇਆ ਜਾਂ ਅਸੀਂ ਬਾਸ ਦਾ ਦੱਸਿਆ ਕਿ ਬਾਸ ਹੈ ਐਟਮ ਕਰਦਾ, ਅਸੀਂ ਬਾਸ ਨੂੰ ਖਲਾਰਾ ਪਾਤਾ, ਸੀ ਬਾਸ ਨੂੰ ਬਦਨਾਮ ਕਰਤਾ, ਸੀ ਬਾਸ ਦਾ ਇੱਕ ਇੱਕ ਬੰਦੇ ਨੂੰ ਦੱਸਤਾ। ਉਦਾਂ ਬਾਸ ਦਾ 100-150 ਬੰਦੇ ਨੂੰ ਪਤਾ ਲੱਗਣਾ ਸੀ, ਇੰਜ ਅਸੀਂ 50,000 ਬੰਦੇ ਨੂੰ ਦੱਸਤਾ ਸੀ, ਬਾਸ ਨੂੰ ਜ਼ਲੀਲ ਕਰਤਾ। ਹੁਣ ਸੁਣੀ ਜਾਣਾ ਉਹਦੀ। ਇਹ ਜਿਹੜਾ ਕੱਲ ਅਪਲੋਡ ਹੋਇਆ ਪਰਸੋਂ ਚੌਥ ਬਾਸ ਵਾਲਾ ਪ੍ਰੋਗਰਾਮ, ਉਹਦੇ ਥੱਲੇ ਤੂੰ ਦੁਆਵਾਂ ਗਿਣਨੀਆਂ ਨੇ ਕਿੰਨੀਆਂ ਲੋਕਾਂ ਨੇ ਦਿੱਤੀਆਂ ਨੇ। ਬਹੁਤ ਇਹ ਕਿੱਦਾਂ ਲੈਣੀਆਂ ਸੀ? ਕਿਆ ਬਾਤ ਹੈ, ਬਹੁਤ ਉਹਦੇ ਵਾਸਤੇ ਵੀ ਦੁਆਵਾਂ ਬਹੁਤ ਕਿੱਦਾਂ ਲੈਣੀਆਂ ਸੀ ਕਿੱਦਾਂ ਤੇ ਕਿੱਦਾਂ ਹਟਾਉਣਾ ਸੀ ਉਹਨੂੰ? ਅਸੀਂ ਵੀ ਚੁੱਪ ਕਰ ਜਾਂਦੇ, ਇਹਨਾਂ ਨੂੰ ਵੀ ਨਾ ਪਤਾ ਲੱਗਦਾ, ਇਹ ਵੀ ਨਾ ਕੋਸ਼ਿਸ਼ ਕਰਦੇ, ਬਾਹਰ ਜਾਂਦਿਆਂ ਵੀ ਲੋਕ ਉਹਦੀ ਕੋਸ਼ਿਸ਼ ਨਾ ਕਰਦੇ। ਉਹਨੇ ਗੁਮਨਾਮੀ ਚ ਕਿੰਨੇ ਮਰ ਗਏ, ਇਦਾਂ ਹਿਸਾਬ ਲਾ ਪਿੱਛੇ ਯਾਦ ਰੱਖ। ਕਿਹੜੇ ਕਿਹੜੇ ਵੱਡੇ ਆਰਟਿਸਟ ਤੁਹਾਨੂੰ ਕਦੋਂ ਪਤਾ ਲੱਗਦਾ ਸੀ? ਜਦੋਂ ਹਸਪਤਾਲ ਪਹੁੰਚ ਕੇ ਉਹਨੂੰ ਨਾਲੀ ਲੱਗੀ ਹੁੰਦੀ ਸੀ ਤੇ ਉਹਦੇ ਮਰਨ ਚੱਲਾ ਮਾਫੀ ਦਵੇ 2 ਦਿਨ ਰਹਿੰਦੇ ਸੀ, ਉਦੋਂ ਮੀਡੀਆ ਵਾਲੇ ਪਹੁੰਚਦੇ ਸੀ। ਜੀ 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 ਸਹੀ ਗੱਲ। ਸਮਝ ਆ ਰਹੀ ਇਸ ਤਰ੍ਹਾਂ ਗੱਲ? ਹੀ ਤੇ ਹੁਣ 1.45 ਕੇ ਕਮੈਂਟਸ ਨੇ ਉਸ ਸ਼ੋਅ ਦੇ। ਤੇ ਜਿਹਦੇ ਚੋਂ ਮੈਨੂੰ ਇੰਨੀਆਂ ਮੇਲਾਂ ਪਰਸਨਲ ਆਈਆਂ ਨੇ ਕਿ ਇਹਦੇ ਤੇ ਜਿੰਨੇ ਪੈਸੇ ਲੱਗਦੇ ਜਾਨੀ ਭਾਈ ਤੁਸੀਂ ਸਾਨੂੰ ਦੱਸਣਾ। ਕਿਆ ਇਹ ਕਿਦਾਂ ਇਹ ਉਹਦੀ ਹੈਲਪ ਜਾਂ ਹੈਲਪ ਨਹੀਂ, ਇਹ ਉਹਦੇ ਨਾਲ ਮੁਹੱਬਤ ਲੋਕਾਂ ਨੇ ਕਿੱਦਾਂ ਜ਼ਾਹਰ ਕਰਨਾ। ਕੋ ਪਾਗਲ ਦਾ ਪੁੱਤਰ ਪਤਾ ਨਹੀਂ ਕਿਹਦਾ ਧੀ ਪੋਤਾ ਉਹ। ਉਸ ਤੋਂ ਇੱਕ ਅੱਗੋਂ ਸੁਣ ਜ਼ਰਾ। ਇਨਸ਼ਾਅੱਲਾ ਹੀ ਵਿਲ ਬੀ ਗॉड ਮੇ ਗੁੱਡ ਮੇ ਅੱਲਾ ਗਿਵ ਹਿਮ ਹਿਦਾਇਤ ਯੂ ਐਂਡ ਯੂਅਰ ਟੀਮ ਸਪੈਸ਼ਲੀ फैसल साहब डूइंग गुड जॉब। सजाजन उस्ताद यार पीर जी प्यारे खुदा की कसम दिल खुश कर दिया आपने, ये होती है मोहब्बत। अब्बास दा ठीक है। अल्लाह पाक अब्बास को शिफा कामला अता करे। बस रिक्वेस्ट है साजी अब्बास की अपडेट देते रहिएगा। सही बात। अच्छा उस्ताद जी लव यू। उस्ताद जी अब्बास की ये हालत देख के सच में दिल दुखा है। अल्लाह करे अब्बास मतलब दुआ आगे। यार मैं रियली परेशान हो गया हूँ अब्बास को देख के। क्यों? एक की मामा लगता अब्बास इधर से मोहब्बत ही आई है। क्यों? इंशाल्लाह अब्बास बिल्कुल ठीक होगा और वह ही सबको इस तरह धोएगा। हम सुनकर इसे देख के एंजॉय करेंगे इंशाल्लाह ताला। एक किथों लेनियां सी अगर मैं ना दसा। ठीक है जी। अब्बास को अल्लाह पाक सेहत दे। अब्बास को देखकर दिल रोया है बहुत। क्यों? ਕਿਉਂਕਿ ਮੁਹੱਬਤ है। ਕਿ ਨਾ ਉਹਨਾਂ ਨੂੰ ਦੱਸਿਆ ठीक है जी। जिस तरह रोटी खानी होती है आपका प्रोग्राम भी इसी तरह जरूरी है। कामरान लिबिया यार दिलों मेरियां अखां भर गईयां ने बास दी शक्ल देख के। प्लीज कुछ करो एदा उस्ताद जी। इस तरह क्यों? ठीक है जी। उस्ताद जी 40 साल की जिंदगी में आप पहले इंसान मिले हो जो किसी की इतनी टेंशन ले रहे हो। अल्लाह पाक अच्छा हुण इत्थे अब्बास को देखकर आंसू निकल आया। अल्लाह पाक उसको सेहत दे। ठीक है जी। ਇਹ ਦੁਆਵਾਂ ਜਿਹੜੀਆਂ ਨੇ ਨਾ ਇਹ ਤੁਸੀਂ ਪੜ੍ਹ ਕੇ ਤੁਹਾਨੂੰ ਫੀਲ ਹੋਏਗਾ ਕਿ ਦਿਲੋਂ ਦੇ ਰਹੇ ਨੇ ਲੋਕ, ਉਹਨਾਂ ਦੇ ਦਿਲੋਂ ਨਿਕਲ ਰਹੀਆਂ, ਉੱਤੋਂ ਤੋਂ ਨਹੀਂ ਕਹਿ ਰਹੇ। अस्सलाम वालेकुम उस्ताद जी आपका दिल बहुत बड़ा है। अब्बास ने जो अब्बास हालांकि अब्बास के बगैर टीम अच्छी हो गई थी कालू शहजाद, लेकिन फिर भी अब्बास के लिए आपने ये किया। अल्लाह पाक अब्बास को सेहत तंदुरुस्ती, अल्लाह पाक अब्बास को सेहत अता फरमाए। या अल्लाह मेरे दुआवां कबूल फरमा ले रात के इस पहर। क्या बात है, क्या बात है। सजाद अब्बास अगर ठीक होता है तो इसका सेहरा आपके सारा दुआ है। अल्लाह पाक अब्बास को सेहत कामला अता फरमाए हर। ठीक है जी। यार ढेर लगे पे ने। तो मैं 10-15-20 ना आपने कभी मेरा कमेंट नहीं पढ़ा, लेकिन सच्ची अब्बास को देख के आंखें बाहर आई हैं। अल्लाह वेला उधर वादारी और होया जन्म रो तेरी होए साजी जन्म रोया, ਸਾਈ ਦੇਖੋ ਉਹਦੇ ਕਮੈਂਟ ਸੁਣ ਕੇ ਯਾਰ साजी रो पिया। ਤਾੜੀ ਯਾਰ। अल्लाह पाक सेहत दे भाई को। आपने कभी मेरा कमेंट नहीं पढ़ा, अब्बास को सेहत दे आमीन। यार छड़ दे यार, की हो गया तेनू? उस्ताद जी वो सजाद भाई आप उम्र में मुझसे छोटे हैं, लेकिन आपको भाईजान कहना पसंद करता हूँ क्योंकि आपके काम बड़े हैं। आपको रब ने बहुत से लोग मर जाओ मर जाओ मर जाओ सोना नहीं रात ਨੂੰ ਹੁਣ। ओहो ये की हो गया? उस्ताद जी मुदस्सर भी रो पिया ਤੁਸੀਂ यार अपना सदका दिया करो सब। नजर ही लग गई है जैसे सजाद जानी टीम। कितों कितों ਚੰਗੀ ਭਲੀ ਫਿਰਦੇ ਸੱਤੇ ਹੀ ਖੈਰਾਂ। इंशाल्लाह ताला।
अल्लाह अब्बास को मुकम्मल शिफा दे और आप सब में एक मैं ਤੁਹਾਨੂੰ ਪੋਜ਼ਿਟਿਵ ਗੱਲ ਦੱਸਾਂ ਮੈਂ ਅब्बास ਦੇ ਵਿੱਚ ਨਾ ਉਹ ਚੀਜ਼ ਦੇਖੀ ਆ ਮੈਂ 2-3 ਬੰਦੇ ਪਹਿਲੇ ਵੀ ਦਾਖਲ ਕਰਾਏ ਨੇ ਲੇਕਿਨ ਦਾਖਲ ਕਿੱਦਾਂ ਕਰਾਏ ਨੇ ਕਿ ਉਹ ਕਹਿ ਰਹੇ ਸੀ ਕਿ ਅਸੀਂ ਤੈਨੂੰ ਮਾਰ ਦਿਆਂਗੇ ਤੂੰ ਸਾਨੂੰ ਦਾਖਲ ਕਰਾਇਆ ਤੇ ਹਾਂਜੀ ਇੱਕ ਬੰਦੇ ਨੇ ਮੈਨੂੰ ਧਮਕੀ ਭੇਜੀ ਫੁੱਲ ਡਿੱਗਿਆ ਫਿਰਦਾ ਹੈ। ਤੇ ਮੈਂ ਹੁਣ ਹਿਸਾਬ ਲਾਇਆ ਕਿ ਇਹਨੂੰ ਮੈਂ ਦਾਖਲ ਕਰਾਵਾਂ ਤੇ ਉਹਨੂੰ ਪਤਾ ਲੱਗ ਗਿਆ ਕਿ ਇਹ ਨਾ ਹੁਣ ਮੈਂ ਦਾਖਲ ਤੇ ਉਹਨੇ ਮੈਨੂੰ ਧਮਕੀ ਭੇਜੀ ਕਹਿੰਦਾ ਓਏ ਤੇਰੇ ਭਾਵੇਂ ਸਦਰ ਨਾਲ ਵੀ ਤਲਕਾ ਦੇਣਾ ਭਾਵੇਂ ਵਜ਼ੀਰ ਆਜ਼ਮ ਭਾਵੇਂ ਫਲਾਣਾ ਭਾਵੇਂ ਢੀਂਗੜਾ ਭਾਵੇਂ ਇਮਰਾਨ ਖਾਨ ਭਾਵੇਂ ਨਵਾਜ਼ ਸ਼ਰੀਫ ਐ ਮੈਂ ਸਾਰਿਆਂ ਨੂੰ ਦੇਖ ਲਾਂਗਾ सारे में ਜੇ ਤੂੰ ਮੈਨੂੰ बुक कराया थे फैसल अहमद की मौजूदगी एक अलग ही माहौल बना देती है जिंदा रहो फैसल अहमद वाकई है गल कोई शक नहीं है हालांकि मैं चाਹੁੰਦਾ ਮੈਂ ਇਹ ਇਹ ਨਾਲ ਸਕਿਪ ਕਰ ਸਕਦਾ ਸੀ ਮਸਲਾ ਨਹੀਂ ਸੀ ਠੀਕ ਹੈ ਜੀ ਅੱਛਾ ਜੀ ਤੇ ਉਸਤਾਦ ਜੀ ਇਹ ਮੈਂ ਤੁਹਾਨੂੰ ਸਿਰਫ ਇੱਕ ਨਾ ਉਹ ਨਹੀਂ ਹੁੰਦਾ ਸੈਂਪਲ ਦਿਖਾਇਆ ਵਾ ਬਾਕੀ ਤੁਸੀਂ 1.4K ਨੇ ਰਾਤ ਤੱਕ 5 ਹੋ ਜਾਣੇ ਤੁਸੀਂ ਸਾਰੇ ਪੜ੍ਹ ਲੈਣਾ ਤੁਸੀਂ ਮੈਨੂੰ ਦੱਸਣਾ ਇੰਨੀਆਂ ਦੁਆਵਾਂ ਕਿੱਦਾਂ ਲੈਣੀਆਂ ਸੀ बिल्कुल ਵਾਹ 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 ਬਿਲਕੁਲ ਅਗਰ ਮੈਂ ਨਾ ਸਹੀ ਦੱਸਦਾ ਕੀਤਾ ਉਹ ਸਰ ਜੀ ਤੋੜੋ ਇਹ ਰੂਲ ਇਹ ਫਿੱਕੇ ਜੇ ਰੂਲ ਅਸੀਂ ਬਣਾਏ ਆ ਐਂਕਰ ਇੰਜ ਨਹੀਂ ਕਰ ਸਕਦੇ ਇਹ ਐਸੇ ਨਹੀਂ ਹੈ ਉਹ ਐਸੇ ਨਹੀਂ ਇਹ ਨਹੀਂ ਬਣਦਾ ਨਹੀਂ ਭਾਜੀ ਆਪਾਂ ਸਾਰਿਆਂ ਨੇ ਮਰ ਮੁਰ ਜਾਣਾ ਵਾ 10 ਸਾਲ 20 ਸਾਲ ਬਾਅਦ ਸਾਡੇ ਸ਼ੋਅ ਪਏ ਨੇ ਕੋਈ ਬਾਅਦ ਚ ਆਇਆ ਬੱਚਾ ਵੀ ਜਿਹੜਾ ਅੱਜ ਬੱਚਾ ਵਾ ਕੱਲ ਨੂੰ ਜਦੋਂ ਦੇਖੇਗਾ ਨਾ ਲੋਕਾਂ ਕਹਿਣਗੇ ਯਾਰ ਇਹ ਕੀ ਕਰਦੇ ਸੀ ਯਾਰ ਇਹ ਕੀ ਐਟਮਾ ਕਰਦੇ ਸੀ ਕਈਆਂ ਦੀ ਨਜ਼ਰ 'ਚ ਗੱਲ ਗਲਤ ਆ ਕਈਆਂ ਦੀ ਨਜ਼ਰ 'ਚ ਗੱਲ ਸਹੀ ਆ ਲੇਕਿਨ ਗੱਲ ਇਹ ਆ ਕਿ ਉਸਤਾਦ ਜੀ ਉਹ ਬਾਸ ਦਾ ਹੁਣ ਦੇਖੋ ਹੁਣ ਸਭ ਤੋਂ ਪਹਿਲੇ ਇਹਨਾਂ ਦਾ ਉਸਤਾਦ ਜੀ ਤੁਸੀਂ ਕਹਿੰਦੇ ਨਾ ਆਪਣਾ ਸਦਕਾ ਦਿਓ ਸਭ ਤੋਂ ਪਹਿਲੇ ਤੇ ਤੁਹਾਡਾ ਸਦਕਾ ਬਣਦਾ ਤੁਹਾਡਾ ਇਸ ਤੋਂ ਸਾਡੀ ਸਜਾਦ ਜਾਨੀ ਟੀਮ ਦੇ ਜਿਹੜੇ ਸਾਡੇ ਸਜਾਦ ਜਾਨੀ ਆਫੀਸ਼ੀਅਲ ਦੇ ਜਾਂ ਸਜਾਦ ਜਾਨੀ ਦੇ ਜਾਂ ਸਾਡੀ ਜਿਹੜੇ ਉਹਨਾਂ ਦੇ ਜਿਹੜੇ ਪਿਆਰ ਕਰਨ ਵਾਲੇ ਨੇ ਉਹਨਾਂ ਦਾ ਸਿਰ ਦਾ ਸਦਕਾ 5000 ਰੁਪਇਆ ਆ ਉਧਰ ਫੜੋ ਬਾਈ ਅਸੀਂ ਉਹ ਸਲਮਾਨ ਸਾਹਿਬ ਨੂੰ ਦੇਣਾ ਔਰ ਇਹਦੀ ਵੀਡੀਓ ਵੀ ਬਣਾਉਣੀ ਹੈ ਇਸ ਤੋਂ ਨਹੀਂ ਕਿ ਅਸੀਂ ਸਦਕਾ ਦਿੱਤਾ ਉਹਦੀ ਵੀਡੀਓ ਬਣਾ ਨਹੀਂ ਤੁਹਾਨੂੰ ਪਤਾ ਲੱਗੇ ਅਸੀਂ ਉਹ ਨਹੀਂ ਕਿ ਸਾਨੂੰ ਦੇ ਦਿਓ ਤੇ ਅਸੀਂ ਮੁੜ ਕੇ ਕੁਛ ਨਹੀਂ ਅਸੀਂ ਤੁਹਾਨੂੰ ਦਿਖਾਵਾਂਗੇ ਸਲਮਾਨ ਸਾਹਿਬ ਤੁਸੀਂ 5000 ਰੁਪਇਆ ਜਿਹਨੂੰ ਵੀ ਦੇਣਾ ਨਾ ਉਹਦੀ ਵੀਡੀਓ ਬਣਾ ਕੇ ਸਾਨੂੰ ਤੁਸੀਂ ਸੈਂਡ ਕਰਨੀ ਕਿ ਔਰ ਉਹਨੂੰ ਕਹਿਣਾ ਕਿ ਜੀ ਇਹ ਸਦਕਾ ਵਾ ਸਦਕਾ ਹਮੇਸ਼ਾ ਦੱਸ ਕੇ ਦੇਈਦਾ ਵਾ ਹਾਂਜੀ ਠੀਕ ਹੈ ਨਾ ਦੱਸ ਕੇ ਦੇਣਾ ਔਰ ਉਹਨੂੰ ਕਹਿਣਾ ਜੀ ਸਾਡੇ ਇਹ ਜਿਹੜੇ ਹਜ਼ਾਰਾਂ ਲੱਖਾਂ ਫੈਨਸ ਨੇ ਸਜਾਦ ਜਨੀ ਜਿਹੜੇ ਹੇਟਰਸ ਨੇ ਉਹਨਾਂ ਨੂੰ ਵੀ ਜਾ ਵਿੱਚ ਚਾਹੀਏ ਉਹਨਾਂ ਨੂੰ ਨੋਨੀ ਸਦਕਾ ਵਾ ਵੀਡੀਓ ਬਣਾਉਣ ਦੀ ਜ਼ਰੂਰਤ ਹੀ ਨਹੀਂ ਬਣ ਗਈ ਵੀਡੀਓ ਜਿਹੜੀ ਬਣੀ ਖੈਰ ਹੋਵੇ राय मौला वाली इधर दस दियो बस सदका वा ਅੱਛਾ ਉਸਤਾਦ ਜੀ ਇਹ ਗੱਲ ਠੀਕ ਮੇਰਾ ਵੀ ਕੁਝ ਬਣਦਾ ਹੈ ਸਦਕਾ ਹੀ ਦੇ ਬਣਦਾ ਉਹਦਾ ਨਹੀਂ ਸਦਕਾ ਨਹੀਂ ਬਣਦਾ ਉਸਤਾਦ ਜੀ ਮੇਰੀ ਸਾਲਗਿਰਾ ਨਾਲ ਤੁਸੀਂ ਮੈਨੂੰ ਕੋਈ ਗਿਫਟ ਦਿੱਤਾ ਮੈਂ ਜਦੋਂ ਤੁਸੀਂ 5000 ਕੱਢਿਆ ਨਾ ਮੈਂ ਕਿਹਾ ਪਤਾ ਨਹੀਂ ਮੈਨੂੰ ਦੇ ਲਗੇ ਮੈਂ ਖੁਸ਼ਫਹਿਮੀ ਜੀ ਮਾਰੇ ਹੈਗੇ ਉਸਤਾਦ ਜੀ ਇੱਕ ਤੁਹਾਡੇ ਕੋਲ ਹੋਰ ਹੈਗਾ ਵੈਸੇ ਅਗਰ ਤੁਸੀਂ ਦਿਲ ਵੱਡਾ ਕਰੋ ਤੇ ਬਹੁਤ ਕੁਝ ਹੋਊਗਾ ਉਸਤਾਦ ਜੀ ਇਹ ਸਦਕਾ ਸਿਰਫ ਇਹਨਾਂ ਤੋਂ ਇਲਾਵਾ ਵਾ हाँ हाँ जी ਸਾਡਾ ਤੁਸੀਂ ਦਿਓ ਹਾਂ ਲਓ ਇਹ ਸਹੀ ਆ ਉਹ ਉਸਤਾਦ ਜੀ ਨਾਲ ਇਹ ਲੱਗਦੇ ਹੱਥੋਂ 16-17000 ਰੁਪਇਆ ਉਹਨੂੰ ਦਿਓ ਦੇਖ ਦਾ ਵੀ ਕਲੀਅਰ ਕਰੋ ਵੀ ਉਸਤਾਦ ਜੀ ਉਹ ਵੀ ਕਲੀਅਰ ਕਰ ਦਿਓ ਮਿਹਰਬਾਨੀ ਹੈ ਸਾਥ ਜੀ ਮੈਂ ਤਾਂ ਕਹਿ ਰਿਹਾ ਵਾਂ ਉਹ ਹੋਰ ਆ, ਉਹ ਹਸਦ ਕਰਨ ਵਾਲਿਆਂ ਤੇ ਹਾਂਜੀ ਹਾਂਜੀ ਉਹ ਵੀ ਪੈਂਡਿੰਗ ਪਿਆ ਨਾ ਤੇ ਮੈਂ ਉਹਨੂੰ ਕਿੰਨੀ ਵਾਰੀ ਕਿਹਾ ਸਲਮਾਨ ਸਾਹਿਬ ਦੇਖ ਵੰਡੋ ਜੀ ਕੱਲ ਸਾਥ ਜੀ ਨੂੰ ਏਦਾਂ ਕਿੰਨੀਆਂ ਦੇਗਾ ਬਣਦੀਆਂ ਹੈ ਮਟਰ ਕੁੰਨੇ ਵਾਲੇ ਕੁੰਨੇ ਵਾਲੇ ਦਾ ਮੈਸੇਜ ਆਇਆ ਭਾਈ ਕੀ ਕਹਿੰਦਾ ਕੁੰਨੇ ਵਾਲੇ ਦਾ ਮੈਸੇਜ ਆਇਆ ਕੀ ਕਹਿੰਦਾ ਕਿ ਭਾਈਜਾਨ ਪਨਿਸ਼ਮੈਂਟ ਇਜ਼ ਡਨ ਵਾਹ ਸਾਰਾ ਕੁਝ ਹੋ ਗਿਆ ਮੈਨੂੰ ਦੱਸੋ ਕਿੱਥੇ ਭੇਜਣਾ ਮੈਂ ਉਹਨਾਂ ਨੂੰ ਥੱਲੇ ਰਿਪਲਾਈ ਕੀਤਾ ਕਿ ਭਾਜੀ ਤੁਹਾਡੇ ਲੋ ਆ ਗਿਆ ਅਸੀਂ ਇਦਾਂ ਨਹੀਂ ਕਰਨਾ ਇਦਾਂ ਤੇ ਅਸੀਂ ਹੁਣ ਸਾਰੀ ਦਿਹਾੜੀ ਮੰਗਤ ਕਸ਼ੀ ਸ਼ੁਰੂ ਕਰ ਲਾਂਗੇ ਠੀਕ ਆ ਜੀ ਮੇਰਾ 5000 ਵੀ ਗਿਆ ਅੱਛਾ ਸੁਣ ਲੈ ਗੱਲ ਸੁਣ ਲੈ ਆ ਗਿਆ ਸਾਡੇ ਤੱਕ ਤੇ ਨਹੀਂ ਨਾ ਆਇਆ ਗੱਲ ਸੁਣ ਲੈ ਯਾਰ ਇੱਕ ਮੈਂ ਤੈਨੂੰ ਪੜ੍ਹਾ ਦੇਣਾ ਨਾ ਬਲਕਿ ਉਹਨਾਂ ਨੂੰ ਪਤਾ ਹੀ ਆ ਸਾਥ ਜੀ ਪਤਾ ਹੀ ਆ ਉਹਨਾਂ ਨੂੰ ਤੇ ਅੱਛਾ ਹਾਂ ਨਹੀਂ ਉਹਨਾਂ ਨੂੰ ਮੈਂ ਕਿਹਾ ਲੇਕਿਨ ਉਹਨਾਂ ਨੇ ਫਿਰ ਕੋ ਕਿਹਾ ਕਿ ਨਹੀਂ ਭਾਈ ਇੰਜ ਨਹੀਂ ਹੋਣਾ ਮੈਂ ਕਿਹਾ ਠੀਕ ਆ ਫਿਰ ਭਾਈ ਸਲਮਾਨ ਦਾ ਮੈਂ ਨੰਬਰ ਦੇ ਦੇਣਾ ਸਲਮਾਨ ਤੁਹਾਨੂੰ ਲੈ ਕੇ ਤੁਹਾਨੂੰ ਦੱਸ ਦੇਗਾ ਤੁਸੀਂ ਦੇ ਦੇਣਾ ਲੇਕਿਨ ਅਸੀਂ 1% ਵੀ ਮੈਂ ਇਸ ਲਾਲਚ ਨਾਲ ਨਹੀਂ ਕੀਤਾ ਇਹ ਲਾਲਚੀ ਲੋਕ ਨੇ ਸਾਰੇ ਆ ਜਿਹੜੇ ਮੈਨੂੰ ਕੱਢ ਦਿਓ ਉਸਤਾਦ ਜੀ ਸਾਡੇ ਨਾਲ ਗੱਲ ਕਰਿਆ ਕਰੋ ਤੁਸੀਂ ਸ਼ਹਿ ਦਿੱਤੀ ਮੈਨੂੰ ਲਾਲਚ ਜੋ ਨਾ ਮੈਨੂੰ ਮੇਰੇ ਦਿਲ ਚ ਮੈਂ ਸਾਫ਼ ਦਿਲ ਦਾ ਬੰਦਾ ਹਾਂ। ਪੁੰਨੇ ਦਾ ਲਾਲਚ ਨਹੀਂ ਸੀ ਚੁੰਮੇ ਦਾ ਲਾਲਚ ਸੀ ਉਹ ਉਸਤਾਦ ਜੀ ਸਾਡਾ ਪੂਰਾ ਹੋ ਸਾਡੀ ਗਿਆ ਮੁਹੱਬਤ ਸੀਗੀ ਯਾਰ ਹੁਣ ਉਸ ਇੱਕ ਬੰਦੇ ਨੇ ਕਿਹਾ ਉਹਨੇ ਕਿਹਾ ਤੁਸੀਂ ਸਭ ਤੋਂ ਮੁਹੱਬਤ ਨਾਲ ਜਿਹੜੀ ਜੱਫੀ ਪਾਈ ਨਾ ਨੋਂਡੀ ਨਾ ਪਾਈ ਹੈ ਹਾਏ ਹਾਂਜੀ ਅੱਛਾ ਨਹੀਂ ਉਸਤਾਦ ਜੀ ਤੁਸੀਂ ਹੁਣ ਵੇਖੋ ਕੋ ਨਾ ਉਹਨੂੰ ਕਹਿਤਾ ਕਿ ਆ ਗਿਆ ਇਹਦਾ ਮਤਲਬ ਹੈ ਕਿ ਨਹੀਂ। ਤੁਸੀਂ ਸਾਨੂੰ ਕੋਲੋਂ ਖਵਾਓ यार इस तरह ਹੁੰਦਾ ਭਲਾ ਸਰ ਸੁਣ ਲਓ ਮੈਂ ਉਹਨਾਂ ਨੂੰ ਜਾਣ ਕੇ ਕਿਹਾ ਸੀ ਹਾਂ ਮੈਨੂੰ ਪਤਾ ਸੀ ਇਹ
ਨਹੀਂ ਹਟਣਾ ਨਸਲੀ ਆਦਮੀਆਂ ਨੇ ਨਹੀਂ ਹਟਣਾ। ਮੈਂ ਉਹਨੂੰ ਜਾਣ ਕੇ ਕਿਹਾ ਸੀ, ਨਹੀਂ ਸਰ ਆ ਗਿਆ ਇਹ ਉਹ, ਮੈਂ ਗੇੜਾ ਦਿੱਤਾ ਸੀ ਉਹਨੇ, ਅੱਗੋਂ ਫੌਰਨ ਨਾਲ ਮੈਂ ਫਿਰ ਵੇਟ ਚ ਵੀ ਕਿ ਹੁਣ ਜਲਦੀ ਕਰੇ ਅੱਗੋਂ ਇਹ ਨਾ ਕਹਿ ਦੇ ਯਾਰ ਇਹ ਆਪਕਾ ਬੜਾ ਪਨ ਹੈ ਚਲੇ ਖੁਦਾ ਹਾਫਿਜ਼। ਲੇਕਿਨ ਉਹਨੇ ਅੱਗੋਂ ਮੈਨੂੰ ਪਤਾ ਸੀ ਨਾ, ਉਹਨੇ ਅੱਗੋਂ ਮੈਸੇਜ ਕੀਤਾ ਕਿ ਭਾਈ ਇਹ ਨਹੀਂ ਹੋਣਾ, ਏਦਾਂ ਨਹੀਂ ਹੋਣਾ, ਤੁਸੀਂ ਪਨਿਸ਼ਮੈਂਟ ਕੀਤੀ ਸਾਰਾ ਕੁਝ ਔਰ ਮੁਹੱਬਤ ਦੇ ਨਾਲ। ਅੱਧੇ ਨਾ ਬਹੁਤੇ ਪਤਾ ਕਿਉਂ ਜੱਫੀਆਂ ਇਹ ਕਿਹੜਾ ਸਾਡਾ ਪਹਿਲਾ ਹੁੰਦਾ ਸੀ ਬੇਸਿਕਲੀ ਉਹਨਾਂ ਦੀ ਆਪਣੀ ਅੰਦਰ ਦੀ ਸ਼ੌਕ ਆ। ਹਾਂ ਠੀਕ। ਕਿੰਨੇ ਦਿਨ ਹੋ ਗਏ ਸ਼ਾਮੀਆਂ ਵੀ ਨਹੀਂ ਆਈਆਂ ਉਸਤਾਦ ਜੀ। ਉਹ ਦਿਨੇ ਵੀ ਨਹੀਂ ਆਈਆਂ। ਕਹਿ ਜਾ ਤੇ ਉਹ ਭਾਜਣ ਆਪਣਾ ਉਹ ਜਨਾਬ ਜੀ ਕੀ ਉਹਨੂੰ ਕਹਿੰਦੇ ਨੇ ਕੁਨਾ ਆਏਗਾ ਭਾਜੀ ਦੀ ਤਰਫੋਂ ਹੀ ਆਏਗਾ ਔਰ ਅਸੀਂ ਡਾਇਰੈਕਟ ਭਾਜੀ ਨੂੰ ਉਹਨਾਂ ਦਾ ਅਕਾਊਂਟ ਨੰਬਰ ਸੈਂਡ ਕਰਾਂਗੇ। ਠੀਕ ਹੈ ਨਾ, ਡਾਇਰੈਕਟ ਉਹਨਾਂ ਦਾ ਹੋਟਲ ਦਾ ਹੀ। ਔਰ ਇੱਕ ਵੀਡੀਓ ਬਣੇਗੀ ਜਦੋਂ ਅਸੀਂ ਆਰਡਰ ਦੇਵਾਂਗੇ, ਸਲਮਾਨ ਸਾਹਿਬ ਆਰਡਰ ਦੇਣਗੇ ਜਾ ਕੇ, ਉਹਦੀ ਵੀਡੀਓ ਬਣੇਗੀ, ਉਹਨਾਂ ਨੂੰ ਪੈਸੇ ਔਰ ਉਹ ਵੀ ਸ਼ੁਕਰੀਆ ਅਦਾ ਕਰਨਗੇ। ਠੀਕ ਹੋ ਗਿਆ ਉਸਤਾਦ ਜੀ। ਕੱਲ ਸ਼ਾਮ ਤੱਕ ਹੋ ਜਾਏਗਾ ਕੰਮ। ਇਹਨੇ ਜਾਣਾ ਤੂੰ ਜਾਣਾ ਕਿਦੋਂ ਲੋਰ? ਉਸਤਾਦ ਜੀ ਮੈਂ ਜਦੋਂ ਮਰਜ਼ੀ ਜਾਣਾ ਹੋਵੇ, ਕੱਲ ਮੇਰਾ ਦਿਲ ਕਰਨ ਡਿਆ। ਉਸਤਾਦ ਜੀ ਤੁਸੀਂ ਅੱਧੀ ਜ਼ੁਬਾਨੀ ਕਿਹਾ ਕਿ ਚਾਵਲ ਤੇ ਚਨੇ ਉਹ ਕੱਲ ਆਏ। ਫੈਸਲ ਸਾਹਿਬ ਹਾਂਜੀ। ਚਾਵਲ ਚਨੇ ਬਹੁਤ ਮਜ਼ੇਦਾਰ ਸੀ, ਪਿਆਜ਼ ਬਹੁਤ ਮਜ਼ੇਦਾਰ ਸੀ, ਲੇਕਿਨ ਜਿਹੜੇ ਸਭ ਹੁਣ ਮੇਰੀ ਗੱਲ ਇਹਦਾ ਇਹ ਨਹੀਂ ਨੈਗੇਟਿਵ ਨਹੀਂ ਲੈਣਾ ਕਿ ਤੂੰ ਇੰਨੀ ਮਿਹਨਤ ਕਰਕੇ ਮੈਂ ਕੁਝ ਕੀੜੇ ਪਾਉਂਦੇ ਆ, ਨਹੀਂ ਬਹੁਤ ਮਜ਼ੇਦਾਰ ਸੀ। ਕੱਲ ਵੀ ਸੁਭਾਨ ਅੱਲਾ ਸੀ ਜੈਨੂਇਨ। ਜਿਹੜੇ ਸਭ ਤੋਂ ਪਹਿਲੀ ਵਾਰੀ ਚਨੇ ਆਏ ਸੀ ਨਾ, ਮੈਂ ਤੁਹਾਨੂੰ ਦੱਸਦਾ, ਉਹ ਚਨੇ ਫਿੱਸੇ, ਇਹ ਚਨੇ ਖੜੇ ਸੀ, ਚਨੇ ਸਖਤ ਸੀ। ਜਿਹੜੇ ਸਭ ਤੋਂ ਪਹਿਲੀ ਵਾਰੀ ਆਏ ਨਾ, ਉਹ ਚਨੇ ਥੋੜੇ ਮੋਟੇ ਸੀ ਔਰ ਚਨੇ ਤਕਰੀਬਨ ਚਿੱਕੜ ਛੋਲੇ ਦੇਖੇ ਕਦੀ? ਉਹ ਚਨੇ ਵੀ ਗਲੇ ਹੁੰਦੇ ਆ। ਹਾਂਜੀ ਚਨੇ ਵੀ ਗਲੇ ਹੁੰਦੇ, ਯਾਨੀ ਚਨੇ ਨੂੰ ਤੁਸੀਂ ਇੰਜ ਮਾੜਾ ਜਿਹਾ ਕਰੋ ਫੇਸ ਜਾਏਗਾ। ਇਹ ਚਨੇ ਬਹੁਤ ਮਜ਼ੇਦਾਰ ਸੀ, ਟੇਸਟ ਵੀ, ਸਾਲਣ ਵੀ, ਮੁਰਗਾ ਵੀ, ਸੁਭਾਨ ਅੱਲਾ ਹਰ ਚੀਜ਼। ਉਹ ਚਨੇ ਜਿਹੜੇ ਨਾ ਫਿੱਸੇ ਚਨੇ ਸੀ। ਮਰੇ ਹੁੰਦੇ ਉਹਦੇ ਸਾਲੇ ਚ। ਉਹ ਮਸਲਾ ਪਤਾ ਕੀ ਬਣਿਆ ਉਸਤਾਦ ਜੀ? ਗੈਸ ਉਹ ਵਿਚਾਰੀ ਬਣਾਉਣ ਦੀ ਸੀ ਤੇ ਗੈਸ ਚਲੀ, ਗੈਸ ਚਲੇ ਫਿਰ ਗੈਸ ਆਈ ਫਿਰ ਨਹੀਂ ਉਹ ਪੂਰੇ ਭਾਰ ਨਾਲ ਪੱਕੇ ਸੀ, ਖੂਬਸੂਰਤ ਪੱਕੇ ਸੀ, ਟੇਸਟੀ ਪੱਕੇ ਸੀ, ਕੱਚੇ ਨਹੀਂ ਸੀ। ਲੇਕਿਨ ਉਹ ਚਨੇ ਮੇਰੇ ਖਿਆਲ ਛੋਟੇ ਸੀ, ਉਹ ਨਿੱਕੇ ਸੀ। ਚਣੀ ਨਹੀਂ ਸੀ ਉਸਤਾਦ ਜੀ ਹੁਣ ਫਿਰ ਕੱਲ ਦੁਬਾਰਾ ਆ ਜਾਣਾ। ਨਹੀਂ ਪਾਇਆ, ਨਹੀਂ ਤੁਸੀਂ ਰਹਿਣ ਦੇਣਾ ਕੁੰਨਾ ਬਸ, ਫਿਰ ਠੀਕ ਹੈ। ਨਹੀਂ ਕੁੰਨਾ ਵੀ ਆਏਗਾ। ਤੁਸੀਂ ਚਾਹੁੰਦੇ ਹੋ ਕਿ 5000 ਰੁਪਏ ਤੁਸੀਂ ਜਿੱਤ ਲਓ ਮੇਰੇ ਕੋਲ ਕਿਸੇ ਤਰੀਕੇ ਨਾਲ? ਆ ਇੱਕ ਬਿਸਕੁਟ ਤੇ ਫੜੀ ਯਾਰ ਉਥੋਂ ਬਿਸਕੁਟ ਪਿਆ। ਉਸਤਾਦ ਜੀ ਮੇਰੇ ਅੱਬੂ ਦੀ ਫੌਤਗੀ ਅੱਜ, ਮੇਰੇ ਅੱਬੂ ਫੌਤ ਹੋਏ ਸੀ ਅੱਜ। ਚਲੋ ਭਾਜੀ ਦੇ ਤੇਰੀ ਸਾਲਗਿਰਾ, ਇਹਦੀ ਸਾਲਗਿਰਾ ਬਣਦੀ ਹੈ, ਮੇਰੇ ਅੱਬੂ ਦੀ ਫੌਤਗੀ ਦਾ ਦੁੱਖ ਵੱਡਾ। ਯਾਰ ਮੇਰੀ ਗੱਲ ਸੁਣ, ਪਾਗਲ ਤੈਨੂੰ ਸਮਝ ਨਹੀਂ ਆ ਰਹੀ, ਤੇਰਾ ਦਾਦਾ ਉਸਤਾਦ ਫੌਤ ਹੋਇਆ ਅੱਜ ਦੇ ਦਿਨ। ਪਰਲੀ ਸਾਈਡ ਹੈਪੀ ਬਰਥਡੇ ਕਰ ਲਿਆ, ਅਸੀਂ ਅਫਸੋਸ ਕਰ ਲੈਂਦੇ। ਨਹੀਂ ਬਾਜਾ ਯਾਰ ਅਫਸੋਸ ਵੀ ਕੋਈ ਨਹੀਂ ਹੈ। ਪਨਿਸ਼ਮੈਂਟਾਂ ਭਾਜੀ ਮੈਂ ਤੇ ਰਾਤੀ ਲਿਖੀਆਂ ਨੇ 1 2 3 4 5 6 7 8 ਸ਼ੋਆਂ ਦੇ ਵਿੱਚ ਪਨਿਸ਼ਮੈਂਟਾਂ ਇੱਥੇ ਬੈਠੇ ਹੀ ਮਜ਼ੇਦਾਰ ਪਨਿਸ਼ਮੈਂਟਾਂ ਨੇ। ਔਰ ਉਹਨਾਂ ਦੇ ਪੈਸੇ ਜਿਹੜੇ ਮੈਂ ਲਿਖੇ ਨਾ, ਉਹ ਮੈਂ ਆਪਣੇ ਲਿਖੇ ਨੇ ਕਿ ਮੈਂ ਦਿਆਂਗਾ। ਕਿੰਨੇ? 10000 ਤੋਂ ਗੱਲ ਸ਼ੁਰੂ ਹੋਈ, 10000 5000 3000 2000 1000। ਠੀਕ ਹੈ ਜੀ, ਉਹਦਾ ਇੱਕ ਤਰੀਕਾ ਵਾ। ਅੱਛਾ ਲਾਈਕ ਮੈਂ ਤੈਨੂੰ ਕਹਿੰਦਾ ਤੂੰ ਇੱਥੇ ਬੈਠੇ ਤੂੰ ਸਾਰਾ ਸ਼ੋਅ ਕਰਨਾ, ਸ਼ੋਅ ਦੇ ਵਿੱਚ ਨਾ ਤੂੰ ਇੱਕ ਆਹ ਜਿਹੜੀ ਗੱਲ ਹੈ ਨਾ ਜਾਂ ਲਫ਼ਜ਼ ਆ ਜਾਂ ਆਹ ਕੰਮ ਤੂੰ ਨਹੀਂ ਕਰਨਾ। ਸਹੀ 10000 ਦਿਆਂਗਾ ਪੂਰੇ ਸ਼ੋਅ 'ਚ। ਹੁਣ ਤੇਰੇ ਕੋਲ 35 ਮਿੰਟ ਤੇ ਉਹ ਗੱਲ ਹੋ ਗਈ ਤੇ ਇਹ ਨਹੀਂ ਕਿ ਤੂੰ ਹਾਰ ਗਿਆ, ਉਹ 10 ਦਾ 5 ਰਹਿ ਗਿਆ। ਹੁਣ ਉਸ ਤੋਂ ਬਾਅਦ ਤੂੰ ਅਗਰ ਪੂਰੇ ਸ਼ੋਅ 'ਚ ਕਰੇਂਗਾ ਨਾ ਤੇ 5000 ਦਿਆਂਗਾ। ਹਾਂਜੀ ਫਿਰ ਤੇਰੇ ਕੋਲ ਹੋ ਗਈ ਤੇ ਤੇਰਾ 3 ਰਹਿ ਗਿਆ, ਯਾਨੀ ਸ਼ਰਤ ਤੇਰੀ ਕੰਟੀਨਿਊ ਰਹੇਗੀ। ਅੱਛੀ ਹੈ। 2 ਰਹਿ ਗਿਆ, 1000 ਰਹਿ ਗਿਆ, 1000 ਤੋਂ ਵੀ ਬਾਅਦ ਤੂੰ ਜਾ ਕੇ ਮਿੱਟੀ ਹੋਣਾ। ਕੀ ਬਾਤ ਹੈ, Option ਇਹ ਹੈਗੇ ਨੇ ਆਪਸ਼ਨ ਸਭ। ਮੌਜੂਦ ਹੈ। ਚਲੋ ਸਮਝ ਆ ਰਹੀ? ਵਾਸਤੇ ਫੜੀਏ। ਚਲੋ ਲੋ ਜੀ ਫੈਸਲ ਸਾਹਿਬ 5000 ਰੁਪਇਆ ਤੁਹਾਨੂੰ ਦਿਆਂਗਾ। ਨੱਕ ਥਾਣੀ ਬਿਸਕੁਟ ਖਾਣਾ। ਆ ਭਾਜੀ ਜੀ ਜਿੱਤ ਗਿਆ ਨੂੰ 5 ਦੇ ਦੇਣਾ। ਇਹ ਬਿਸਕੁਟ ਇੱਥੇ ਰੱਖਣਾ ਤੁਸੀਂ। ਹਾਂ ਰੱਖਿਆ ਗਿਆ? ਹਾਂ ਇੱਥੋਂ ਹੀ ਇੰਨੇ ਕਰਕੇ ਮੂੰਹ ਨਾ ਖਾਣਾ। ਓਏ ਈਜ਼ੀ ਹੈ। ਉਹ ਬੜਾ ਨਾਕੋ ਵੱਡਾ ਉਸਤਾਦ ਜੀ। ਨਹੀਂ ਇਧਰੋਂ ਦੀ ਲੈ ਆ। ਗੱਲਾਂ ਹੀ ਵੱਡੀਆਂ ਵਾ ਨਾ, ਡੇਗ ਨਾ ਥੱਲੇ। ਹਾਂਜੀ ਜੇ ਨਾ ਹੋਇਆ ਤੇ ਫਿਰ ਕਿਉਂਕਿ ਉਹਨਾਂ ਚੋਂ ਕਿਸੇ ਨੇ ਨਹੀਂ ਦਿੱਤਾ, ਮੈਂ ਦੇ ਰਿਹਾ ਪੱਲਿਓਂ। ਅਗਰ ਨਾ ਖਾਧਾ ਗਿਆ ਨਾ ਖਾਧਾ ਗਿਆ ਉਸਤਾਦ ਜੀ, ਮੇਰੇ 2000 ਰੁਪਏ ਸੈਲਰੀ ਚੋਂ ਕੱਟ ਲੈਣਾ। ਆਓ ਉਹ ਕੀ ਕਹਤਾ? ਪਿੱਛੇ ਕੀ ਰਹਿ ਜਾਣਾ ਤੇਰੇ ਕੋਲ। ਸਾਰੀ ਤਨਖਾਹ ਹੀ ਘਟਾ ਦੇਣੀ। ਚਲੋ ਭਾਜਨ ਫਿਰ ਆ ਵੀ ਫਿਰ ਸੈਲਰੀ ਦੇ ਨਾਲ ਹੀ ਵੱਧ ਦੇ ਦਿਆਂਗਾ। ਗੱਲ ਇਹ ਹੁੰਦੀ ਆ। ਹਾਂ ਮੌਕੇ ਦੀ ਗੱਲ ਹੁੰਦੀ ਨਾ। ਮੌਕੇ ਦੀ ਗੱਲ ਆ, ਜਾਂ ਮੌਕੇ ਨਾਲ ਗੱਲ ਲਾ, ਜਾਂ ਫਿਰ ਇਹ ਵੀ ਸੈਲਰੀ 'ਚ ਪਾ ਕੇ ਦੇ ਦਿਆਂਗਾ। ਭਾਈਆਂ ਦਾ ਫੈਸਲਾ ਕਰੋ। ਦਿਓ 500 ਦੇ ਦੇਣਾ ਤੁਸੀਂ ਚਾਹੇ। ਇਹਦੇ ਲੋ ਕੋਈ ਲਾ ਰਿਹਾ ਸ਼ਰਤ ਕੋਈ ਨਾਲ ਨਾ ਕਿਸੇ ਨੇ। ਇਹ ਵੇਖੋ ਜੀ, ਇੱਧਰ ਨੱਕ ਨੂੰ ਮੱਦੇ ਨਜ਼ਰ ਰੱਖ ਕੇ ਸ਼ਰਤ ਲਾਉਣੀ ਹੈ ਤੁਸੀਂ। ਯਾਰ ਆ ਜ਼ਬਾਨ ਵੀ ਤੁਹਾਡੀ। ਨਹੀਂ ਟਰਾਈ ਨਹੀਂ ਕਰਨੀ। ਇਹ ਕਰੇਲਾ ਵਾ ਇੰਜ ਕਰਕੇ ਮੈਂ ਇੱਧਰ ਆ ਦੇਣਾ ਵਾ, ਤੁਸੀਂ ਇਹਨੂੰ ਇੰਜ ਕਰਕੇ ਐ ਮੂੰਹ ਨਾ ਫੜਨਾ। ਓਕੇ ਹੋ ਗਿਆ। ਠੀਕ ਹੈ ਐਸਾ ਸੋਚ ਲਓ। ਓਕੇ ਜੀ। ਹੁਣ 2 ਹੁਣੇ ਦਿਓਗੇ, 5 ਹੁਣੇ ਲਓਗੇ? 5 ਮੈਂ ਹੁਣੀ ਲਾਂਗਾ ਤੇ ਜੇ ਮੈਂ ਹਾਰ ਗਿਆ ਤੇ ਮੇਰੀ ਸੈਲਰੀ ਚੋਂ ਕੱਟ ਇਹ ਬਣਦੀ ਹੈ ਮੌਕੇ ਦੇ ਯਾਰ ਨੈਟ ਕੈਸ਼ ਕੱਢੋ। ਬਣਦਾ ਯਾਰ ਨਾ ਉਸਤਾਦ ਦੱਸ ਮੈਨੂੰ। ਪੈਸੇ ਘੱਟ ਕਰ ਲੈ। ਤੁਸੀਂ ਜੈ ਕੈਸ਼ ਨੰਬਰ ਦਿਓ ਨਾ।
ਨਹੀਂ ਨਹੀਂ ਬੰਦਾ ਯਾਰ ਹੈ ਨਹੀਂ ਯਾਰ ਜੈਗਾ ਜੀ ਕਿੰਨੇ ਆ ਤੇਰੇ ਕੋ ਬਟੂਆ ਦਿਖਾ ਕਿੰਨੇ ਆ ਮੋਟਰਸਾਈਕਲ ਬਟ ਤੇ ਵਜੇ ਤੇ ਹਜ਼ਾਰ ਤੈਨੂੰ ਪਤਾ ਇਹਦੇ ਨਾਲ ਉਦੋਂ ਕੀ ਬਣੀ ਆ ਓਏ ਇਹਦੇ ਨਾਲ ਕੀ ਹੋਇਆ ਉਦੋਂ ਓਏ ਹੋਏ ਕੀ ਹੋਇਆ? ਇੱਥੇ ਮੈਰ ਬੈਠਾ ਤੇ ਮੈਰ ਉਹ ਆ ਜਿਹੜਾ ਰੋਜ਼ 100 ਰੁਪਿਆ 50 ਰੁਪਏ ਯਾਰ 10 ਰੁਪਏ ਸਾਡੇ ਕੋਲ ਹੀ ਇਹਨੇ ਆਪਣੇ ਨੂੰ ਸ਼ੋਖੀ ਮਾਰੀ ਕਹਿੰਦਾ ਮੈਰ ਇੱਥੇ ਮੈਨੂੰ ਜੇਬ ਚੋਂ 10000 ਕੱਢ ਕੇ ਦਿਖਾ ਦੇਵੇ ਮੈਨੂੰ 20000 ਦਊਂਗਾ ਭਾਵਾਂ ਨਾ ਦਵਾਂ ਓਏ ਉਹਨੇ ਬਟੂਆ ਕੱਢਿਆ 10000 ਕੱਢ ਕੇ ਤਰਾ ਹਾਂਜੀ ਹਾਂ ਮੈਰ ਨੇ ਓਏ ਜਿੱਦੇ ਤੂੰ ਛੁੱਟੀ ਤੇ ਸੀਗਾ ਸਹੀ ਹਾਂਜੀ ਸੱਚੀ ਸੱਚੀ ਮੁੱਚੀ ਪੰਜ ਮੈਂ ਦੇ ਦੇਣਾ ਤੁਹਾਡੇ ਪੈਸੇ ਕੋਈ ਨਹੀਂ ਮੈਂ ਆਪ ਯਾਰ ਤੂੰ ਅਲਹਮਦੁਲਿਲਾ ਪਾਗਲ ਆ ਐਡਾ ਤੂੰ ਚਲੋ ਤੁਸੀਂ 1000 ਦਿਓ ਹਜ਼ਾਰ ਦਾ 5000 ਨਹੀਂ 1000 ਨਾ 3000 ਰੁਪਏ ਇੱਕ ਮਿੰਟ ਯਾਰ ਇੱਕ ਮਿੰਟ ਤੁਹਾਡੇ ਕੋਲ 1000 ਆ 1000 ਨਾ 3000 ਨਹੀਂ ਸਾਜੀ 1000 2000 ਨਾ ਨਹੀਂ ਯਾਰ ਇੰਜ ਮੈਂ 1000 ਸੈਂਡ ਕਰਦਾ ਮੈਂ ਦੇ ਦੇਣਾ 1000 ਮੈਂ ਦੇ ਦੇਣਾ 1000 ਉਹ ਨਹੀਂ 1000 ਨਾ 3000 ਕਰ ਲਾ ਨਾ ਤੂੰ ਫਿਲਹਾਲ 1000 ਨਾ 3000 ਕਰ ਲਾ ਓਕੇ ਕਰੋ ਉਰੇ ਆਓ ਜੀ ਇੱਕ ਮਿੰਟ ਆ ਜਾ ਮੋਬਾਈਲ ਦੇ ਜ਼ਰਾ ਆਪਣਾ ਕੋਈ ਉਹਦੇ ਤੇ ਵੀਡੀਓ ਵੀ ਬਣਾਉਣੀ ਹੈ ਆਈਫੋਨ ਦਾ ਕਾਲੂ ਸਾਹਿਬ ਹਾਂਜੀ ਸਰ। ਤੁਸੀਂ ਇੰਜ ਸਿਰਫ ਇਹਦੀ ਵੀਡੀਓ ਬਣਾਉਣੀ ਠੀਕ ਹੈ ਹੈ ਇਹ ਸਰ। ਆ ਦੇਖੋ ਇੰਜ ਇਹਦੇ ਮੂੰਹ ਤੇ ਠੀਕ ਹੈ ਸਰ ਓਕੇ ਯਾਨੀ ਇਹਦਾ ਮੂੰਹ ਇੰਜ ਵਿੱਚ ਆ ਇੱਥੇ ਇਹ ਲੰਮੇ ਨਹੀਂ ਪੈਣਾ ਸਿੱਧੇ ਰੱਖਣਾ ਹਲਕਾ ਹਲਕਾ ਜਿਹਾ ਉਸਤਾਦ ਜੀ ਲੰਮੇ ਨਹੀਂ ਹਾਂ ਲੰਮੇ ਨਹੀਂ ਪੈਣਾ ਲੰਮੇ ਪੈ ਕੇ ਤੋਂ ਡਿੱਗਣਾ ਹੀ ਨਹੀਂ ਨਹੀਂ ਦੇਖਦਾ ਚਲੋ ਫੈਸਲ ਸਾਹਿਬ ਸਿੱਧਾ ਕਰੋ ਨਹੀਂ ਸਿੱਧਾ ਇੰਜ ਪੂਰਾ ਕਰਨਾ ਪਿੱਛੇ ਜਿੱਥੇ ਨੂੰ ਬਿਸਕੁਟ ਭਾਈ ਪਿੱਛੇ ਜਗ੍ਹਾ ਨਹੀਂ ਹੈਗੀ ਮਾਸ ਜ਼ਿਆਦਾ ਵਾ ਧੋਣ ਦੇ ਹੈਲੋ ਭਾਈ ਸਟਾਰਟ ਹਾਂਜੀ ਹਾਏ ਹਾਏ ਹਲਕੇ ਹੀ ਬਹੁਤ ਮਾੜੇ ਆ ਇਹ ਭਾਰੇ ਕੀ ਐਟਮਾ ਕਰ ਇਹ ਰਿਹਾ ਭਾਰੇ ਵੀ ਬਹੁਤ ਮਾੜੇ ਉਹਦੇ ਉੱਪਰ ਵੱਡਿਆ ਨਾ ਇੰਜ ਕਰ ਰਿਹਾ ਉਹ ਮੇਰੇ ਮੋਹ ਕਿਉਂਕਿ ਤੇ ਭਾਜੀ ਕਰ ਲੈ ਰਿਹਾ ਗਿਆ ਨੱਕ ਦੇ ਆਲੇ ਦੁਆਲੇ ਉਹ ਤੇਰੀ ਕਹਿਰ ਭਾਈ ਖਤਰੇ ਪਾਉਂਦੇ ਠਹਿਰ ਇੱਧਰ ਲਿਆ ਇੱਧਰ ਯਾਰ ਥੱਲੇ ਕਰ ਥੱਲੇ ਲਿਆ ਇੱਥੇ ਮਰੇਸ਼ਪੁਰੀ ਲੱਗਣ ਡਿਆ ਦੇਖੋ ਅੱਖ ਬੰਦ ਕਰ ਲਈ ਆਪਣੀ ਔਰ ਦੇਖੋ ਦਿਖਣਾ ਹੀ ਅੱਖ ਦਾ ਫਾਟਕ ਬੰਦ ਹੋ ਗਿਆ ਜੀ ਸਮੁੰਦਰੀ ਇਹ ਗਿਆ ਕਰ ਲੈਣਾ ਹੀ ਉਹਨੇ ਇਹਦੇ ਨਾਲ ਵਿੱਚ ਹੈਗੇ ਭਾਵੇਂ ਬਿਸਕੁਟ ਖਾਣ ਤੇ ਇੱਥੇ ਤੇ ਡਿੱਗਦਾ ਹੁੰਦਾ ਪੰਜ ਮੂੰਹ ਚ ਇਹ ਐ ਉਹ ਇਹਨੂੰ ਲਵੇਟ ਹੋਏ ਜੀਵ ਨਾ ਇਹ ਬਾਹਰ ਕੱਟੇ ਅਸਲ ਥੱਲੇ ਆ ਗਿਆ ਹੁਣ ਤਾਂ ਕਿੱਦਾਂ ਚੁੱਕਾ ਗਲਤ ਹੋ ਗਿਆ ਪੈਸਾ ਤਾਂ ਨਿਕਲ ਗਿਆ ਥੱਲੇ ਨਹੀਂ ਨਹੀਂ ਚਲੋ ਚੁੱਕੋ ਪਾਗਲ ਹੋ ਗਿਆ ਥੋੜਾ ਫਰਕ ਪੈ ਗਿਆ ਆਓ ਹੁਣ ਥੱਲੇ ਆ ਹੁਣ ਡਿੱਗ ਜਾਣਾ ਹੁਣ ਡਿੱਗਣਾ ਹੀ ਆ ਉਸਤਾਦ ਜੀ ਭਾਈ ਥੋੜਾ ਥੋੜੀ ਖੁੱਲੀ ਛੱਡੋ ਆ ਫਸ ਇੱਧਰ ਮੇਰੀ ਬਾਜੂ ਫੈਸਲ ਸਾਹਿਬ ਪੈਸਾ ਸਾਹਿਬ ਤੁਸੀਂ 99% ਹੋ ਕੇ ਘਰ ਰਹੇ ਹੋ। ਪਹਿਲਾਂ ਕੀ ਹੋਇਆ ਉਸਤਾਦ ਜੀ ਹੋਇਆ ਪਤਾ ਕੀ ਬਹੁਤ ਅੱਛਾ ਤੁਸੀਂ ਕੀਤਾ ਉਹ ਸੀ ਮੇਰੇ ਕੋਲ ਜ਼ੁਬਾਨ ਵੱਜ ਗਈ ਇਹ ਇੱਥੋਂ ਇੱਕ ਮਿਸਟੇਕ ਇੱਥੋਂ ਇੱਥੋਂ ਮਿਸਟੇਕ ਹੋਈ ਇਹ ਜਿਹੜਾ ਨਾ ਇਹ ਨੇ ਜ਼ਬਾਨ ਇਹਨੇ ਹਾਂ ਇੱਥੋਂ ਹੁਣ ਸਿਰਫ ਇੱਥੋਂ ਉੱਪਰ ਰੱਖੋ ਮੂੰਹ ਖੋਲਦਾ ਓ ਮਾੜਾ ਜਿਹਾ। ਯਾਰ ਐ ਕਰਦੇ ਅੰਦਰ ਜਾ ਇਹਨਾਂ ਨੇ ਤੁਹਾਨੂੰ ਬਚਾ ਲਿਆ ਨਹੀਂ ਤਾਂ ਭਾਈ ਲੈ ਤੇ ਚੱਲੇ ਸੀ ਹਰ ਸ਼ਹਿਰ ਨੂੰ ਹਾਂਜੀ ਹੋਰ ਕਿਸੇ ਨੇ ਨਹੀਂ ਫੈਸਲ ਸਾਹਿਬ ਬਹੁਤ ਹਾਂਜੀ ਹਾਂਜੀ ਸਰ ਤੁਸੀਂ ਉਸਤਾਦ ਜੀ ਕਰੋਗੇ ਮੇਰੇ ਕੋਲ ਹਜ਼ਾਰ ਨਹੀਂ ਹੈਗਾ। ਤੂੰ ਚਲ ਮੈਂ ਤੁਹਾਨੂੰ ਫਿਰ ਸਿਰਫ 1000 ਦੇਣਾ ਹੀ ਜੇ ਤੂੰ ਕਰ ਲਿਆ ਤੇ ਚਲੋ ਮੈਂ ਕਰਦਾ ਸਾਂ ਜੀ ਕਿੰਨੇ ਨਾ ਕਿੰਨੇ 5000 ਨਾ 2000 5000 ਨਾਲ 2000 ਜਾਂ 1000 ਨਾਲ 3000 ਨਹੀਂ 5000 ਨਾ 2000 5000 ਨਾਲ 2000 ਮੁਦਸਰ ਇਹਨੇ ਕਰ ਲੈਣਾ ਇਹਦੀਆਂ ਮੁੱਛਾਂ ਤੇ ਆ ਜਾਣਾ ਨਹੀਂ 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 ਇਹ ਤਾਂ ਉੱਥੇ ਨਹੀਂ ਹੋਣਾ ਸਾਜੀ ਹਾਂ ਕਿਤੇ ਜੰਪ ਸਤਾਜੀ ਨੇ ਨਹੀਂ ਨਹੀਂ ਇਹਨੇ ਕਰ ਲੈਣਾ ਚਲੋ ਉਸਤਾਦ ਜੀ ਨਹੀਂ ਸਤਾਜੀ ਕੋ ਬੁਗੇ ਹਦਾਇਤ ਵਾਲੇ ਕਰਾਓ ਮੂੰਹ ਸਾਫ਼ ਕਰ ਪਹਿਲੇ ਮੈਂ 2000 ਰੁਪਏ ਦਾਂਗਾ ਕਾਹਦੇ ਵਾਸਤੇ ਅੱਛਾ ਭਾਜੀ ਮੇਰੀ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਗੱਲ ਇਹ ਆ 2000 ਨਾਲ 5000 ਹਾਂ ਠੀਕ ਹੈ ਜੀ ਮੇਰੇ ਨੂੰ ਕਿਸੇ ਨੇ ਸ਼ਰਤ ਲਾਉਣੀ ਯਾਨੀ 5000 ਚ ਕਿਸੇ ਨੇ ਭਾਈਵਾਲ ਬਣਨਾ ਦੱਸੋ ਮੈਂ ਬਣਨਾ ਉਸਤਾਦ ਅਗਲੀ ਕਿੰਨੇ ਦਾ 1000 ਇੱਥੇ 1000 ਮੇਰੇ ਵੱਲੋਂ 1000 ਯਾਨੀ ਮੇਰੇ ਓਕੇ ਲਓ। ਹਾਂਜੀ ਹੋਰ ਕਿਸੇ ਨੇ ਨਾਲ ਮੇਰੇ ਲੋ 1000 ਇਹਦੇ ਲੋ 1000 ਮੇਰੇ ਲੋ 3000 ਹੋ ਗਏ 3000 ਚਲੋ ਦੋ ਤੁਸੀਂ ਪਾ ਲੈਣਾ ਹਾਂ ਠੀਕ ਹੈ ਤੇ ਜੇ ਜਿੱਤ ਗਏ ਹਾਂ ਤੇ ਹਜ਼ਾਰ ਸਾਡਾ ਬਾਪ ਤੇ 500 ਮਿੰਦੇ ਦੇ ਨਾਲ 1500 500 ਤੁਹਾਨੂੰ ਤਿੰਨ ਤਾਜੀ ਮੇਰੀ ਗੱਲ ਸੁਣੋ ਯਾਨੀ 1000 ਨਾਲ 500 ਹੋ ਗਿਆ ਤੁਹਾਡਾ ਓਕੇ 2000 ਨਾ 2000 ਕਰ ਲਓ ਲੇਕਿਨ ਬਿਸਕੁਟ ਬਦਲ ਲਓ ਨਹੀਂ ਬਿਸਕੁਟ ਨਹੀਂ ਬਿਸਕੁਟ ਆਹੀ ਯਾਰ ਆ ਨਾ ਗੱਲ ਕਰ ਬਿਸਕੁਟ ਯਾਰ ਤੂੰ ਸਿਰਫ ਦਨਾ ਨਾ ਫੜ ਲੈ ਖਾਈ ਨਾ ਤੂੰ ਲਿਆਓ ਆ ਦਿਓ ਇੱਕ ਵਾਰੀ ਉਹ ਭਰਾਵਾ ਵਾਲੇ ਬੜੇ ਪੁੱਗੇ ਲੱਗਣੇ ਫਸਣਾ ਤੇ ਐਂਡ ਵਾਲੇ ਨੇ ਆ ਉਸਤਾਦ ਜੀ ਮੈਂ ਕਰ ਲੈਣਾ ਸੀ ਲੇਕਿਨ ਮੈਂ ਹਾਲਾਤ ਤੋਂ ਜ਼ਰਾ ਮਜਬੂਰ ਤੈਨੂੰ ਕਹਿ ਦਿੱਤਾ ਤੈਨੂੰ ਕੁਝ ਵੀ ਨਾ ਤੈਨੂੰ ਕੁਛ ਵੀ ਨਾ ਲੇਕਿਨ ਦੇ। 2000 ਰੁਪਿਆ ਤੈਨੂੰ ਸ਼ਰਤ ਛੋਟੀ ਕਰਤੀ ਨਾ ਤੈਨੂੰ ਨਹੀਂ 1000 ਜਿੰਨੀ ਸ਼ੇਫ ਆ ਨਾ ਇਹਨੇ ਬਿਸਕੁਟ ਦੇ ਲਕੀਰਾਂ ਪਾ ਦੇਣੀਆਂ ਉਹ ਤੈਨੂੰ ਜਿੰਨੀ ਭੁੱਖ ਲੱਗੀ ਤੇਰੇ ਬੁੱਲਾ ਨੇ ਆਪ ਖਿੱਚ ਲੈਣਾ ਸੀ ਸਮਾਨ ਇੱਧਰ ਆ ਜਾ ਯਾਰ ਤੂੰ ਇਹਦੀ ਵੀਡੀਓ ਬਣਾ ਲੇਕਿਨ ਜਦੋਂ ਸਾਈ ਦਾਨਿਸ਼ ਤੇ ਆਉਣੀ ਨਾ ਮੇਰੇ ਕੋਲ ਲਿਖਾ ਲਓ ਬਿਲਕੁਲ ਮੁਦਸਰ ਬਿਲਕੁਲ ਈਜ਼ੀ ਆ ਈਜ਼ੀ ਆ ਬਿਸਕੁਟ ਨਾ ਇੱਥੋਂ ਆ ਕੇ ਸਲਿਪ ਹੋ ਗਿਆ ਮੈਂ ਤੇ ਖਾ ਲਿਆ ਨਹੀਂ ਤੂੰ ਜ਼ੁਬਾਨ ਮਾਰ ਕੇ ਪਰ ਇਹਨੂੰ ਕਰ ਜ਼ੁਬਾਨ ਨੂੰ ਸਾਜੀ ਬੈਠੀ। ਹਾਂ ਹਾਂਜੀ ਚਲੋ ਜੀ ਨਹੀਂ ਸਤਾਜੀ ਦਾ ਮੱਥਾ ਗੋਲ ਆ ਲੈ ਬਿਟ ਬਿਸਕੁਟ ਗਿਆ ਹੋਰ ਆ ਕੋਈ 1 2 3 ਚਲੋ ਜੀ ਮੁਦਸਰ ਪਿੱਛੇ ਨੂੰ ਨਾ ਤਿਲਕ ਪਵੇ ਅੱਛਾ ਬਦਸਰ ਤੇ ਐ ਕਰਦੇ ਆ ਥੱਲੇ ਲਿਆ ਉਹ ਵੈਲਡਿੰਗ ਕਰਨ ਦੇ ਆ ਇਹ ਆਂਦੇ ਯਸ ਆ ਗਿਆ ਹੋ ਗਿਆ ਫੁਆਰੇ ਥਲੇ ਨਾ ਹੁੰਦੇ ਆ ਵੇਖੋ ਉਹ ਐ ਆ ਗਿਆ ਲੈ 2000 ਤੋਂ ਯਾਰ 7 500 ਆ ਗਏ ਨਹੀਂ ਇਹ ਨਹੀਂ ਕਰ ਪਤਾ ਕੀ
ਹਾਂਜੀ ਤਲਕ ਆਪਣੀ ਜਗ੍ਹਾ ਪਿਆਰ ਆਪਣੀ ਜਗ੍ਹਾ ਨਹੀਂ ਭਾਜੀ ਯਾਰ ਜੂਰ ਕੋਈ ਨਹੀਂ। ਸਾਨੂੰ ਡਾਉਨ ਦਾ ਦੁੱਖ ਸੀਗਾ ਅੱਛਾ ਪੈਣੋਂ 1000 ਮੇਰਾ ਨਹੀਂ ਬਣਦਾ ਵੈਸੇ 500 ਤੁਸੀਂ ਗੱਲ ਕੀਤੀ ਸਾਡੀ ਤੁਸੀਂ 1000 ਦੇ ਨਾਲ ਮੈਂ 10,000 ਦਿੱਤਾ ਮੈਨੂੰ ਨਹੀਂ ਪਤਾ ਤੁਸੀਂ 1500 ਰੁਪਏ ਮੈਨੂੰ ਲੜਾਈ ਪੈ ਨਹੀਂ ਸਾਡੀ ਪੈਣਾ ਤੇ ਮੇਰਾ ਹੋ ਗਿਆ ਉਹ ਮੇਰਾ ਜਿਹੜਾ ਹੁਣ ਮੈਂ ਜਿੱਤੇ ਆ 1500 500 500 ਉਹ ਭਾਈ ਕੀ ਹੋ ਗਿਆ ਭਾਜੀ ਮੇਰੀ ਗੱਲ ਪੈਸਾ ਲਾ ਦੇਗਾ ਓਏ ਔਨ ਫੋਨ ਹੋ ਗਿਆ ਓਏ ਔਨ ਫੋਨ ਹੋ ਗਿਆ ਮੁਗਲ ਹਾਂ ਠਹਿਰ ਭਾਈ ਤੁਸੀਂ ਅਗਰ ਹਾਰਦੇ ਤੁਸੀਂ 1000 ਹੋਰ ਦੇਣਾ ਸੀ ਰੁਪਏ ਦੇਣਾ ਸੀ ਅਗਰ ਤੁਸੀਂ ਜਿੱਤਦੇ ਤਾਂ 500 ਮਿਲਣਾ ਸੀ 1500 ਦੇਣਾ ਸੀ ਕਿੱਦਾਂ 1500 ਨਾਲ 1000 ਨਾਲ 1500 ਹੋਣਾ ਸੀਗਾ ਯਾਰ 500 1500 ਸਾਡਾ ਤਿੰਨਾਂ ਨਾਲ ਸੀਗਾ ਯਾਰ ਕੀ ਹੋ ਗਿਆ ਤੈਨੂੰ ਭਾਜੀ ਆ ਤੁਸੀਂ ਫੜੋ 1000 ਨਹੀਂ ਇੱਕ ਮਿੰਟ ਠਹਿਰ ਸਾਰਾ ਐਂਡ ਤੇ ਕਰਾਂਗੇ ਹਾਂਜੀ ਹੋਰ ਕੀ ਤੁਹਾਡਾ 500 ਰੁਪਏ ਭਾਜੀ ਸਾਜੀ ਲਓ ਇੱਧਰ ਮਿੱਠੇ ਖਾ ਹਾਂਜੀ ਲਓ ਕੀ ਲਾਓ 1000 ਦੀ ਹੀ ਹੈ ਨਾ ਇਹਦਾ ਉਸਤਾਦ ਜੀ ਇਹਦਾ ਸਾਦਾ 1000 ਆ 1000 ਜੀ ਸਾਦਾ 1000 ਆ ਸਾਦਾ ਆ 1000 ਸਾਫ਼ ਤੇ ਕਰਨਾ ਤੂੰ ਮੂੰਹ ਤੇ ਮੇਰੀ ਸਾਫ਼ ਕਰ। ਸੁਣੋ ਗੱਲ ਜੀ ਮੈਂ ਸ਼ਰਤ ਲਾਉਂਗਾ ਵਾਲਾ ਮੇਰਾ ਤੁਹਾਡੇ ਕੋਲ 500 ਜਮਾ ਵਾ ਨਾ ਉਹ ਲੱਗ ਗਿਆ ਨਹੀਂ ਉਹਦੇ ਚ ਹੋਰ ਪੈਣਾ 1000 ਜ਼ੀਰੋ ਉਸਤਾਦ ਜੀ 1000 ਦੀ ਰੋ ਰੇਟ ਕੀ ਕੱਢਿਆ ਨਹੀਂ ਜੇ ਮੇਤੇ ਨਹੀਂ ਖਿੱਚ ਲੈਣਾ 1000 ਜ਼ੀਰੋ ਮਤਲਬ ਕਿ 1000 ਜ਼ੀਰੋ ਆ ਨਹੀਂ ਕੋਈ ਥੋੜਾ 500 ਤੇ ਪਾ ਨਾ ਨਹੀਂ ਹੈ ਉਹਦੇ ਕੋਲ ਚਲੋ ਨਹੀਂ ਉਹ ਮੈਂ ਆਪੇ ਕਰਨਾ 500 ਇੱਕੋ ਧਾਰਾ ਲੈ ਲਵੇ ਤਨਖਾਹ ਮੈਨੂੰ ਦੇ ਦੇਵੇ ਚਲੋ 500 ਰੁਪਏ 500 ਨਾ ਕਿੰਨਾ 500 ਨਾ 1000 ਚਲੋ 500 ਨਾ 1000 500 ਦਾ ਤੁਸੀਂ ਦੋ ਦੇ ਕਰੋ ਨਹੀਂ ਭਾਈ ਉਹਨੇ ਮੂੰਹ ਦਾ ਆ ਜਾਓ ਭਾਜੀ ਆ ਲਓ ਜੀ ਬੱਚਾ ਕਰ ਚਲੋ ਜੀ ਨੋਨੀ ਸਾਹਿਬ ਇਹ ਨਾ ਨਹੀਂ ਨਹੀਂ ਸ਼ਾਵਾ ਫੈਸਲਾ ਨਹੀਂ ਬਸ ਬੋਲ ਮੂੰਹ ਖੋਲ ਕੇ ਰੱਖ ਥੱਲੇ ਨਾ ਕਰ ਬਿਸਕੁਟ ਹੋਰ ਨਿਕਲ ਰਿਹਾ ਸਾਈਡ ਤੇ ਵਾਲੀ ਕੰਮ ਕਰਾਉਣੀ ਹੋ ਗਿਆ ਲੈ ਡਿੱਗਿਆ ਨਹੀਂ ਹਲੇ ਚਲੋ ਇੱਥੋਂ ਕਿੱਦਾਂ ਚਲੋ ਬੋੜੇ ਚੁੱਕ ਲੈ ਫਿਰ ਓਏ ਇੱਧਰ ਹੋ ਗਈ ਸਪੋਰਟ ਦੇਣਾ ਉਹਨੇ ਦਹਾ ਯਾਰ ਉਹਨੇ ਦਹਾ ਇਹਨੂੰ ਥੋੜੀ ਸਪੋਰਟ ਦੇਣਾ ਥੋੜੀ ਬੜਾ ਗਿੱਲੇ ਚੂਹੇ ਵਰਗਾ ਹੋ ਗਿਆ ਓਏ ਨੋਨੀ ਨਹੀਂ ਮੁੰਡਾ ਨਹੀਂ ਲਾਉਣਾ ਨਹੀਂ ਐਡੀ ਤੇ ਗੱਲ ਆ ਤੁਸੀਂ ਹਾਰ ਗਏ ਹਾਰ ਗਏ, ਵੋਟਾਂ ਪਕਾਏ। ਹਾਂ ਤੁਹਾਡੇ ਮੂੰਹ ਤੋਂ ਬਿਸਕੁਟ ਡੇਗ ਪਿਆ ਡਿੱਗ ਤੁਸੀਂ ਪਿਆ ਬਾਤ ਰੱਖਿਆ ਦੇਖੀ ਤੁਹਾਡੇ ਮੂੰਹ ਤੋਂ ਬਿਸਕੁਟ ਡੇਗ ਪਿਆ ਤੁਸੀਂ ਹਾਰ ਗਏ ਇਹ ਅਸੀਂ ਤੁਹਾਨੂੰ ਵੈਸੇ ਹੀ ਕਹਿ ਰਹੇ ਕਰੋ ਹੁਣ ਤੂੰ ਇਦਾਂ ਕਰਦਾ ਇੱਥੇ ਲੈ ਆਏਗਾ ਇੱਥੋਂ ਐ ਖਾ ਲੇਗਾ ਇਹ ਨਹੀਂ ਬਣਦਾ ਨਹੀਂ ਫਿਰ ਆ ਬੜੀਆਂ ਚਲੋ ਜੀ ਹਾਂਜੀ 500 ਮਿੱਟੀ ਹੋ ਗਿਆ ਜੀ ਤੁਸੀਂ ਉਸਤਾਦ ਜੀ ਹੁਣ ਕੀ ਕਰਦੇ 500 ਲਾਉਣਾ ਵਾ ਹਾਂਜੀ ਮੇਰੇ ਨਾਲ ਲਾਓ ਜੀ ਹੋਰ ਕਿਸੇ ਨੇ ਲਾਉਣੀ ਜਿੱਤ ਜਾਣਾ ਤੂੰ ਜੇ ਹਾਰ ਗਿਆ ਤੇ ਜਿੱਤ ਗਿਆ ਸੀ ਮੈਂ ਜਿੱਤ ਗਿਆ ਜਿੱਤੇ ਨਹੀਂ ਤੂੰ ਤਾਂ ਲਾਈ ਨਹੀਂ ਸੀ ਮੈਂ ਲਾਈ ਦੀ 1000 ਦੀ ਓਏ ਹੋਏ 500 ਜਿੱਤੇ ਹੋਏ ਜਿਹੜਾ 500 ਤੁਸੀਂ 2000 ਜਿੱਤਿਆ ਦਿੱਤਾ ਉਹ ਚੋਂ 500 ਤੁਹਾਨੂੰ ਮੈਂ ਦੇਣਾ ਅੱਛਾ ਜੀ ਤੁਸੀਂ 2000 ਦਿੱਤਾ ਨਾ 1500 ਉਹ ਤੁਸੀਂ ਮੈਨੂੰ 1500 ਦੇਣਾ ਮੈਂ ਤੁਹਾਡਾ 500 ਬਕਾਇਆ ਦੇਣਾ ਇਹਦੇ ਕੋਲ ਲੈ ਤਾਂ ਜੀ 500 ਮੈਂ ਵੀ ਜਿੱਤਿਆ ਮੈਂ 1000 ਓਏ ਲਾਇਆ ਆਹੋ ਠੀਕ ਹੋ ਗਿਆ ਤੇਰੀ ਗੱਲ। ਲਿਆਓ ਹੁਣ ਤੁਹਾਡੇ ਕੋਲ 1500 ਹੈਗਾ ਨਾ ਹਾਂਜੀ 1500 ਨਾਲ 5000 ਮੈਂ ਕਰਨਾ ਹਾਂਜੀ ਤੁਸੀਂ ਕੀ ਕਰਨਾ ਮੈਂ ਮਤਲਬ ਇਹੀ। ਅਗਰ ਮੈਂ ਜਿੱਤ ਗਿਆ ਤੁਸੀਂ 5000 ਦਿਓਗੇ 1500 ਦਾ ਤੇ ਜੇ ਹਾਰ ਗਿਆ 5000 ਦਾ ਲੈ ਆਹੋ ਡਬਲ ਕਰ ਦੇਣਾ ਡਬਲ ਕਰ ਦੇਣਾ 3000 ਕਰ ਦੀ। 1000 ਕਰ ਦੇਣਾ ਮੇਰੀ ਸੁਣੋ ਗੱਲ। 1500 ਨਾਲ 3000 3000 ਰੁਪਏ ਦੇਣਾ ਸਾਡਾ 1500 ਕੋ ਜਮਾ ਇਹ ਗਿਆ ਫਿਰ ਓਕੇ ਲਿਓ ਮੈਂ ਕਰਦਾ 1500 ਨਾਲ ਕਿੰਨਾ 3000 3000 ਰੁਪਇਆ ਤੁਸੀਂ ਦੇਣਾ ਨਹੀਂ ਤੁਸੀਂ ਜ਼ਿਆਦਾ ਦੇਣੇ ਮੈਂ ਜ਼ਿਆਦਾ ਦੇ ਰਿਹਾ ਸੀ ਹਾਂਜੀ ਸਰ ਤੁਸੀਂ 1500 ਬੇਟਾ ਮੈਂ ਹਰਨ ਦੇ ਜ਼ਿਆਦਾ ਦੇ ਰਿਹਾ ਸਾਂ 1500 ਨਾਲ 1500 ਦੀ ਹਿੰਮਤ ਹੈ ਤੁਹਾਡੇ ਚ ਉਸਤਾਦ ਸਾਡਾ ਜੀ 1500 ਉਹ ਤੁਸੀਂ ਯਾਰ 1000 ਗੱਲ ਸੁਣੋ ਭਾਜੀ ਗੱਲ ਸੁਣੋ ਇੱਕ ਮਿੰਟ ਤੁਹਾਡੀ ਮਿਹਰਬਾਨੀ ਤੁਸੀਂ ਤਿੰਨਾਂ ਨੇ 1500 ਰੁਪਇਆ ਤੁਹਾਡਾ ਮੇਰੇ ਕੋਲ ਹੈਗਾ ਆਹੋ ਅਗਰ ਮੈਂ ਜਿੱਤ ਗਿਆ 1500 ਤੁਸੀਂ ਹੋਰ ਦੇਣਾ ਹਾਂਜੀ ਅਗਰ ਮੈਂ ਹਾਰ ਗਿਆ ਤੁਹਾਡਾ 1500 ਦੀ ਜਗ੍ਹਾ ਮੈਂ 3000 ਦੇਣਾ ਅਸੀਂ ਕਹਿੰਦੇ ਅਸੀਂ ਅਸੀਂ ਤਾਂ ਕਹਿਣ ਦੇ ਅਸੀਂ ਵੀ ਇੰਜ ਨਹੀਂ ਕਹਿੰਦੇ ਇੰਜ ਨਹੀਂ ਨਾ ਕਹਿੰਦੇ ਫਿਰ ਇੱਕ ਵਾਰੀ ਭਾਵੇਂ ਦੱਸਣਾ ਜ਼ਰਾ ਗੱਲ ਇਹ ਹੈ ਕਿ ਉਸਤਾਦ ਓਏ ਉਸਤਾਦ ਜੀ ਨੇ ਬਿਸਕੁਟ ਖਾ ਲਿਆ ਹਾਂ 500 ਤੁਸੀਂ ਹੋਰ ਦੇਣਾ ਵਾ। ਤਿੰਨਾਂ ਨੇ ਓਏ ਸਾਡਾ 1500 ਜਮਾ ਵਾ 1500 ਤਿੰਨ ਕਰਨਾ ਵਾ ਜਦੋਂ ਹਾਂ ਫਿਰ ਡਬਲ ਭਾਈ ਦੇਣਾ ਦਾਨਿਸ਼ ਮੈਂ ਕਿਹਾ ਮੈਂ ਖਾਣਾ ਵਾ 1500 ਗਿਆ 1000 ਰੁਪਏ ਸਾਨੂੰ ਉੱਤੇ ਦੇ ਦੇਣ ਬਸ ਤੂੰ ਖਾਏਗਾ ਉਹ ਨਹੀਂ ਉਸਤਾਦ ਜੀ ਹਾਂ ਦੁਕਾਨ ਇੱਕ ਮਿੰਟ ਆ ਜਾਓ ਤੂੰ ਖਾਏਗਾ ਕੀ ਹੋਣਾ ਤੁਸੀਂ ਮੈਂ ਖਾ ਲਿਆ 1000 ਰੁਪਏ ਦੇ ਦੇਣਾ ਨਾ ਖਾਤਾ 1500 ਗਿਆ ਕਦ ਲਈ 1500 ਗਿਆ ਤੇਰਾ 500 ਜਾਣਾ ਵਾ ਹਾਂ ਤਾਂ ਮੈਂ ਐ ਪੜੀ ਬਣਾ ਲੜੀ ਹੈ ਚਲੋ ਜੀ ਠੀਕ ਹੈ ਚਲੋ ਠੀਕ ਹੈ ਓਏ ਯਾਰ ਇਹ ਸਾਡੇ ਵੀ ਗਵਾ ਦੇਣੇ ਚਲੋ ਇੱਧਰ ਆਓ ਭਾਈ ਇੱਥੇ ਆਓ। ਸੱਚੀ ਦੱਸਦਾ ਦੋ ਖਾ ਜਿਹੜੇ ਮੈਨੂੰ ਲੱਗਦਾ ਤੂੰ ਸ਼ਰਤ ਗਲਤ ਲਾਈ ਹੈ ਯਾਰ ਅਗਰ ਤੁਸੀਂ ਹਾਰ ਗਏ ਹਾਂ ਤੇ ਕੀ ਕਰਨਾ ਤੁਸੀਂ ਆ 1500 ਗਿਆ 1500 ਚ ਉਹਨਾਂ ਦਾ 500 ਵੀ 500 ਆ ਆ। ਤੇਰਾ ਕੱਲਾ 500 ਆ ਆ ਮੈਂ ਸਮਝਾ ਦਿੰਦਾ ਸਮਝੀਦਾ ਹੁੰਦਾ ਵਾ ਫੋਲੋ ਕਰ ਮੇਰਾ 500 ਨਹੀਂ ਪਈ ਤੇਲ ਪਾਉਣਾ ਮੈਂ ਬੇਟੇ ਮੈਨੂੰ ਤੇਰੇ ਤੇ ਯਕੀਨ ਹੀ ਨਹੀਂ ਹੈਗਾ ਭਰਾ ਸਿੱਧੀ ਆਪਣੇ 500 ਦੇ ਜੋ ਮਰਜ਼ੀ ਕਰ ਮੈਂ ਫਿਰ ਭੱਜ ਕੇ ਅੰਮੀ ਕੋ ਪੈਸੇ ਫੜ ਲਿਆ ਮੈਂ ਉਹ ਤੂੰ ਸਮਝੀਦਾ ਹੁੰਦਾ ਮੈਂ ਨਹੀਂ ਲੈਣੇ ਨੀ ਤੁਹਾਡੇ ਉਹ ਕੋਲ ਮੈਨੂੰ ਕਿਉਂ ਲੈਣੇ ਆ ਤੂੰ ਆਪਣਾ 500 ਲਾ ਭਰਾ ਜੀ ਮੈਂ ਛੇ ਅੱਛਾ ਉਹ ਪਹਿਲੇ ਤੁਸੀਂ ਤਿੰਨੇ ਇਕੱਠੇ ਸੀ ਤੇ ਹੁਣ ਆਇਆ ਤੇ ਉਹ ਸਾਥ ਛੱਡ ਕੇ ਚੱਲ ਯਾਰ ਮੇਰਾ 500 ਓਕੇ ਕੋਈ ਬਣਾਣਾ ਨਾ ਓਕੇ ਮੇਰੇ ਤੁਹਾਡਾ ਤਿੰਨਾਂ ਦਾ ਜਿਹੜਾ 500 ਆ ਓਕੇ ਉਹ ਟੋਟਲ 1500 ਪਾ ਕੇ ਹਾਂਜੀ ਅਗਰ ਇਹ ਹਾਰ ਗਿਆ ਤੇ ਉਹ ਗਿਆ ਗਿਆ 1500 ਦਾ ਹੁਕਮ ਨਾ ਅਗਰ ਇਹ ਜਿੱਤ ਗਿਆ ਫਿਰ ਉਹ 1500 ਆ ਜਾਣਾ ਵਾ ਉਹ 1500 ਤੁਹਾਨੂੰ ਮਿਲ ਹਾਂ 1500 ਉਹ ਕਦੋਂ ਮਿਲ ਜਾਣਾ ਉਹ ਨਹੀਂ 1500 ਆ ਜਾਣਾ ਉਹ ਜਾਣਾ ਮੈਂ ਕਹਿ ਰਿਹਾ ਯਾਰ ਉਹ ਯਾਰ ਤੂੰ ਓ ਯਾਰ ਓਹੋ ਤੁਹਾਡਾ 1000 ਹੋ ਜਾਏਗਾ
ਹਾਂ ਅਗਰ ਤੁਸੀਂ ਜਿੱਤ ਗਏ ਉਹ ਭਾਈ ਅਗਰ ਤੁਸੀਂ ਜਿੱਤ ਗਏ ਤੁਹਾਨੂੰ 500 ਦੀ ਬਜਾਏ 1000 ਦਾਂਗਾ ਓਕੇ ਤੇ ਅਗਰ ਤੁਸੀਂ ਹਾਰ ਗਏ ਤੇ 500 ਗਿਆ ਸ਼ਰਤ ਇੱਕ ਆ ਜੀ 500 ਹੋਰ ਲੈਣਾ ਤੁਸੀਂ ਬਲਕਿ ਨਹੀਂ ਗਿਆ ਜਿੱਦਾਂ ਮਰਜੀ ਖਾਣਾ ਵਾ ਗਿਆ ਜਾਂ 500 ਗਿਆ ਜਾਂ ਡਬਲ ਹੋ ਗਏ ਆ ਜਿਹੜੀ ਸਾਈਡ ਤਿੰਨਾਂ ਮੂੰਹਾਂ ਤੇ ਰੱਖੀ ਉਹ ਸਾਈਡ ਨਹੀਂ ਰੱਖਣੀ ਮਤਲਬ ਮੇਰੇ ਸਾਈਡ ਨਵੀਂ ਉਲਟਾ ਕੇ। ਉਲਟਾ ਕੇ ਆਹੋ ਕਿਉਂਕਿ ਮੈਂ ਕੌਨਸ਼ੀਅਸ ਹੈਗਾ ਵਾ ਯਾਰ ਤੇ ਟਾਕੀ ਮਾਰਦਾ ਨਹੀਂ ਬੇਵਕੂਫਾਂ ਨੂੰ ਨਹੀਂ ਪਤਾ ਬਹੁਤ ਹੀ ਰੀਡਿੰਗ ਹੈ ਟਿਕਣ ਵਾਲੀ ਹੈ ਚਲੋ ਸਿੱਧਾ ਕਰੋ ਉਹ ਤੇਰੇ ਖਾ- ਸਿੱਧਾ ਕਰ ਸਿੱਧਾ ਮੱਥਾ ਇੱਕ ਮਿੰਟ ਇਹ ਹੱਲ ਨਹੀਂ ਲੈਣਾ ਮੈਂ ਮੈਨੂੰ ਵੀਡੀਓ ਬਣਾਉਣੀ ਠਹਿਰ ਇੱਕ ਮਿੰਟ ਠਹਿਰ ਜਾ ਤੇ ਮਿੱਠੇ ਮਤਲਬ ਮਿੱਠੇ ਤੈਨੂੰ ਪੇਜ ਚਲੋ ਜੀ ਚੜਾਈ ਮਿੱਠਾ। ਤੇਰੇ ਨਾਲ ਚਲੋ ਜੀ ਯਸ ਮਿੱਠੇ ਤੂੰ ਕਰ ਲੈਣਾ ਯੈਸ ਮਿੱਠੇ ਕਰ ਲੈਣਾ ਤੂੰ ਚੱਲ ਮੈਂ ਮਿੱਠਿਆ ਤਾਂ ਸ਼ਰਤ ਮੈਂ ਕਰਨ ਦੇਗੇ ਤਾਂ ਫੇਰ ਹੀ ਆ। ਕਰ ਸਾਰਾ ਉੱਥੇ ਜੁਗਤਾ ਮਾਰੀ ਜਾ ਰਹੇ ਸਿੱਧਾ ਅੱਖ ਤੇ ਲੈ ਕੇ ਆ ਨਾ ਮਿੱਠੇ ਇੱਧਰ ਲਿਆ ਖੱਬੀ ਸਾਈਡ ਤੇ ਯਾਰ ਆਪ ਆ ਜਾਓ ਫਿਰ ਓਏ ਅੱਖ ਤੇ ਲਾ। ਇੰਟਰਪ੍ਰੈਸ਼ਨ ਹੀ ਕਰੀਦਾ ਤਾਂ ਸਮਝ ਮੈਂ ਤਰਤੇ ਮੈਂ ਤੁਹਾਡਾ 1500 ਬਚਾਉਂਗਾ ਤੂੰ ਬੋਲ ਨਾ ਓਏ ਜੀਓ ਮਿੱਠੇ ਤੁਸੀਂ ਅੱਖੀ ਰੱਖ ਮਿੱਠੇ ਬੋਲ ਪੂਰਾ ਅੱਜ ਦਾਦਾ ਮਿੱਠਾ ਕੀ ਆ ਮਿੱਠੇ ਆ ਕਿਦਾਂ ਕੀ ਬੰਦ ਬੋ ਨਿਕਲ ਆਇਆ ਮਿੱਠੇ ਤੂੰ ਨਾ ਬੋਲ ਮਿੱਠਾ ਜੀ ਦਾਦਾ ਕਮਲ ਤੂੰ ਵਜੋ ਕਰ ਆਂਦੇ ਆਪਣੀ ਸਾਈਡ ਵੇਖ ਕੇ ਆਂਦੇ ਮਿੱਠੇ ਐਂਜੀ ਮੂੰਹ ਰੱਖੀ ਓਏ ਇੱਦਾਂ ਰਿਸ਼ਤਾ ਵੇਖਣਾ ਹੁੰਦਾ ਮੁਦੱਸਰ ਨੂੰ ਗੇਮ ਦਾ ਭੋਰਾ ਮਜ਼ਾ ਅੱਜ ਯਾਰ ਇੱਕ ਤਾਂ ਮੈਂ ਕਰਕੇ ਬਿਲਕੁਲ ਹਲਾਤਾ ਯਾਰ ਮੈਂ ਬੜੇ ਹਿਸਾਬ ਨਹੀਂ 500 ਗਿਆ ਸੱਤੀ ਹੁਣ ਨਾ ਕੋਈ ਨਾ ਬਣਦਾ ਤੇਰਾ ਵੀ ਤੁਹਾਡਾ ਸ਼ੁਕਰ ਵੀ ਅੱਲਾਹ ਦਾ ਬਣਦਾ। ਭਾਈ ਸ਼ੁਕਰ ਅੱਲਾਹ ਹੋ ਜਾਵੇ ਮਿੱਠੇ ਨਾਲ ਮੇਰੀ ਡੀਲ ਹੋਈ ਸੀ ਮੈਂ ਕਹਿੰਦਾ 1000 ਖਤਮ ਕਰਾ ਮੈਂ ਤੈਨੂੰ 200 ਵੱਧ ਦਊਂਗਾ ਅੱਲਾਹ ਵੀ ਸ਼ੁਕਰ ਅੱਲਾਹ ਯਾਰ ਮਿੱਠੇ ਆ ਕਿਹੜਾ ਕੰਮ ਕੀਤਾ ਤੂੰ ਯਾਰ ਇਹ ਤੈਨੂੰ ਬੰਦਾ 500 ਰੁਪਏ ਦੇ ਮੇਰਾ ਮਿੰਟ ਮਾਰ 500 ਰੁਪਏ ਲੈਣਾ ਹੀ ਤੇ ਕੋ ਮੈਂ ਆਪਣਾ ਮਾਰਦਾ ਪਿਆ ਹੈਗਾ ਤੈਨੂੰ ਤੂੰ ਤੈਨੂੰ ਪਤਾ ਆਪਣੇ ਹੀ ਨਹੀਂ। ਬਰੀ ਦਾ ਇਮੋਸ਼ਨਲ ਜਿਹਾ ਕਰ ਦਿੰਦੇ ਹੈਗੇ ਹੋ ਤੁਸੀਂ। ਯਾਰ ਰਿਸਕ ਲਈਦਾ ਹੁੰਦਾ ਜ਼ਿੰਦਗੀ ਚ ਉਹ ਨਹੀਂ ਅਗਲੇ ਦਾ ਰਿਸਕ ਆਪਣਾ ਲਵੇ ਆਪਣੇ ਰੁਪਈਏ ਤਾਂ ਲਵੇ 1000 ਰੁਪਈਆ ਵਾ ਮੇਰਾ ਉਹ ਸਕੂਟੀ ਡਿੱਗਿਆ ਮੈਂ ਕਹਿੰਦਾ ਤੁਹਾਡੀ ਛੱਤ ਸੁੱਟਤੀ ਸਿੱਧਾ ਵੇ ਸਿੱਧਾ ਸਿਰਫ 1000 ਰੁਪਈਆ ਸੀਗਾ ਮੇਰੇ ਕੋਲ ਉਹ ਭਾਈ ਹੋਰ ਕੀ ਆ ਸਿਰਫ 1000 ਹੈ ਦਿਨ ਵਿੱਚ ਕਿੰਨੇ ਜੇ ਮਹੀਨਾ ਕੱਢਣਾ ਵਾ ਉਸੇ ਹਿਸਾਬ ਨਾਲ ਹੈਂ? ਤੁਹਾਡਾ ਭਾਈ ਆ ਛੋਟਾ ਕੋਈ ਗੱਲ ਉਹ ਬਸ ਕਰਿਆ ਕਰ ਯਾਰ ਤੁਸੀਂ ਮਜ਼ਾਕ ਰਾਤ ਬੰਦ ਕਰਾ ਕੇ ਸ਼ਰਤ ਰਾਤ ਸ਼ੁਰੂ ਕਰ ਦਿਓ ਰਾਜੀ ਅੱਛਾ ਤੁਸੀਂ ਇੱਕ ਚੀਜ਼ ਚੈੱਕ ਕਰੋ ਕਿ ਉਹਦੇ ਬਿਸਕੁਟ ਉੱਥੇ ਪਿਆ ਵਾ ਤੇ ਉਹ ਥੱਲੇ ਜੁੱਤਾ ਕਰ ਗੱਬੇ ਨੂੰ ਵੇਖਣਾ ਆ ਰਹੇ ਉਹਨੇ ਹਲਾਵਾ- ਮੈਂ ਮੇਰਾ ਬਾਟ ਨਿਕਲਣ ਲੱਗਾ ਯਾਨੀ ਉੱਥੇ ਵੀ ਨਹੀਂ ਹਟ ਰਿਹਾ ਉਹ ਨਹੀਂ ਮੈਂ ਬਿਸਕੁਟ ਨੂੰ ਘੇਰ ਕੇ ਲਿਆ ਰਿਹਾ ਸੀਗਾ ਇਹ ਹਿਸਾਬ ਨਾਲ ਲਿਆਉਣਾ ਐ ਪੂਰਾ ਇਥੋਂ ਭਰੋਟੇ ਤੋਂ ਇੱਕ ਮਿੰਟ ਕੱਟ ਬਾਬਚ ਕੱਟ ਮੈਂ ਦੱਸ ਰਿਹਾ ਕੱਟ ਬਾਬਚ ਮਾਨ ਹੈਗਾ ਯਾਰ। ਕੱਟ ਮਹਿਮਾਨ ਨਾ ਖੇਡਦਾ ਸਾਜੀ ਠੀਕ ਮੇਰੇ ਤੋਂ 1 ਮਿੰਟ ਬਾਅਦ ਨਿਕਲਣਾ ਹੁਣ ਮੇਰੇ ਵੀ ਕਰੋ ਇੱਕ ਮਿੰਟ ਆ ਜਾਓ ਭਾਜੀ 500 ਤੁਸੀਂ ਦੇਣਾ ਜੀ ਠੀਕ ਹੈ ਹਾਂਜੀ ਤੁਹਾਡੀ ਸੈਲਰੀ ਚੋਂ ਮੇਰਾ ਕੱਟਣਾ 1500 ਤੁਹਾਡੇ ਨਾਲ ਉਹ ਤੁਹਾਡਾ ਗਿਆ ਉਹ ਮੈਂ ਜਿੱਤਿਆ ਇਹਨਾਂ ਕੋ ਤੁਸੀਂ ਕਿਹੜਾ? ਨਹੀਂ ਸ਼ਰਤ ਲਾਈ ਉਹਨਾਂ ਨਾਲ ਭਾਜੀ ਮੇਰਾ 500 ਘਟਿਆ ਨਹੀਂ ਅੱਗੇ ਤੇ 500 ਤੁਹਾਨੂੰ ਦੇਣਾ ਮੈਂ ਵਾਪਸ ਤੁਸੀਂ ਹਾਂਜੀ ਦੋ 500 ਦੇਣਾ ਤੁਸੀਂ 500 ਦੇਣਾ ਹਾਂ, 500 ਤੁਹਾਡਾ 1500 ਗਿਆ ਅੱਗੇ ਤੁਹਾਡਾ 2000 ਗਿਆ 2000 ਸੀ ਗਿਆ ਸੀ ਹੁਣ 500 ਹੁਣ ਉਹ 500 ਦਾ ਜਿਹੜਾ ਜਿੱਤਿਆ ਤੁਹਾਡਾ ਉਹ ਤੁਹਾਡੇ ਨਾਲ ਲੱਗੀ ਸੀ ਸਹੀ ਉਸਤਾਦ ਜੀ ਦਾਣੇ ਤੇ ਰੱਖਣਾ ਬਿਸਕੁਟ ਚਾਕਲੇਟ ਵਾਲਾ ਕਰੋ ਉਹਦਾ ਕਿਉਂਕਿ ਅਗਰ ਇਹ ਹਾਰ ਜਾਂਦੇ ਤੁਸੀਂ ਦੇਣੇ ਸੀ ਕਿ ਮੈਂ ਦੇਣੇ ਅੱਗ ਵੀ ਪੈਣੀ ਬਿਸਕੁਟ ਮੈਂ ਦੇਣੇ ਸੀ ਨਾ ਨਹੀਂ ਨਹੀਂ ਉਸਤਾਦ ਜੀ ਅਸੀਂ ਹਰ ਜਾਂਦੇ ਮੈਂ ਤੁਹਾਡੇ ਕੋਲ ਲੈਣੇ ਤੇ ਨਹੀਂ ਸੀਗੇ ਕੀ ਕਰਦੇ ਹੁੰਦੇ ਓਏ ਦਿਲ जीत लिया भाई ਬਾਤ ਕਰ ਰਾਜੀ ਮੈਂ ਕਹਾਂ ਸੇ ਆਤੇ हैं ये लोग ਮੈਂ ਜਿਹੜੀ ਸ਼ਰਟ ਜਿੱਤੀ ਉਹ ਚੋਂ ਕੱਢ ਲਈ ਮੈਂ ਬੜੇ ਕੱਢ ਹਰਾਮੀ ਨੇ ਹਾਂ ਕਿਦੋਂ ਮੈਂ ਬਿਸਕੁਟਾਂ ਜਿੱਤੀ ਆ ਕਿਦੋਂ ਤੱਕ ਬਿਸਕੁਟ ਵਾਲੀ ਹਾਂ ਪਿਛੇ ਉਹ ਆਏਗੀ ਆਏਗੀ ਮੈਂ ਉਹ ਚੋਂ ਕੱਢ ਲਈ ਮੈਂ ਕਰਦਾ ਹਾਂ ਨਹੀਂ ਕੱਟਣਾ ਕੁੱਟਣਾ ਨਹੀਂ ਆ ਨਹੀਂ, ਨਗਦ। ਉਹ ਤੁਹਾਡਾ ਭਾਈ ਉਹਨਾਂ ਦਾ ਆਧਾਰ ਜਦੋਂ ਆਉਣਗੇ ਉਦੋਂ ਤੁਹਾਨੂੰ ਮਿਲ ਜਾਣਗੇ ਅਸੀਂ ਨਗਦ ਨਹੀਂ ਕੀਤਾ ਨਾਲੇ ਭਰਾ ਵਾ ਤੁਹਾਡਾ ਭਾਜੀ ਕੁਝ ਸਾਰੀ- ਹੁੰਦਾ ਜੇ ਤੁਹਾਡਾ ਸਾਰੀ 500 ਇੱਕ ਮਿੰਟ। ਹਰਾ ਵੀ ਦਿੱਤਾ ਤੇ ਕਿਹੜੀ ਗੱਲ ਚਲੋ ਕਾਹਨੂੰ ਇਹ ਕਰੇਗਾ ਮੇਨਾ ਸ਼ਰਤ ਰੱਖੋ ਕਿੱਦਾਂ ਰੱਖ ਦਿੱਤੀ ਤੁਸੀਂ ਦੱਸੋ 1000 ਨਾ ਕਿੰਨਾ ਤੂੰ ਦੱਸ ਤੁਸੀਂ ਦੱਸੋ ਨਾ ਕਿੰਨੇ ਵਾਲੀ ਲਾਉਣੀ ਤੁਸੀਂ ਹਾਂ ਤੁਸੀਂ 200 ਰੁਪਏ ਦੀ ਲਾ ਲਓ 500 ਵਾਲੀ ਘੱਟ ਤੋਂ ਘੱਟ 500 ਦੀ ਲੱਗਣੀ 500 ਦੇ ਉੱਤੇ ਮੈਨੂੰ ਇੰਨਾ ਪਤਾ ਵਾ ਤੂੰ ਇਸ ਟਾਈਮ ਕਿਹੜੇ ਚ ਹੈਗਾ ਵਾ ਖਾ ਤੂੰ ਸਾਨੂੰ ਹਰਾਉਣਾ ਵਾ ਕਿਤੇ ਕੋਈ ਸ਼ਰਤ ਨਹੀਂ ਹੋਣੀ ਨਹੀਂ ਨਹੀਂ ਖਾ ਜਾਣਾ ਪੈਸੇ ਦੇ ਤੂੰ ਪੈਸਾ 500 ਰੁਪਏ ਦੀ ਲਾ ਲਾ ਤੂੰ ਕਮੀ ਕਮੀ ਬੱਚਾ ਵਾ ਜਿੰਨੇ ਕਿ ਲੱਗਣੇ ਤੇਰੇ ਕੋਲ ਉਹ ਰਜਵਾੜਾ ਸਾਹਿਬ ਤੁਸੀਂ ਕਿਹੜਾ ਕਿਤੇ 5000 ਦੀ ਤੁਸੀਂ ਲਾਤੀ ਹੱਥ ਕਰ ਦੋ ਕਿਤੇ ਤੇ ਅੱਜ ਬੱਕਰੀਆਂ ਗਵਾਹ ਕਰਨ ਵਾਲਿਆ ਠਹਿਰ ਜਾ ਸਾਜੀ ਦਿਓ ਜਰਾ ਮੈਨੂੰ 1000 ਨਾਲ 2000 ਕੇ 500 ਨਾਲ 1000 ਯਾਨੀ ਅਗਰ ਤੂੰ ਹਾਰ ਗਿਆ ਯਾਰ ਮਿੱਠੇ ਤੇਰਾ ਕਰਕੇ ਤੇ ਖਲੋਤੇ ਨਹੀਂ ਹੂੰ ਤੂੰ ਗੱਲ ਕਰ ਭਾਈ ਯਾਰ। ਮੇਰੀ ਗੱਲ ਸੁਣ ਹਾਂਜੀ। ਮੇਰੀ ਗੱਲ ਸੁਣ ਹਾਂਜੀ ਜਿੰਨੇ ਤੂੰ ਹਰਨ ਨਾਲ ਤੈਨੂੰ ਮਿਲਨੇ ਆ ਨਾ ਹਾਂ ਜਿੰਨੇ ਹਰਨ ਦੇ ਨਾਲ ਤੂੰ ਦੇਣੇ ਆ ਹਾਂਜੀ। ਜਿੱਤਣਾ ਉਹਨੂੰ ਡਬਲ ਤੂੰ ਲੈਣੇ ਆ ਯਾਨੀ ਅਗਰ ਤੂੰ ਹਰਨ ਦਾ ਕਹਿੰਦਾ ਜੀ ਸਾਜੀ ਮੈਂ ਹਾਰ ਗਿਆ ਤਾਂ ਮੈਂ 500 ਦੇਵਾਂਗਾ ਤੈਨੂੰ 1000 ਤੇ ਜੇ ਤੂੰ ਜਿੱਤ ਗਿਆ ਤੈਨੂੰ 1000 ਮਿਲੇਗਾ ਤੂੰ ਕਹ ਸਾਜੀ ਜੇ ਮੈਂ ਹਾਰ ਗਿਆ ਮੈਂ 1000 ਦੇਵਾਂਗਾ ਜਿੱਤਣਾ ਤੈਨੂੰ 2000 ਮਿਲੇਗਾ ਇਦਾਂ ਤੂੰ ਆਪਣੇ ਹਿਸਾਬ ਨਾਲ ਦੱਸ ਦੇ ਤੂੰ ਹਰਨ ਤੇ ਕਿੰਨੇ ਦੇਣੇ ਹਰਨ ਤੇ ਕਿੰਨੇ ਦੇਣੇ ਆ ਠਹਿਰ ਇੱਕ ਮਿੰਟ ਹਰਨ ਤੇ ਕਿੰਨੇ ਦੇਣੇ ਯਾਰ ਨਹੀਂ 500 ਦੇ ਉੱਤੇ 500 ਘੱਟ 500 ਤੋਂ ਉੱਤੇ 500 ਮਿਨੀਮਮ ਘੱਟੋ ਰਕਮ ਘੱਟ। ਮਿਨੀਮਮ 500 ਆ 1000 ਰੁਪਈਆ ਹੋ ਗਿਆ 500 ਮੇਰਾ ਹੋ ਗਿਆ ਤੇ 500 ਉਹ ਇਹਨੂੰ ਪੁੱਛੇ ਆਵਾਜ਼ ਦੇਵੇ ਚੱਲ ਹਾਂ ਓਕੇ 500 ਤੁਸੀਂ ਹਾਰ ਗਏ ਮਿੱਠੇ ਲਾ 500 ਉਹਨੇ ਤੋਂ ਜਿੱਤਣਾ ਚਲੋ ਹੀ। ਠੀਕ ਆ ਨਹੀਂ ਮੇਰੇ ਕੋਲ ਨਹੀਂ ਹੈ ਨਹੀਂ ਨਹੀਂ ਮਿੱਠੇ ਭਾਈਆਂ ਦੀ ਗੱਲ ਮੁੱਠੇ ਲਾ 500 ਰਹਿ ਲੱਗ ਗਿਆ 500 ਜੇ ਤੁਸੀਂ ਹਾਰ ਗਏ Okay. ਤੁਸੀਂ 1500 ਦੇਣਾ ਓਕੇ
ਜੇ ਤੁਸੀਂ ਜਿੱਤ ਗਏ ਤਾਂ 3000 3000 ਦੇਣਾ ਹਾਰ ਕੇ ਸਾਨੂੰ ਪਤਾ ਹੀ ਆ ਨਹੀਂ ਕਾਲੂ ਨੇ ਖਾ ਜਾਣਾ ਵਾ ਓਏ ਹੜਵਾਲਾ ਨਿਕਲਿਆ ਪਿਆ ਬਿਸਕੁਟ ਟਕਾਈ ਦਾ ਵੀ ਹੁੰਦਾ ਗੁੱਬਾ ਹੀ ਉਹ ਫੋੜਾ ਭਾਜੀ ਕੀ ਹੋ ਗਿਆ ਇੱਥੋਂ ਜੇ ਤਾਂ ਸਹੀ ਇਹ ਬਿਸਕੁਟ ਕੌਣ ਭਾਈ ਫੈਸਲ ਨੇ ਬਹੁਤ ਅੱਛਾ ਖੇਡਿਆ ਸਭ ਤੋਂ ਰੋੜੀ ਵਾਲਾ ਹਾਂ ਫੈਸਲ ਨੇ ਤੇ ਆਪਣੇ ਕੰਮ ਖਰਾਬ ਕਰ ਲਿਆ ਬਹੁਤ ਲਿਆਓ ਉਸਤਾਦ ਜੀ ਹਾਂਜੀ ਜਿੱਦਾਂ ਮਰਜੀ ਖਾਵਾ ਲੰਮੇ ਪੈ ਜਿੱਦਾਂ ਮਰਜੀ ਨਹੀਂ ਲੰਮੇ ਨਹੀਂ ਪੈਣਾ ਆ ਕੇ ਖਾਣਾ ਯਾਰ ਨਹੀਂ ਸਾਰੇ ਇੱਥੇ ਹੀ ਬੈਠੇ ਨੇ ਲੰਮੇ ਨਹੀਂ ਪੈਣਾ ਕੀ ਗੱਲ ਏਦਾਂ ਸਪੋਰਟ ਲੈ ਸਕਦਾ ਪਿੱਛੇ ਹਾਂ ਸਪੋਰਟ ਲੈ ਸਕਦੇ Okay. ਰਿਵਿਊ ਵੀ ਲੈ ਸਕਦਾ ਹਾਂਜੀ ਓਕੇ ਜੀ ਚੱਲ ਲੈ ਹੁਣ 1500 ਨਾਲ 3000 ਹਾਂ ਓਕੇ ਅੱਲਾ ਖੈਰ ਕਰ ਸੀ ਕੋਈ ਨਹੀਂ ਹਰਾਮ ਰਾਈ ਜਾਣਾ ਵਾ ਉਸਤਾਦ ਜੀ ਯਾਰ 1500 3000 ਕੀਤਾ ਕਿ 500 ਲਾਇਆ ਸੀ ਤਿੰਨਾਂ ਨੇ 1500 ਹੋ ਗਿਆ। ਓਕੇ ਓਕੇ ਉਸਤਾਦ ਜੀ ਤੁਸੀਂ ਹਾਰ ਗਏ ਤੇ ਤੁਸੀਂ ਕਿੰਨੇ ਦੇਣੇ ਪਹਿਲਾਂ 500 ਹੋ ਗਿਆ ਉਸਤਾਦ ਜੀ ਇੱਕ ਮਿੰਟ ਆ ਜਾਓ ਤੁਸੀਂ ਹਾਰ ਗਏ ਤੇ ਕਿੰਨੇ ਦੇਣੇ ਮੈਂ ਤਾਂ 500 ਹੀ ਦੇਣਾ ਇਹਨਾਂ ਨੂੰ ਨਹੀਂ ਨਹੀਂ ਅਸੀਂ ਉਹਨਾਂ ਦੇ ਵੀ ਤੁਹਾਡੇ ਕੋਲ ਹੀ ਲੈਣੇ ਆ ਤੁਸੀਂ ਉਹਨਾਂ ਦੇ ਕੋਲ ਲੈ ਲਓ 1500 ਲੈਣਾ ਵਾ ਯਾਰ ਆਵਾਜ਼ ਆ ਯਾਰ ਤੂੰ ਜੇ 500 ਰੁਪਏ ਦੀ ਆਵਾਜ਼ ਆ ਜੱਟ ਹੈਗਾ ਵਾ ਤੁਸੀਂ ਹਾਰ ਗਏ ਤੇ ਕਿੰਨੇ ਦੇਣੇ 1500 3000 ਰੁਪਿਆ ਲਾ ਕੇ 1500 ਦੇਣਾ ਦੇਣਾ 3000 ਲੈਣਾ ਵਾ 1500 ਰੁਪਏ ਦੇਣਾ ਮੈਂ ਜਿੱਤ ਗਿਆ 3000 ਲੈਣਾ ਠੀਕ ਆ ਜੀ ਉਸਤਾਦ ਜੀ ਮੇਰਾ 500 ਆਪਣੇ ਨੂੰ ਲਾ ਲਓ ਲੈਵਲ ਤੇ ਕਰੋ ਜੇਤੀ ਜਾਣਾ ਤੁਸੀਂ ਵੇਖ ਲਾ ਤੇਰੀ ਕਿਸਮਤ ਐਡੀ ਨੈਸ਼ ਹੋਵੇ ਤੂੰ ਮੈਨੂੰ ਵੀ ਠਕਵਾ ਮੈਂ ਆਪਣਾ 500 ਪਵਾ ਕੇ ਵਿੱਚ ਤੁਹਾਡੇ ਵੱਲੋਂ 500 ਦੇ ਦਾਂਗੇ ਰਿਹਾ ਚਲੋ ਜੀ ਜੇ ਮੈਂ ਜਿੱਤ ਗਿਆ ਨਾ ਠੀਕ ਹੈ ਤੂੰ ਵਿੱਚ ਨਹੀਂ ਹੈਗਾ ਠੀਕ ਹੈ। ਜੇ ਮੈਂ ਜਿੱਤ ਗਿਆ ਤੈਨੂੰ 500 ਮਾਫ ਕਰ ਓਕੇ ਡਨ ਤੂੰ ਦੁਆ ਕਰਨੀ ਆਲੂ ਜੀ ਹਿਸਾਬ ਨਾਲ ਚੱਲਿਓ ਗੁੱਬਾ ਤੇ ਨਹੀਂ ਹੈਗਾ ਬਿਸਕੁਟ ਵਾਲਾ ਉਹਦਾ ਪੁੱਠਾ ਰੱਖਾਂਗੇ ਸਿੱਧਾ ਰੱਖਾਂ ਜਿੱਦਾਂ ਮਰਜੀ ਸਾਈ ਰੱਖ ਸਿੱਧੀ ਰੱਖੋ ਇਦਾਂ ਇਦਾਂ ਮਗਰ ਏਦਾਂ ਹੀ। ਮਸਕੀਨ ਦੀ ਦੁਆ ਵਾ 19000 ਦੇ ਓਏ ਯਾਰ ਨੈਸ਼ ਆ ਕਾਲੂ ਹੈ ਕਾਲੂ ਚਲੋ ਇੱਕ ਲਾਲੇ ਨੂੰ ਕਹਿ ਮੈਂ ਦੁਆ ਕਰਦੇ ਥੋੜਾ ਅੱਗੇ ਹੋ ਉਧਰ ਚਲੋ ਸਿੱਧੇ ਹੋ ਹਾਲੇ ਨਹੀਂ ਮੈਂ ਵੀਡੀਓ ਬਣਾ ਜਦੋਂ ਮੈਂ ਓਕੇ ਦੀ ਆਵਾਜ਼ ਦਵਾਂ ਉਦੋਂ ਠਹਿਰੋ ਵਿੱਚ ਬੋਲੀ ਨਾ ਓਏ ਚਲੋ ਜੀ ਕਾਲੂ ਸਾਹਿਬ ਚਲੋ ਉਹਨੇ ਖਾ ਜਾਣਾ ਇਹ ਉਹ ਚੁੱਪ ਤੇ ਕਰ ਤੂੰ ਉਹ ਨਹੀਂ ਕਾਲਿਆ ਡਿੱਗ ਗਿਆ ਹੀ ਉਹ ਪਹਿਲਾਂ ਹੀ ਡਿੱਗ ਗਿਆ मेरा ने 500 क्लियर हो ਅੱਜ ਮੇਰਾ ਵੀ 500 ਲੱਗਾ ਸੀ कालू तुम तो 1 मिनट भी नहीं रुके ਉਰੇ ਆ ਉਰੇ ਮੇਰਾ ਲੱਗਾ ਨਹੀਂ ਉਰੇ ਆ ਬਿਸਕੁਟ ਦੇ ਮੱਥੇ ਤਿਆਰ ਰਖਾਈ ਜਿਵੇਂ ਸਾਲਾ ਮਿਸਟਰ ਬੀਸਟ ਆ ਇਹ ਬਹੁਤ ਵੱਡਾ ਗੇਮਰ ਆ ਤੂੰ ਹੈਂ? ਪੈਜ ਪਾਸ ਕਰ ਇਹਦੇ ਕੋਲ ਤਾਂ 6000 ਰੁਪਇਆ ਲੋ ਜਿੱਦੀ ਸਪੀਡ ਉਹ ਜਿੰਨੀ ਤੂੰ ਜਲਦੀ ਤੂੰ ਮਕਾਈ ਹੈ ਤੇਰੇ ਕੋਲ ਤੂੰ ਅੱਜ ਸਾਡੇ ਕੋਲੋਂ ਦੇ ਮੇਰਾ ਭਾਈ ਚਾ ਉੱਠ ਹਾਂ ਹੁਣ ਤੂੰ ਬੋਲਣ ਨਹੀਂ ਦੇ ਤੁਸੀਂ ਹਾਂਜੀ ਕੈਸ਼ ਦੇਣਾ ਕਿ ਸੈਲਰੀ ਚ ਕਟਾਉਣੇ ਮੇਰੇ ਕੀਤਾ ਕਰਾਇਆ ਮੇਰਾ ਕਾਫੀ 500 ਲੱਗਾ ਸੀ ਨਾ नहीं ਲੱਗਾ ਸੀ लाया मुदस्सर ने लाया वा उस्ताद जी लो ਤੇ ਤੇਰਾ ਕਿੱਥੋਂ ਲੱਗਾ ਨਹੀਂ ਲੱਗਾ मेरा लगा सी ਸੋਨਾ ਗਿਆ ਮੇਰੀ ਆਵਾਜ਼ ਸੀ 500 ਦੀ ਅੱਛਾ ਜੀ ਕਾਲੂ ਸ਼ਰਤ ਕਾ 3000 ਉਹ ਨਹੀਂ ਨਹੀਂ 1500 1500 ਕਾਟਣਾ ਹੈ ਮੈਂ 500 ਹੀ ਦੇਣਾ ਵਾ ਉਸਤਾਦ ਜੀ ਓ ਯਾਰ ਤੂੰ ਉਹਨੂੰ ਕੋਲ ਲੈਣਾ। ਅਸੀਂ ਮੈਂ ਤੇਰੇ ਪਹਿਲਾਂ ਨਾਲ ਗੱਲ ਹੀ ਕੀਤੀ। ਕਿਉਂ ਘਬਰਾਈ ਜਿਹੜਾ ਭਰਾ ਵਾ ਬਾਵਾ ਤੇਰੀਆਂ ਹੋਰ ਨਾਲਾ ਕਿਹੜਾ ਰੌਲਾ ਵਾ अच्छा लिखे भी सच्ची मुच्ची वाले खाते जी ये झूठ नहीं है ਲਓ ਉਸਤਾਦ ਨਹੀਂ, ਜੀ ਇਹ ਕੱਟੇ ਜਾਣੇ ਆ। ਉਸਤਾਦ ਜੀ 5 ਅਸੀਂ 5000 ਦੇਣਾ ਤੁਸੀਂ 10000 ਦੇਣਾ ਰੱਖੋ ਅਗਰ ਹਿੰਮਤ ਹੈ ਉਸ ਮੱਥੇ ਤੇ ਬਿਸਕੁਟ ਨੂੰ ਅੱਗ ਨਾ ਪਏ ਸਾਨੂੰ ਫੜ ਲਿਓ ਹਾਂ ਨਹੀਂ ਯਾਰ ਓਏ ਛੱਡ ਦਿਓ ਉਸਤਾਦ ਜੀ ਮੇਰੇ ਨਾਲ ਲਾਓ, ਤੁਸੀਂ ਦਨੋ ਦਾ ਅੱਜ ਤੁਸੀਂ ਖਾਓ 2000 ਨਾਲ 5000 5000 ਤੂੰ ਦੇਣਾ ਨਹੀਂ ਤੁਸੀਂ ਦੇਣਾ ਯਾਰ ਇਹ ਦੱਸੋ नहीं नहीं खाना ਨਹੀਂ ਜ਼ਿਆਦਾ ਦੇਣਾ ਵਾ ਨਾ जितना ਜਿੰਨੇ ने घट ਇੱਕ ਮਿੰਟ ਠਹਿਰ ਜਾਓ ਹਰਨ ਦੇ ਚਾਂਸ ਜ਼ਿਆਦਾ ਨੇ ਤੁਸੀਂ ਪੰਜਾਂ ਨੇ ਹਰੇ ਹੋ ਕਿ ਜਿੱਤੇ ਹੋ ਤੇ ਹਰਨ ਦੇ ਚਾਂਸ ਜ਼ਿਆਦਾ ਕਿ ਜਿੱਤਣ ਦੇ ਤੇ ਉਸ ਹਿਸਾਬ ਨਾਲ ਸ਼ਰਤ ਵੀ ਉਸ ਹਿਸਾਬ ਨਾਲ ਹੁੰਦੀ ਜਿਹੜੀ ਟੀਮ ਹਾਰਦੀ ਹੋਵੇ ਉਹਦਾ ਰੇਟ ਕੀ ਹੁੰਦਾ ਟੀਜ਼ਰ ਕਹਿੰਦੇ ਜਿੱਤ ਜਾਂਦਾ ਨਹੀਂ ਮੇਰਾ 1500 ਨਾ 1500 ਨਾਲ ਮੈਂ 3000 ਤੁਹਾਨੂੰ ਦਊਂਗਾ ਤੁਸੀਂ ਚਲੋ ਓਕੇ 1500 ਉਹਦਾ ਹਾਂ ਤੇ 2000 ਮੇਰਾ ਅਗਰ ਤੂੰ ਮੈਂ ਜਿੱਤ ਗਿਆ ਫਿਰ ਤੂੰ 1500 ਦੇਗਾ ਯਾਨੀ ਅਗਰ ਤੂੰ ਹਾਰ ਗਿਆ ਫਿਰ 1500 ਦੇਗਾ ਨਹੀਂ ਹਾਂਜੀ ਮੈਂ 1500 ਦਵਾਂਗਾ 1500 3500 ਦੇਗਾ ਨਹੀਂ ਨਹੀਂ ਅਗਰ 2000 ਨਾਲ 5000 ਲਾਉਣੀ ਤੇ 3000 ਨਾਲ 5000 ਅਸੀਂ ਦਵਾਂਗੇ ਨਹੀਂ 2000 ਨਾਲ 5000 ਐਡੇ 2000 ਸ਼ੋ ਨਾਲ ਗਏ 5000 2000 ਨਾਲ 5000 ਕਿਹਾ ਸੀ ਮੈਂ ਨਹੀਂ ਕਿੰਨਾ ਕਿਹਾ ਸੀ 3000 ਨਾਲ ਡਬਲ ਗਿਆ ਸੀ ਤੁਸੀਂ ਉਸਤਾਦ ਜੀ ਵੈਸੇ ਉਸਤਾਦ ਜੀ ਤੁਸੀਂ 2000 ਨਾਲ ਮੈਂ 1000 ਨਾਲ 3000 ਕਿਹਾ ਸੀ 2000 ਨਾਲ 5000 ਕਿਹਾ ਸੀ ਚਲੋ ਠੀਕ ਹੋ ਗਿਆ ਹੁਣ ਤੁਸੀਂ 1000 ਨਾਲ 3 ਲਾਉਣੀ ਜਾਂ 2 ਨਾਲ 5 ਲਾਉਣੀ 2 ਨਾਲ 5 ਲਾਉਣੇ ਦੋ 2 ਨਾਲ ਨਾਲ ਮੇਰਾ 1000 ਤੁਹਾਡਾ 1000 ਮੇਰਾ ਤੇ 1000 2000 ਹੋ ਗਿਆ ਹਾਂ 2000 2000 ਨਾਲ 5000 2000 ਅਸੀਂ ਤੁਹਾਨੂੰ ਦਾ 5 ਤੁਸੀਂ ਦੇਣਾ ਵਾ ਭਾਈ 5 ਆਪਾਂ ਦੇਣਾ ਕੈਸੇ ਯਾਰ ਬੇਵਕੂਫ ਨੇ ਯਾਰ ਉਹ ਤੁਹਾਡੇ ਲਈ ਹਰ ਪਾਸੇ ਆਪਣਾ ਉੱਲੂ ਸਿੱਧਾ ਕੀਤਾ 2.5 ਜੇ ਤੁਸੀਂ ਜਿੱਤ ਗਏ ਤੇ ਮੈਂ ਤੁਹਾਨੂੰ 2000 ਦੇਣਾ ਜੇ ਤੁਸੀਂ ਹਾਰ ਗਏ ਤੁਸੀਂ ਮੈਨੂੰ 5000 ਦੇਣਾ ਜਿੱਦਾਂ ਸਾਜ ਨੇ ਰੱਖੀ ਸੀ ਜਿੱਦਾਂ ਮੈਂ ਰੱਖੀ ਸੀ ਇਹਨਾਂ ਨੂੰ ਫੋਨ ਤੇ ਕਰੋ ਆਟਮ ਹੀ ਕਰਨ ਦੇ 100 ਨਾਲ 200 ਆਉਗਾ ਆਪਾਂ ਦੋਵੇਂ ਭਰਾ ਦੋ ਕੈਪਟਨ ਦੇ ਸੀਟ ਫੜ ਕੇ ਲਿਆਣਾ ਮੈਂ ਕਿਹਾ ਇਹ ਸ਼ਰਤ ਭਾਜੀ ਅਸੀਂ ਮੈਦਾਨ ਚ ਆਏ ਆ ਤੁਸੀਂ 200 ਦੇਣਾ ਦੱਸ ਜਲਦੀ ਦੱਸੋ ਫਿਰ ਠੀਕ ਹੈ 1500 3000 ਨਾਲ 5000 ਕਰ ਲਓ हाँ 3 ना 1000 ਨਾਲ 3000 ਕਰ ਲਓ 3000 कर ला 15 ਤੁਸੀਂ 3 ਦੇਣਾ ਮੈਂ 1000 ਦੇਣਾ ਤੁਸੀਂ ਇੱਕ ਹੀ ਖੇਡਣੀ ਨਾ ਹਾਂ ਮੈਂ ਜੇ ਮੈਂ ਹਾਰ ਗਿਆ ਮੈਂ 1000 ਦਿਆਂਗਾ ਜੇ ਮੈਂ ਜਿੱਤ ਗਿਆ ਤੁਸੀਂ 3 ਦਿਓ ਉਹ ਇਹ 2 ਕਰ ਲਓਗੇ ਤੁਸੀਂ ਯਾਰ ਕੀ ਹੋ ਗਿਆ 1000 ਮੇਰਾ ਤੇ 1000 ਤੇਰਾ ਯਾਰ 2000 2000 ਨਾਲ ਨਾਲ
ਚਲੋ ਜੀ ਮੇਰੀ ਗੱਲ ਸੁਣੋ 2000 ਨਾਲ 4 ਕਰ ਲਓ ਡਬਲ ਕਰ ਲਓ ਬਿਸਕੁਟ ਖਾ ਮੈਂ ਹਾਰ ਗਿਆ ਮੈਂ 2 ਦਿਆਂਗਾ ਮੈਂ ਜਿੱਤ ਗਿਆ ਤੁਸੀਂ ਦੋਵਾਂ ਨੇ ਦੇਣਾ ਚਲੋ ਘਰ ਹੀ ਨਾ ਜਾਓਗੇ ਤੇ ਨਹੀਂ ਤੁਸੀਂ ਦੱਸੋ ਨਾ 1000 ਰੁਪਇਆ ਮੈਂ ਦਾਂਗਾ। 1 ਮਿੰਟ ਯਾਰ ਫਰੇਮ ਦੇਖਣ ਦਿਓ। 1000 ਮੈਂ ਦੇ ਦਾਂਗਾ। 1000 ਨਾ 1000 ਯਾਰ ਫਿਰ ਸਿੱਧਾ 1000 ਨਾਲ 2000 ਲਾ ਲਓ ਉਹ ਉਸਤਾਦ ਜੀ ਨੇ ਫਿਸ਼ਲ ਕਰਾਇਆ ਤੇ ਅੱਛਾ ਇੱਕ ਪਾਸੇ ਡਰਨ ਵੀ ਦਿਆ ਵਾ ਨਹੀਂ, ਕਿ ਨਹੀਂ, ਜੇ ਮੈਂ 2000 ਨਹੀਂ ਲਾਵਾਂਗੇ ਤੇ ਮੈਨੂੰ ਤੇ 500 ਹੋਣਾ ਨਹੀਂ ਨਹੀਂ ਉਧਰੋਂ ਵੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਕਰੇ ਮੈਂ ਡਰਨ ਨਹੀਂ ਦਿਆ। ਉਹ ਇੱਕ ਮਿੰਟ ਯਾਰ ਇੱਕ ਮਿੰਟ ਸਾਜੀ ਸੀ ਇਹ ਸ਼ੋਅ ਕਰ ਰਹੇ ਹੋ ਵਾਪਸ ਦੇਣ ਨਾ ਕੀ ਕੱਟਦੀ ਕੋਈ ਨਹੀਂ ਕੱਟਦੀ ਕੁੱਟਦੀ ਨਹੀਂ ਫੈਸਲਾ ਵੀ ਤੁਸੀਂ ਹਰ ਵਾਰੀ ਡਰਾਮਾ ਕਰਦੇ ਅਸੀਂ ਤੇ ਬੇਵਕੂਫ ਨਹੀਂ ਬੈਠੇ ਅਸੀਂ ਤੇ ਇੰਨੀ એનર્ਜੀ ਜ਼ਾਇਆ ਕਰ ਰਹੇ ਤੇ ਤੁਸੀਂ ਐਂਡ ਤੇ ਉੱਥੇ ਯਾਰ ਇਹਦੇ ਤੇ ਰੱਖੋ ਇਹ ਨਹੀਂ। ਮੇਰੀ ਗੱਲ ਸੁਣ ਆਇਲੀ ਸਕਿਨ ਨਾ ਉਹ ਨਿਕਲ ਜਾਣਾ। ਆਇਲੀ ਨਹੀਂ ਇਸ ਤੋਂ ਬਾਅਦ ਉਸਤਾਦ ਜੀ ਕਹਿੰਦੇ ਯਾਰ ਇਸ ਤੋਂ ਬਾਅਦ ਰੱਖਾਂ ਮੈਂ ਉਸ ਤੋਂ ਪਹਿਲੇ ਖਾ ਲਵਾਂ। ਸਾਨੂੰ ਪਤਾ ਉਸਤਾਦ ਜੀ ਨੂੰ ਉਸ ਤੋਂ ਬਾਅਦ ਨਹੀਂ ਰੱਖਣਾ ਵਾ। ਉਸਤਾਦ ਜੀ ਨੇ ਬਿਸਕੁਟ ਵੀ ਪਹੁੰਚਾਉਣਾ ਵਾ। ਯਾਰ ਉਸਤਾਦ ਜੀ ਦੀ ਹਾਸ਼ ਆ ਯਾਰ ਜਲਦੀ ਦੱਸੋ ਟਾਈਮ ਹੋ ਗਿਆ ਚਲੋ ਭਾਜੀ ਰੱਖੋ ਪੈਸੇ 1000 ਨਾਲ 2000 ਨਹੀਂ ਨਹੀਂ ਜਾਂ 2000 ਨਾਲ 4000 2000 2000 4 ਅੱਛਾ ਸਾਜੀ ਨਾ ਇੱਧਰ ਮੇਰੀ ਗੱਲ ਸੁਣੋ 2000 ਤੁਹਾਡਾ 2000 ਮੇਰਾ ਠੀਕ ਆ। ਠੀਕ ਹੋ ਗਿਆ ਉਸਤਾਦ ਜੀ ਨੂੰ ਆਪਾਂ ਉਸਤਾਦ ਜੀ ਹਾਰ ਗਏ ਇਹਨਾਂ ਨੇ 2000 ਦੇਣਾ ਸਾਨੂੰ। ਓਕੇ ਜੀ ਕਿਹੜਾ ਸਾਜੀ ਉਸਤਾਦ ਜੀ? ਧੈਂਦਲੀ ਨਹੀਂ ਮੈਂ ਕਰਨਾ ਤੁਹਾਨੂੰ ਦਾਦਾ ਪਾਸਾ ਕੇ ਇਹ ਬਿਸਕੁਟ ਨਿਚੋੜ ਬੰਦੇ ਬਾਹਰਲੇ ਬੰਦੇ ਨੂੰ ਪੈਸੇ ਫੜਾਓ ਨਹੀਂ ਜਿੱਦਾਂ ਅਸੀਂ ਕੀਤਾ ਉਦਾਂ ਕੋਈ ਟ੍ਰਿਕ ਟਰੁਕ ਨਾ ਹੋਵੇ। ਨਹੀਂ ਟ੍ਰਿਕ ਟਰੁਕ ਕੋਈ ਨਹੀਂ ਓਕੇ ਟ੍ਰਿਕ ਇਹਦੇ ਚ ਕੀ ਮੈਂ ਟ੍ਰਿਕ ਲਾਉਣਾ ਆਲੋ ਭਾਜੀ ਚਲੋ ਬਣਾ ਆਦਰਾ ਵੀਡੀਓ ਭਾਜੀ ਰੱਖੋ ਜੀ ਉਹ ਬੰਦਾ ਬਾਹਰ ਰਿਕਾਰਡਿੰਗ ਹੋ ਰਹੀ ਉਹਨੇ ਗਲਤ ਕਿਉਂ ਬਣਾਣੀ ਹੈ? ਨਹੀਂ ਗਲਤ ਜੀ ਚਲੋ ਜੀ ਓਕੇ ਭਾਈ ਜੀ ਪੁੱਠਾ ਰੱਖਣਾ ਸੀ ਗੋਲ ਜਗ੍ਹਾ ਥੱਲੇ ਆਉਂਦੀ ਹਿੱਲਦਾ ਜ਼ਰਾ। ਜੀ ਕਰੀ ਨਾ ਜਾਓਗੇ ਤੇ ਅੱਗੇ ਨਹੀਂ 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 ਦੱਸਣ ਦਿਲ ਛੋਟਾ ਨਾ ਕਰ। ਕਿਆ ਡਿੱਗਿਆ ਹੋ ਗਿਆ ਯਾਰ ਹਾਂਜੀ ਓਏ ਆ ਗਿਆ ਹਾਂਜੀ ਭਾਜੀ ਸਾਜੀ 500 ਰੁਪਿਆ ਦੇ ਦਿਓ ਮੈਨੂੰ ਦੇ ਉਧਰ ਪੈਸੇ ਕਾਦੇ ਮੁਦੱਸਰ ਸਾਹਿਬ ਇੱਕ ਮਿੰਟ ਹਾਂਜੀ ਹੁਣ ਵੈਸੇ ਹੀ ਕਟਾਉਣ ਵਾਲਾ ਲੈਣਾ ਹੈ ਸੱਚੀ ਮੁੱਚੀ ਵਾਲਾ ਯਾਰ ਨਹੀਂ ਇੱਕ ਮਿੰਟ ਠਹਿਰ ਚੋਣਾ ਨਾ ਨਹੀਂ, ਇੱਥੇ ਹੁਣ- ਬਹਿ ਕੇ ਗੱਲ ਹੋਈ ਭਾਈਆਂ ਜਨਾ ਸਾਜੀ ਕੀ ਸਾਹਮਣਾ ਨਹੀਂ, ਹੁਣ ਸੱਚੀ ਮੁੱਚੀ ਵਾਲਾ ਵਾ। ਸੱਚੀ ਮੁੱਚੀ ਵਾਲਾ ਹੀ ਸੀਗਾ ਨਹੀਂ ਤੁਹਾਨੂੰ ਮੈਂ ਮਜ਼ਾਕ ਕਰਨ ਨੇ ਸਾਜੀ ਜਾਣ ਦਿਓ ਗੁੱਸੇ ਨੂੰ ਸਾਜੀ ਪਰ ਸਾਨੂੰ ਵੀ ਕਿੰਨਾ ਸੀ 1000 ਸੀ ਨਾ। ਚਲੋ ਆਲੋ ਭਾਜੀ ਜ਼ਰਾ 2000 ਰੁਪਏ ਸੀਗਾ ਯਾਰ ਮੁਦੱਸਰ ਕੀ ਕਰਦਾ ਇਹਨੂੰ ਹੁੰਦਾ ਹੁਣ ਯਾਰ ਦੱਸ ਜ਼ਰਾ ਇਹਨੂੰ ਦੱਸ ਜ਼ਰਾ ਜਿੱਤ ਕੇ ਫੇਰ 2000 ਤੇ ਜਿੱਤੇ ਹੀ ਆ ਤੁਸੀਂ ਦੇਣਾ ਸੀ। ਅਸੀਂ ਦੇਣਾ ਸੀ ਨਾ ਵੱਧ ਉਸਤਾਦ ਨੇ ਸਾਨੂੰ ਦਿੱਤੇ ਆ। ਨਾ ਕੁਛ ਦਿੱਤਾ ਨਾ ਕੁਛ ਲੈਤਾ ਭਾਈ ਸਾਡਾ 1000 ਹਾਂਜੀ ਹੁਣ ਕਿਹਨੂੰ ਨੁਕਸਾਨ ਹੋਇਆ ਤੇ ਮੇਰਾ ਆਧਾਰ ਲੱਗ ਰਿਹਾ ਹਲੇ ਨਹੀਂ ਤੇਰਾ ਮੇਰਾ ਤਾਂ 500 500 ਮੇਰਾ 500 ਲੱਗ ਰਿਹਾ ਹੁਣ 500 ਮੈਂ ਤੁਹਾਡੇ ਕੋਲ ਅਗਲਾ ਲੈਣਾ ਸੀ ਨਾ 1000 500 ਰਹਿ ਗਿਆ 500 ਨਹੀਂ 1000 ਦਾ ਹੀ ਨੁਕਸਾਨ ਹੋਇਆ ਤੈਨੂੰ 1000 ਇਹ ਚ 500 ਰੁਪਿਆ ਮੈਨੂੰ ਦਿਓ ਤੁਸੀਂ। ਤੈਨੂੰ ਕਾਤੋਂ ਦਵਾਂ ਮੈਂ ਸ਼ਰਤ ਨਹੀਂ ਲਈ ਮੈਂ 1500 ਕਟਾਇਆ ਆਪਣਾ। ਓਏ ਅਸੀਂ ਖਲੋਤੇ ਹੁਣ ਮੈਂ ਇਹਦੇ ਕੋਲੋਂ 1500 ਲੈਣਾ ਆਹ ਲੈਣਾ ਆਹ ਤੇ 500 ਰੁਪਿਆ ਦੇ ਦਿਓ ਨਾ ਓਏ ਉਧਰ ਲੈ ਯਾਰ ਨਾ ਯਾਰ ਕਰ ਯਾਰ ਕਸਮ ਲੱਗੇ ਕਿ ਨਾ ਕੱਟੋ ਕੱਲ ਉੱਤੇ ਨਾਲ ਖਲੋਤੇ ਚਲੋ ਜੀ ਠੀਕ ਹੈ ਭਾਈ ਦਰਸ਼ਨ ਹੁਣ ਭਾਜੀ ਗੱਲ ਇਹ ਆ ਹੈਲੋ ਭਾਜੀ ਹੁਣ ਤੁਹਾਡਾ 500 ਜਿਹੜਾ ਨੋਨੀ ਨੇ ਦੇਣਾ ਸੀ ਮੈਂ ਦੇਣਾ ਹਾਂਜੀ 1500 ਤੁਹਾਡੇ ਕੋਲ ਮੈਂ ਲੈਣਾ ਕੱਟਣਾ ਮੇਰੀ 2000 ਦੀ ਦਿਹਾੜੀ ਲੱਗ ਗਈ ਮੇਰਾ 500 ਲੱਗਦਾ ਹਲੇ ਤੁਹਾਨੂੰ 500 ਦੇਣਾ ਮੈਂ ਹਾਂਜੀ 1000 ਤੁਹਾਨੂੰ ਆਹ ਦੇਤਾ ਮੈਂ ਹਾਂ ਗਿੱਲੀ ਨੋਨੀ ਵਾਲਾ 500 ਦੇਣਾ ਤੁਹਾਨੂੰ ਹਾਂਜੀ 500 ਤੁਹਾਨੂੰ ਦੇਣਾ 1500 ਤੇਰੇ ਕੋਲ ਲੈਣਾ ਇੱਧਰ 500 ਸ਼ਾਇਦ ਆਈ ਜਾਵੇ ਮੇਰਾ। ਨਹੀਂ ਮੈਂ ਨਹੀਂ ਸ਼ਰਤ ਚੋਂ ਬਾਹਰ ਆ ਮੈਂ ਟਾਈਮ ਹੋ ਗਿਆ। ਉਹਨੇ ਨਹੀਂ ਬਿਸਕੁਟ ਨਹੀਂ 500 ਤੁਸੀਂ ਤਾਂ ਦਿਓ ਫੇਰ ਦੇ ਦੇਣਾ ਮੈਂ 500 ਰੁਪਿਆ 500 ਲੈਣਾ ਹੈ ਤੁਹਾਡੇ ਕੋਲ। ਭਾਈ ਤੁਸੀਂ ਲਾ ਲਓ ਇਹਦੇ ਵੱਲੋਂ। ਯਾਰ ਇੱਕ ਤਾਂ ਵੈਸੇ ਆ ਹੋ ਸਕਦਾ ਕਿ ਇੰਜ ਕਰਕੇ ਨਾ ਇਹਦਾ ਉਸਤਾਦ ਜੀ ਠੱਪਾ ਪਾਓ। ਆਹੋ ਏਦਾਂ। ਓਏ ਤਾਂ ਜੀ ਇਹ ਥੱਪਾ ਮੈਂ ਤੁਹਾਨੂੰ ਕਿਹਾ ਬਲੀ ਜੀ ਬਣਾਉਣੀ ਨਹੀਂ ਨਹੀਂ ਮੈਂ ਚਾਹ ਰਿਹਾ ਸਾਂ ਮੈਂ ਇੱਥੋਂ ਨਾ ਇਹਨੂੰ ਇਹ ਇੱਥੇ ਅੱਖ ਦੇ ਵਿੱਚ ਛੇੜ ਲਵਾਂ ਇੱਥੇ ਇੱਥੋਂ ਐ ਕਰ ਲਗਾ ਨਹੀਂ ਇਦਾਂ ਨਹੀਂ ਨਹੀਂ ਮੈਂ ਸੋਚਿਆ ਇਹ ਸੀ ਅਸੀਂ ਵੀ ਸੋਚਿਆ ਸ਼ੁਦੇ ਉਸਤਾਦ ਜੀ। ਅਸੀਂ ਹਾਰ ਗਏ ਚਲੋ ਕੋਈ ਨੀ। ਸਭੀ ਇਹ ਸੋਚਦੇ ਹੈ ਇਹਦਾ 1500 ਕੱਟਣਾ ਤੁਹਾਨੂੰ ਕਸਮ ਲੱਗੇ ਓਏ ਚੱਲ ਉਹ ਭਾਈ origignal ਖਾਤੇ 'ਚ ਲਿਖਿਆ ਵਾ ਭਾਜੀ ਉਹ ਲਿਖਿਆ ਗਿਆ ਵਾ ਇਹਨਾਂ ਖਲੋਤੇ ਨਹੀਂ ਉਹ ਲਿਖਿਆ ਨਹੀਂ ਗਿਆ ਉਹ ਕੱਟਿਆ ਗਿਆ ਵਾ ਨਾ ਠਹਿਰ ਕੇ ਅਸੀਂ ਵੀ ਇਸ ਤੋਂ ਕਾਬਜ਼ ਕੀਤੀ 500 ਮੈਂ ਦੇਣਾ ਨਾ ਉਹ ਤੇਰਾ 500 ਦੇਣਾ ਨਾ ਹਾਂਜੀ ਲੱਲੇ ਚੱਲ ਮਰਨ ਲਈ ਹੋ ਗਿਆ। ਤੁਸੀਂ ਬਹੁਤ ਅੱਛਾ ਖੇਡੇ ਸੀ ਸਭ ਤੋਂ ਅੱਛਾ ਮੈਚ। ਹਾਂ ਇਹਨੇ ਨੱਕੇ ਤੋਂ ਸੁੱਟ ਲਿਆ ਬਸ। 5000 ਸੀ 5000 ਇਹ ਕੁਦਰਤੀ ਫੇਸ ਹੈ ਬਿਸਕੁਟ ਝੁੱਪਣ ਵਾਲਾ ਚਲੋ ਜੀ ਲਓ ਜੀ ਭਾਜੀ ਮਿੱਠੇ 500 ਦੇਣਾ ਤੇ ਮੈਨੂੰ ਓਕੇ ਭਾਜੀ ਲੈ ਲੈ ਪੁੱਤ ਲੈ ਲੈ